ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਵਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾਮ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 29 ਜੂਨ 2021 15 ਹਾੜ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਸਟ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਵੱਲੋਂ ਜੂਨ ਦਾ ਸਾਰਾ ਮਹੀਨਾ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਅਤੇ ਜੂਨ 84 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਨੂੰ ਜਿਹੜਾ ਹੈ ਮਹੀਨਾ ਹੈ ਉਹ ਸਮਰਪਿਤ ਕੀਤਾ ਗਿਆ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੀ ਆਪਣਾ ਇਸ ਸ਼ਹੀਦੀ ਮਹੀਨੇ ਵਿੱਚ ਆਪਣਾ ਮੈਸੇਜ ਜਿਹੜਾ ਹੈਗਾ ਹੈ ਉਹ ਪ੍ਰੋਗਰਾਮ ਸੱਚੋ ਸੱਚ ਰਾਹੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹੋ। ਜਿਹੜਾ ਤੁਸੀਂ ਸਪਾਂਸਰਸ਼ਿਪ ਲਈ ਸਾਨੂੰ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਸੇਮ ਨੰਬਰ ਤੇ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ sos@tv.tv84 ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਸੋ ਅੱਜ ਜਿਹੜਾ ਸਾਡਾ ਪ੍ਰੋਗਰਾਮ ਹੈ ਸੱਚੋ ਸੱਚ ਉਸ ਨੂੰ ਸਪਾਂਸਰ ਕੀਤਾ ਗਿਆ ਹੈ ਕੌਂਸਲ ਆਫ ਖਾਲਿਸਤਾਨ ਵੱਲੋਂ। ਸੋ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਹੀ ਕੌਂਸਲ ਆਫ ਖਾਲਿਸਤਾਨ ਦੇ ਫਾਊਂਡਰ ਅਤੇ ਜਿਹੜੇ ਸਾਬਕਾ ਪ੍ਰਧਾਨ ਡਾਕਟਰ ਗੁਰਮੀਤ ਸਿੰਘ ਔਲਖ ਵੱਲੋਂ ਖਾਲਿਸਤਾਨ ਦੇ ਹੱਕ ਵਿੱਚ ਅਮਰੀਕੀ ਕਾਂਗਰਸ ਅਤੇ ਸੈਨੇਟ ਵਿੱਚ ਜਿਹੜੀ ਹੈ ਲੌਬਿੰਗ ਦਾ ਕਾਰਜ ਜਿਹੜਾ ਆਰੰਭ ਦਿੱਤਾ ਗਿਆ ਸੀ ਅਤੇ ਆਪਣੇ ਆਖਰੀ ਸਾਹਾਂ ਤੱਕ ਡਾਕਟਰ ਗੁਰਮੀਤ ਸਿੰਘ ਔਲਖ ਨੇ ਇਹ ਕਾਰਜ ਜਾਰੀ ਰੱਖਿਆ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਜੱਦੋ-ਜਹਿਦ ਜਾਰੀ ਰੱਖੀ। ਸੋ ਉਹਨਾਂ ਤੋਂ ਬਾਅਦ ਕੌਂਸਲ ਆਫ ਖਾਲਿਸਤਾਨ ਦੇ ਮੌਜੂਦਾ ਪ੍ਰਧਾਨ ਡਾਕਟਰ ਬਖਸ਼ੀਸ਼ ਸਿੰਘ ਸੰਧੂ ਹਨ, ਜੋ ਰੈਫਰੈਂਡਮ 2020 ਦੀ ਮੁਹਿੰਮ ਨਾਲ ਜੁੜ ਕੇ ਖਾਲਿਸਤਾਨ ਦੀ ਪ੍ਰਾਪਤੀ ਲਈ ਲਗਾਤਾਰ ਯਤਨ ਕਰ ਰਹੇ ਹਨ। ਸੋ ਅੱਜ ਦੀ ਇਸ ਸਪਾਂਸਰਸ਼ਿਪ ਲਈ ਅਸੀਂ ਕੌਂਸਲ ਆਫ ਖਾਲਿਸਤਾਨ ਦੇ ਪ੍ਰਧਾਨ ਡਾਕਟਰ ਬਖਸ਼ੀਸ਼ ਸਿੰਘ ਸੰਧੂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਅੱਜ ਦੀ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਵਿਊਅਰਸ, ਅੱਜ ਸਰਕਾਰੇ ਖਾਲਸਾ ਦੇ ਮੁਖੀ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਦੁਨੀਆ ਨੂੰ ਅਲਵਿਦਾ ਕਿਹਾ 182 ਸਾਲ ਹੋ ਚੁੱਕੇ ਨੇ। ਸੋ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸਰਬ ਸਾਂਝਾ ਪੰਜਾਬੀ ਰਾਜ ਜਿਹੜਾ ਹੈ ਉਹ ਕਾਇਮ ਕੀਤਾ, ਜਿਸ ਦਾ ਧੁਰਾ ਇਨਸਾਫ ਅਤੇ ਮੈਰਿਟ ਸੀ। ਸੋ ਮਹਾਰਾਜਾ ਰਣਜੀਤ ਸਿੰਘ ਦੇ ਚੜ੍ਹਾਈ ਕਰਨ ਤੋਂ 10 ਸਾਲ ਦੇ ਵਿੱਚ ਜਿਹੜਾ ਵਿਸ਼ਾਲ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪਿਆ। ਸੋ ਪਿਛਲੇ 172 ਸਾਲ ਵਿੱਚ ਸਿੱਖ ਕੌਮ ਪਹਿਲਾਂ ਅੰਗਰੇਜ਼ਾਂ ਦੀ ਗੁਲਾਮੀ ਦੇ ਖਿਲਾਫ ਲੜਦੀ ਰਹੀ ਤੇ ਹੁਣ ਹਿੰਦੂਤਵੀ ਗੁਲਾਮੀ ਦੇ ਖਿਲਾਫ ਲੜਦਿਆਂ ਇੱਕ ਤੋਂ ਬਾਅਦ ਇੱਕ ਘੱਲੂਘਾਰੇ ਦਾ ਜਿਹੜਾ ਹੈ ਉਹ ਸ਼ਿਕਾਰ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਕੌਂਸਲ ਆਫ ਖਾਲਿਸਤਾਨ ਦੇ ਡਾਕਟਰ ਬਖਸ਼ੀਸ਼ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਅੱਜ ਕੱਲ੍ਹ ਉਹ ਪੂਰੀ ਤਰ੍ਹਾਂ ਪੂਰੀ ਤਨਦੇਹੀ ਨਾਲ ਸਿੱਖਸ ਫॉर ਜਸਟਿਸ ਦੇ ਨਾਲ ਜੁੜ ਕੇ ਰੈਫਰੈਂਡਮ 2020 ਦੀ ਮੁਹਿੰਮ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਔਰ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਵਕਤ ਨੇ ਸਾਨੂੰ ਸਭ ਨੂੰ ਸਿਆਣੇ ਬਣਾਇਆ ਹੈ। ਬਿਲਕੁਲ ਕੁਝ ਚੀਜ਼ਾਂ ਮੁੱਢਲੇ ਦਿਨਾਂ ਦੇ ਵਿੱਚ ਮੁੱਢਲੇ ਸਮਿਆਂ ਦੇ ਵਿੱਚ ਇਸ ਕਿਸਮ ਦੀਆਂ ਵੀ ਵਾਪਰਦੀਆਂ ਰਹੀਆਂ ਜਿਹੜੀਆਂ ਬਹੁਤ ਵਾਰ ਅਗਿਆਨਤਾ ਚੋਂ, ਅਣਜਾਣਪੁਣੇ ਚੋਂ ਜਾਂ ਕਈ ਵਾਰ ਕੱਚ ਘਰੜ ਤੌਰ ਤਰੀਕਿਆਂ ਚੋਂ ਨਿਕਲੀਆਂ। ਪਰ ਇਹ ਗੱਲ ਸਿਆਣਪ ਵਾਲੀ ਹੈ ਕਿ ਵਕਤ ਦੇ ਨਾਲ ਅਸੀਂ ਸਾਰੇ ਹੀ ਉਸ ਪਲੇਟਫਾਰਮ ਦੇ ਉੱਤੇ ਇਕੱਠੇ ਹਾਂ। ਬੇਸ਼ੱਕ ਹਰ ਇੱਕ ਨੇ ਆਪੋ ਆਪਣੇ ਅੰਦਾਜ਼ ਵਿੱਚ, ਆਪੋ ਆਪਣੇ ਵਿੱਤ ਅਨੁਸਾਰ ਜਾਂ ਆਪੋ ਆਪਣੀ ਸਮਰੱਥਾ ਅਨੁਸਾਰ
ਕੌਮੀ ਘਰ ਖਾਲਿਸਤਾਨ ਬਣਾਉਣ ਦੇ ਲਈ ਯੋਗਦਾਨ ਪਾਇਆ, ਜੀ ਅੱਜ ਵੀ ਪਾ ਰਹੇ ਨੇ। ਔਰ ਅਸੀਂ ਹਮੇਸ਼ਾ ਹੀ, ਮੈਂ ਲਗਭਗ ਪਿਛਲੇ 30 ਸਾਲ ਦੇ ਆਪਣੇ ਸਫ਼ਰ ਦੇ ਦੌਰਾਨ ਪੰਥਕ ਦੁਨੀਆ ਦੇ ਵਿੱਚ ਅਮਰੀਕਾ ਦੀ ਧਰਤੀ ਤੇ ਇਸ ਗੱਲ ਨੂੰ ਹਮੇਸ਼ਾ ਮੱਦੇਨਜ਼ਰ ਰੱਖਿਆ ਕਿ ਜਿਹੜਾ ਵੀ ਵੀਰ ਭੈਣ ਖਾਲਿਸਤਾਨ ਲਈ ਕੰਮ ਕਰਦਾ ਹੈ ਕਿਸੇ ਵੀ ਪਲੇਟਫਾਰਮ ਤੋਂ, ਅਸੀਂ ਉਸ ਨੂੰ ਆਪਣਾ ਸਾਥੀ, ਆਪਣਾ ਹਮਸਫਰ ਸਮਝਦੇ ਹਾਂ। ਔਰ ਕਦੇ ਵੀ ਆਪਣੀ ਲਿਖਤ ਰਾਹੀਂ ਜਾਂ ਆਪਣੇ ਲੈਕਚਰਸ ਦੇ ਵਿੱਚ ਅਸੀਂ ਕਿਸੇ ਦੇ ਖਿਲਾਫ ਕੋਈ ਜਿਹੜਾ ਭੰਡੀ ਪ੍ਰਚਾਰ ਤਾਂ ਦੂਰ ਦੀ ਗੱਲ, ਕੋਈ ਨੈਗੇਟਿਵ ਕਮੈਂਟ ਕਰਨ ਤੋਂ ਵੀ ਮੈਂ ਗਰੇਜ਼ ਕਰਦਾ। ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਕਿ ਇਹਨਾਂ 30-31 ਸਾਲਾਂ 'ਚ ਸਾਨੂੰ ਕਿਸ ਦੌਰ 'ਚੋਂ ਗੁਜ਼ਰਨਾ ਪਿਆ। ਔਰ ਅੱਜ ਵੀ ਕੁਝ ਜਿਹੜੇ ਨਾ ਸਮਝ ਕਿਸਮ ਦੇ ਲੋਕ ਨੇ ਜਿਨ੍ਹਾਂ ਦਾ ਮੈਂ ਸਮਝਦਾ ਵੀ ਪਤਾ ਨਹੀਂ, ਬਹੁਤ ਵਾਰ ਫਿਰ ਗੁਰਬਾਣੀ ਦੀ ਇਸ ਤੁਕ ਦੇ ਉੱਤੇ ਆ ਕੇ ਨਿਸ਼ਚਾ ਕਰਕੇ ਬੈਠ ਜਾਈਦਾ ਕਿ ਜਿਤ ਲਾਏ ਤਿਤ ਲਗੇ ਹਰ ਨਾਥ, ਨਾਨਕ ਇਨ ਕੈ ਕਛੂ ਨਾ ਹਾਥ। ਕਿ ਹੇ ਵਾਹਿਗੁਰੂ, ਤੂੰ ਜਿਹਨੂੰ ਜਿੱਥੇ ਜਿੱਥੇ ਲਾਇਆ ਹੋਇਆ ਉਹ ਉੱਥੇ ਉੱਥੇ ਲੱਗਾ ਹੋਇਆ, ਇਹਨਾਂ ਵਿਚਾਰਿਆਂ ਦੇ ਹੱਥ ਵਸ ਕੁਛ ਨਹੀਂ ਹੈ। ਔਰ ਡਾਕਟਰ ਬਖਸ਼ੀਸ਼ ਸਿੰਘ ਬੜੀ ਜ਼ੀਲ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਜਿਹੜੇ ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਪਹਿਲੇ ਦਿਨ ਤੋਂ ਹੀ ਮੈਂ ਦੇਖਿਆ ਕਿ ਵੀ ਉਹਨਾਂ ਦੀ ਕਮਿਟਮੈਂਟ, ਉਹਨਾਂ ਦੀ ਡਿਟਰਮੀਨੇਸ਼ਨ ਜਿਹੜੀ ਆ ਲਾਜਵਾਬ ਹੈ। ਔਰ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਇਹ ਬੇਸ਼ੱਕ ਜੂਨ ਦਾ ਮਹੀਨਾ ਕੱਲ ਮੁੱਕ ਜਾਣਾ, ਪਰ ਅਸੀਂ ਆਪਣੇ ਦਰਸ਼ਕਾਂ ਦੇ ਸੁਝਾਅ ਦੇ ਉੱਤੇ ਵੀ ਔਰ ਆਪਣੀ ਲੋੜ ਨੂੰ ਸਮਝਦਿਆਂ ਵੀ ਇਹ ਸਪਾਂਸਰਸ਼ਿਪ ਜਿਹੜੀ ਮੁਹਿੰਮ ਹੈ ਅਰਾਊਂਡ ਦਾ ਈਅਰ ਹੀ ਜਾਰੀ ਰੱਖਾਂਗੇ। ਔਰ ਅਸੀਂ ਆਪਣੇ ਵੀਰਾਂ ਭੈਣਾਂ ਨੂੰ, ਉਹ ਬੇਸ਼ੱਕ ਖਾਲਿਸਤਾਨ ਦੇ ਨਾਲ ਤੁਰੇ ਹੋਏ ਵੀਰ ਭੈਣਾਂ ਨੇ ਜਾਂ ਕਸ਼ਮੀਰ ਦੀ ਆਜ਼ਾਦੀ ਦੇ ਜਿਹੜੇ ਪਰਵਾਨੇ ਨੇ, ਜਾਂ ਸਾਡੇ ਪਾਕਿਸਤਾਨੀ ਭੈਣ ਭਰਾ ਨੇ ਜਿਹੜੇ ਸਾਡੇ ਨਾਲ ਹਮਦਰਦੀ ਰੱਖਦੇ ਨੇ, ਅਸੀਂ ਇਹ ਤਵੱਕੋ ਕਰਾਂਗੇ ਕਿ ਉਹ ਆਪਣੀ ਸਮਰੱਥਾ ਅਨੁਸਾਰ ਹਰ ਰੋਜ਼ ਦੇ ਪ੍ਰੋਗਰਾਮ ਨੂੰ, ਕਿਉਂਕਿ ਲਗਭਗ 22-23 ਪ੍ਰੋਗਰਾਮ ਮਹੀਨੇ 'ਚ ਹੁੰਦੇ ਨੇ, ਵੀਕਐਂਡ ਅਸੀਂ ਨਹੀਂ ਕਰਦੇ ਹਾਂ, ਉਹ ਜੇ ਸਾਨੂੰ ਜਿਹੜਾ ਸਪੋਰਟ ਮੁਹੱਈਆ ਕਰਵਾਉਣਗੇ ਤੇ ਅਸੀਂ ਟੀਵੀ 84 ਨੂੰ ਹੋਰ ਵੀ ਐਕਸਪੈਂਡ ਕਰਾਂਗੇ, ਅੱਗੇ ਵਧਾਵਾਂਗੇ। ਔਰ ਸਾਨੂੰ ਫਿਰ ਜਿਹੜਾ ਹੈ ਇਸ ਪਾਸੇ ਵੱਲ ਫਿਕਰ ਕਰਨ ਦੀ ਲੋੜ ਨਹੀਂ ਹੋਏਗੀ। ਸੋ ਅਸੀਂ ਆਸ ਕਰਦੇ ਹਾਂ ਕਿ ਸਾਡੇ ਵੀਰ ਭੈਣਾਂ ਜਿਹੜੇ ਨੇ ਉਹ ਅੱਗੇ ਆਉਣਗੇ ਔਰ ਟੀਵੀ 84 ਦਾ ਹਰ ਪ੍ਰੋਗਰਾਮ ਸੱਚੋ ਸੱਚ ਜਿਹੜਾ ਹੈ ਉਹ ਸਪਾਂਸਰਡ ਪ੍ਰੋਗਰਾਮ ਆਉਣ ਵਾਲੇ ਪੀਰੀਅਡ 'ਚ ਹੋਏਗਾ। ਤੁਸੀਂ ਬਿਲਕੁਲ ਠੀਕ ਕਿਹਾ ਕਿ ਜਦੋਂ ਅਸੀਂ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਕਰਦੇ ਹਾਂ, ਬੇਸ਼ੱਕ ਮੈਂ ਇਸ ਗੱਲ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਬਹੁਤ ਸਾਰੇ ਹੈਸ਼ਟੈਗ ਜਾਂ ਚਰਚਾਵਾਂ 27 ਜੂਨ ਨੂੰ ਹੋਈਆਂ ਮਹਾਰਾਜਾ ਰਣਜੀਤ ਸਿੰਘ ਦੀ 182ਵੀਂ ਡੈਥ ਐਨੀਵਰਸਰੀ ਨੂੰ ਲੈ ਕੇ। ਹਾਲਾਂਕਿ ਬੇਸ਼ੱਕ ਉਹ ਬਿਕਰਮੀ ਕੈਲੰਡਰ ਹੈ ਪਹਿਲਾ, ਜਾਂ ਮੂਲ ਨਾਨਕਸ਼ਾਹੀ ਕੈਲੰਡਰ ਹੈ 2003 ਦਾ, ਉਹਦੇ 'ਚ 29 ਜੂਨ ਦਾ ਦਿਨ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਬਰਸੀ ਦਾ ਦਿਨ ਹੈ। ਔਰ ਪਿਛਲੇ ਸਾਰੇ ਸਾਲਾਂ 'ਚ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ 'ਚੋਂ ਜਥੇ ਭੇਜੇ ਜਾਂਦੇ ਨੇ, ਕਿਉਂਕਿ ਸਾਲ ਦੇ ਵਿੱਚ ਜਦੋਂ ਨਹਿਰੂ ਲਿਆਕਤ ਅਲੀ ਪੈਕਟ ਹੋਇਆ ਤੇ 4 ਦਿਨ ਸਾਲ ਦੇ ਮੰਨੇ ਗਏ ਸੀ, ਜਿਹਦੇ 'ਚ ਕਿ ਭਾਰਤ ਵੱਲੋਂ ਸਿੱਖ ਯਾਤਰੂਆਂ ਨੂੰ ਆਉਣ ਦੀ ਇਜਾਜ਼ਤ ਸੀ। ਉਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਨਵੰਬਰ ਦੇ ਮਹੀਨੇ, ਜਿਹਦੀਆਂ ਡੇਟਸ ਆਬਵੀਅਸਲੀ ਕਿਉਂਕਿ ਉਹ ਮੂਨ ਨਾਲ ਜੁੜਿਆ ਹੋਇਆ ਹੈ, ਕੱਤਕ ਦੀ ਪੁੰਨਿਆ ਪੂਰਨਮਾਸ਼ੀ, ਸੋ ਉਹਦੀ ਡੇਟ ਬਦਲਦੀ ਰਹਿੰਦੀ ਹੈ, ਪਰ ਮੋਸਟਲੀ ਨਵੰਬਰ ਦੇ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਜਿਹੜਾ ਦੂਸਰਾ ਖਾਲਸਾ ਸਾਜਨਾ ਦਿਵਸ, ਜਿਹਨੂੰ ਆਮ ਜ਼ਬਾਨ ਪੰਜਾਬੀ 'ਚ ਵਿਸਾਖੀ ਕਿਹਾ ਜਾਂਦਾ, ਉਹ ਹੁਣ 14 ਅਪ੍ਰੈਲ ਫਿਕਸ ਹੈ ਨਾਨਕਸ਼ਾਹੀ ਕੈਲੰਡਰ ਮੁਤਾਬਕ। ਤੀਸਰਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਿਹੜੀ ਕਿ 16 ਜੂਨ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਉਸ ਤੇ, ਔਰ ਚੌਥਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਜਿਹੜੀ 29 ਜੂਨ ਨੂੰ ਸੈਲੀਬ੍ਰੇਟ ਕੀਤੀ ਜਾਂਦੀ ਹੈ ਉਹਨਾਂ ਦੀ ਸਮਾਧ ਦੇ ਉੱਤੇ। ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਔਰ ਉੱਥੇ 2 ਦਿਨ ਪਹਿਲਾਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਔਰ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਬੇਸ਼ੱਕ ਜੇ ਅਸੀਂ ਸਿੱਖ ਕਾਨਸੈਪਟ ਦੀ ਗੱਲ ਕਰੀਏ ਸਿਧਾਂਤ ਮੁਤਾਬਕ, ਤੇ ਫਿਰ ਕੋਈ ਰਾਜਿਆਂ ਮਹਾਰਾਜਿਆਂ ਦਾ ਕਾਨਸੈਪਟ ਸਿੱਖੀ ਦੇ ਵਿੱਚ ਨਹੀਂ ਹੈ ਤੇ ਨਾ ਹੀ ਕੋਈ ਸਮਾਧਾਂ ਬਣਾਉਣ ਦਾ। ਲੇਕਿਨ ਜਿਵੇਂ ਮੈਂ ਅਕਸਰ ਜਦੋਂ ਹਰ ਸਾਲ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਉਹਨਾਂ ਦੇ ਇਸ ਦਿਨ ਨੂੰ ਯਾਦ ਕਰਦੇ ਹਾਂ ਲਿਖਦਾ, ਤੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਕਈ ਵਾਰ ਤੁਸੀਂ ਆਪਣੀ ਗੁਆਚੀ ਸੋਵਰਨਿਟੀ ਨੂੰ ਜਦੋਂ ਲੱਭਣਾ ਚਾਹੁੰਦੇ ਹੋ, ਉਸ ਦੇ
ਨੈਣ ਨਕਸ਼ ਤਰਾਸ਼ਣਾ ਚਾਹੁੰਦੇ ਹੋ ਤੇ ਫਿਰ ਲੈ ਦੇ ਕੇ ਸਾਡੇ ਕੋਲ ਉਹੀ 골ਡਨ ਪੀਰੀਅਡ ਜਿਹੜਾ ਮਹਾਰਾਜਾ ਰਣਜੀਤ ਸਿੰਘ ਜਿਹੜੇ 1799 ਚ ਲਾਹੌਰ ਤਖਤ ਦੇ ਉੱਤੇ ਸਰਕਾਰੇ ਖਾਲਸਾ ਦੀ ਨੁਮਾਇੰਦਗੀ ਕਰਦੇ ਨੇ। ਉਹ ਕਿਸੇ ਫਾਰਮਲ ਤਖਤ ਤੇ ਨਹੀਂ ਬੈਠੇ, ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਔਰ ਉਹ ਵੀ ਸਿੱਖ ਕੌਮ ਦੇ ਵਿੱਚੋਂ ਸਿੰਘ ਸਾਹਿਬ ਕਹਾ ਕੇ ਖੁਸ਼ ਹੁੰਦੇ ਸੀ। ਹਾਲਾਂਕਿ ਉਹਨਾਂ ਦਾ ਮਹਾਰਾਜਗੀ ਕਿਉਂਕਿ ਉਸ ਖਿੱਤੇ ਦੇ ਵਿੱਚ ਜਿਹੜਾ ਬਾਦਸ਼ਾਹ ਲਈ ਲਫ਼ਜ਼ ਉਸ ਦਾ ਪੈਰਲਲ ਰਾਜਾ ਸੀ ਤੇ ਜਿਹੜਾ ਵੱਡਾ ਹੋ ਜਾਏ ਤਾਂ ਉਹਨੂੰ ਮਹਾਰਾਜਾ ਕਹਿੰਦੇ ਸੀ, ਗ੍ਰੇਟ ਕਿੰਗ। ਇਹ ਕਿਵੇਂ ਮਹਾਰਾਜਗੀ ਦਾ ਪਾਰਟ ਆਇਆ, ਲੇਕਿਨ ਕਿਉਂਕਿ ਮੈਂ ਅਕਸਰ ਇਹ ਜ਼ਿਕਰ ਕਰਦਾ ਹਾਂ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ 1710 ਦੇ ਵਿੱਚ ਕਾਇਮ ਕੀਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਨਾ ਮਹਾਰਾਜਾ ਬਣੇ, ਨਾ ਉਹ ਕੋਈ ਤਖਤ ਸੀ, ਨਾ ਹੀ ਉਹਨਾਂ ਨੇ ਆਪਣੇ ਨਾਂ ਤੇ। ਇਹ ਤਾਂ ਠੀਕ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਵੀ ਉਹੀ ਪੈਟਰਨ ਜੇ ਸਿੱਕਾ ਚਲਾਇਆ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਂ ਤੇ ਜੇ ਰਾਇਲ ਸਟੈਂਪ ਮੋਹਰ ਸੀ ਤੇ ਉਸ ਦੇ ਉੱਤੇ ਅਕਾਲ ਸਹਾਇ ਔਰ ਉਸ ਦੇ ਉੱਤੇ ਇਹੀ ਲਫ਼ਜ਼ ਜਿਹੜੇ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਪਹਿਲਾ ਰਾਜ ਜਿਹੜਾ ਉਹਨਾਂ ਨੇ ਸਥਾਪਿਤ ਕੀਤਾ ਉਹਦੇ ਵੇਲੇ ਸੀ ਕਿ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ ਇਕਨੋਮਿਕਲ ਪ੍ਰੋਸਪੈਰਿਟੀ, ਤੇਗ ਜਿਹੜੀ ਜਸਟਿਸ ਲਈ ਵੀ ਹੈ, ਇਕੁਆਲਿਟੀ ਨੂੰ ਵੀ ਰਿਪਰੈਜ਼ੈਂਟ ਕਰਦੀ ਹੈ, ਤੁਹਾਡੀ ਸਟਰੈਂਥ ਨੂੰ ਵੀ ਸ਼ੋਅ ਕਰਦੀ ਹੈ, ਫਤਿਹ ਜਿਹੜੀ ਕਿ ਵਿਕਟਰੀ ਜਿਹਨੂੰ ਕਿ ਅਸੀਂ ਹਮੇਸ਼ਾ ਸਮਝਦੇ ਹਾਂ ਕਿ ਜੇ ਤੁਸੀਂ ਸੱਚ ਦੇ ਰਸਤੇ ਤੇ ਤੁਰਦੇ ਹੋ ਤਾਂ ਫਿਰ ਇਹ ਰੱਬ ਦੇ ਹੱਥ ਵੱਸ ਹੈ ਕਿ ਰੱਬ ਨੇ ਕਿਹਨੂੰ ਫਤਿਹ ਦੇਣੀ ਹੈ, ਕਿਹਨੂੰ ਸ਼ਿਕਸਤ ਦੇਣੀ ਹੈ। ਤੇ ਨੁਸਰਤ ਬੇਦਰੰਗ ਕਿ ਜਦੋਂ ਤੁਸੀਂ ਰੱਬ ਦੀ ਉਸ ਭਰੋਸੇ ਦੇ ਉੱਤੇ ਕੋਈ ਵੀ ਕੰਮ ਕਰਦੇ ਹੋ ਫਿਰ ਉਸ ਦੀਆਂ ਅਟੁੱਟ ਬਖਸ਼ਿਸ਼ਾਂ ਹੁੰਦੀਆਂ ਨੇ, ਅਨਹਿੰਡਰਡ ਸਪਲਾਈਜ਼ ਜਿਹੜੀਆਂ ਨੇ ਉਹ ਹਮੇਸ਼ਾ ਰਹਿੰਦੀਆਂ ਨੇ। ਇਹ ਸਾਡਾ ਫੇਥ ਹੈ ਔਰ ਇਹੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਲਸਫਾ ਹੈ। ਹੁਣ ਗੱਲ ਜੇ ਅਸੀਂ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅੱਜ ਦੇ ਦਿਨ ਜੇ ਉਹਨਾਂ ਦੇ ਇਸ ਕੈਲਕੂਲੇਸ਼ਨ ਨੂੰ ਦੇਖੀਏ ਤੇ 182 ਸਾਲ ਲਗਭਗ ਬਣਦੇ ਨੇ। ਉਹਨਾਂ ਦਾ ਉਹ ਤੀਸਰੀ ਜਨਰੇਸ਼ਨ ਸੀ ਆਪਣੀ ਫੈਮਿਲੀ ਦੀ ਜਿਹੜੇ ਰਾਇਲ ਜਿਹੜੇ ਨੇ ਫੈਮਿਲੀ ਦੇ ਨਾਲ 3 ਜਨਰੇਸ਼ਨਾਂ ਜੁੜਦੀਆਂ ਨੇ। ਉਹਨਾਂ ਦੇ ਗ੍ਰੈਂਡਫਾਦਰ ਜਿਨ੍ਹਾਂ ਨੂੰ ਅਸੀਂ ਦਾਦਾ ਜੀ ਕਹਾਂਗੇ, ਸਰਦਾਰ ਚੜ੍ਹਤ ਸਿੰਘ, ਜਿਨ੍ਹਾਂ ਨੇ ਉਹ ਮਿਸਲ ਜਿਹਦਾ ਨਾਂ ਸ਼ੁਕਰ ਚੱਕੀਆ। ਬੇਸ਼ੱਕ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਵੱਲ ਦੇਖਦੇ ਹਾਂ ਉਹਨਾਂ ਦਾ ਜਨਮ ਗੁਜਰਾਂਵਾੜੇ 'ਚ ਹੁੰਦਾ ਹੈ ਔਰ ਇਹ ਜਿਹੜਾ 13 ਨਵੰਬਰ 1780 ਨੂੰ, ਹਾਲਾਂਕਿ ਇੱਕ ਹਿਸਟੋਰੀਅਨਸ ਦਾ ਜਿਹੜਾ ਪਾਰਟ ਹੈ ਉਹ ਥੋੜਾ ਜਿਹਾ ਡਿਸਐਗਰੀ ਕਰਦਾ ਹੈ। ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਥਾਂ ਹੈ ਬੱਡ ਰੁੱਖਾਂ, ਜਿੱਥੇ ਜ਼ਾਹਰ ਹੈ ਕਿ ਜਿਹੜਾ ਪੇਕਾ ਪਿੰਡ ਸੀ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ, ਜਿਨ੍ਹਾਂ ਦਾ ਨਾਂ ਰਾਜ ਕੌਰ ਸੀ, ਔਰ ਉੱਥੇ ਇਹ ਮੰਨਿਆ ਜਾਂਦਾ ਹੈ ਕਿ ਵੀ ਉਹਨਾਂ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਦਾ ਬੱਡ ਰੁੱਖਾਂ 'ਚ ਹੋਇਆ ਕਿਉਂਕਿ ਉਹਦੇ ਲਈ ਇੱਕ ਇਹ ਪਰੰਪਰਾ ਵੀ ਕੋਟ ਕੀਤੀ ਜਾਂਦੀ ਹੈ ਇਹਨੂੰ ਜਸਟੀਫਾਈ ਕਰਨ ਲਈ ਕਿ ਅਕਸਰ ਜਣੇਪੇ ਤੋਂ ਪਹਿਲਾਂ ਜਿਹੜੀਆਂ ਨੇ ਬੀਬੀਆਂ ਉਹ ਆਪਣੇ ਪੇਕੇ ਆ ਜਾਂਦੀਆਂ ਸੀ। ਇਸ ਲਈ ਬਹੁਤ ਵਾਰ ਜਿਹੜਾ ਪਹਿਲਾ ਜਾਂ ਉਹਨਾਂ ਦੇ ਜਿਹੜੇ ਬੱਚੇ ਬੱਚੀਆਂ ਨੇ ਉਹ ਪੇਕਿਆਂ 'ਚ ਪੇਕੇ ਹੀ ਹੁੰਦੇ ਸੀ। ਲੇਕਿਨ ਦੂਸਰੇ ਪਾਸੇ ਅਸੀਂ ਗੁਜਰਾਂਵਾਲੇ ਦੇ ਵਿੱਚ ਜਿੱਥੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ 10 ਸਾਲ ਬਾਅਦ ਵੀ ਸਿੱਖ ਰਾਜ ਰਿਹਾ, ਜਿਹੜੀ ਸਮਾਧ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ 'ਚ ਬਣੀ ਹੋਈ ਹੈ ਇਹ ਅੰਗਰੇਜ਼ਾਂ ਦੇ ਪੰਜਾਬ ਨੂੰ ਬ੍ਰਿਟਿਸ਼ ਰਾਜ ਦਾ ਹਿੱਸਾ ਬਣਾਉਣ ਤੋਂ ਪਹਿਲਾਂ ਬਣ ਚੁੱਕੀ ਸੀ। ਇਹ 1839 'ਚ ਇੱਕਦਮ ਬਾਅਦ ਹੀ ਇਸ ਦੀ ਸ਼ੁਰੂਆਤ ਹੋਈ ਔਰ ਉਹਦੇ 'ਚ ਸਿੱਖ ਆਰਕੀਟੈਕਟ ਵੀ ਨਜ਼ਰ ਆਉਂਦਾ ਹੈ ਔਰ ਉਸ ਦੀ ਇੱਕ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਸੰਸਕਾਰ ਹੁੰਦਾ ਇਸੇ ਥਾਂ ਤੇ ਜਿੱਥੇ ਜ਼ਾਹਰ ਹੈ ਸਮਾਧ ਉੱਥੇ ਹੀ ਬਣਦੀ ਹੈ ਜਿੱਥੇ ਕ੍ਰੀਮੇਟ ਕੀਤਾ ਜਾਂਦਾ ਹੈ ਔਰ ਇਹ ਪਲੇਸ ਜਿਹੜਾ ਬਾਦਸ਼ਾਹੀ ਮਸਜਿਦ ਹੈ ਜਿਹੜੀ ਬੜੀ ਰਾਇਲ ਮੌਸਕ ਹੈ ਔਰ ਡੇਰਾ ਸਾਹਿਬ ਲਾਹੌਰ ਜਿੱਥੇ ਗੁਰੂ ਅਰਜਨ ਸਾਹਿਬ ਦੀ ਰਾਵੀ ਦੇ ਕੰਢੇ ਜਿੱਥੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਸ ਦੇ ਵਿੱਚ ਜਦੋਂ ਤੁਸੀਂ ਉਸ ਹਿੱਸੇ 'ਚ ਜਾਂਦੇ ਹੋ ਤੇ ਇਹ ਤਿੰਨੋਂ ਹੀ ਸਟਰਕਚਰ ਬਾਦਸ਼ਾਹੀ ਮਸਜਿਦ ਔਰ ਨਾਲ ਦੀ ਨਾਲ ਜਿਹੜਾ ਉੱਚਾ ਨਿਸ਼ਾਨ ਸਾਹਿਬ ਔਰ ਜਿਹੜੀ ਡੋਮ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੀ ਔਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਔਰ ਜ਼ਾਹਰ ਹੈ ਕਿ ਇਹ ਦੋਨੋਂ ਹੀ ਡੇਰਾ ਸਾਹਿਬ ਲਾਹੌਰ ਵੀ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਹੀ ਬਣਿਆ ਔਰ ਜਿਹੜੀ ਸਮਾਧ ਹੈ ਇਹ ਜਿਹੜਾ ਸਿੱਖ ਆਰਕੀਟੈਕਟ ਜਿਸ ਦੇ ਵਿੱਚ ਇੱਕ ਯੂਨੀਕ ਕੰਬੀਨੇਸ਼ਨ ਹੈ ਮੁਗਲ ਆਰਟ ਦਾ ਵੀ
ਟ੍ਰੈਡੀਸ਼ਨਲ ਆਰਟ ਦਾ ਵੀ ਔਰ ਆਪਣਾ ਯੂਨੀਕ ਆਰਟ ਹੈ, ਜਿਵੇਂ ਸਿੱਖ ਆਰਟ ਇਸ ਨੂੰ ਕਿਹਾ ਜਾਂਦਾ ਹੈ, ਉਹ ਤੁਸੀਂ ਦੇਖ ਸਕਦੇ ਹੋ। ਔਰ ਇਸ 'ਚ ਕੋਈ ਦੋ ਰਾਵਾਂ ਨਹੀਂ ਕਿ ਅਸੀਂ ਜਦੋਂ ਗੱਲ ਕਰਦੇ ਹਾਂ ਇਹਦੇ ਬਾਵਜੂਦ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ। ਔਰ ਮੈਂ ਅਕਸਰ ਇੱਕ ਘਟਨਾ ਕੋਟ ਕਰਦਾ ਹਾਂ, ਕੈਲੀਫੋਰਨੀਆ 'ਚ ਇੱਕ ਸਾਡੇ 20-25 ਸਿੰਘ ਸਿੰਘਣੀਆਂ ਦਾ ਗਰੁੱਪ ਬੈਠਾ ਸੀ, ਕਾਫੀ 25 ਸਾਲ ਪੁਰਾਣੀ ਗੱਲ ਹੋਏਗੀ। ਡਿਸਕਸ਼ਨ ਚੱਲ ਰਹੀ ਸੀ, ਮਹਾਰਾਜਾ ਰਣਜੀਤ ਸਿੰਘ ਦੀਆਂ ਇੱਕ ਸੱਜਣ ਜਿਹੜੇ ਨਵੇਂ ਜਿਹੜੇ ਹਿਸਟੋਰੀਅਨ ਜਿਨ੍ਹਾਂ ਦਾ ਕੰਮ ਹੀ ਜਿਹੜਾ ਉਹ ਨੁਕਸ ਕੱਢਣਾ ਹੁੰਦਾ, ਉਹ ਲੱਗੇ ਹੋਏ ਸੀ ਮਹਾਰਾਜਾ ਰਣਜੀਤ ਸਿੰਘ ਦੀਆਂ ਖਾਮੀਆਂ ਗਿਣਾਉਣ ਕਿ ਭਾਈ ਆਹ ਵੀ ਕਮਜ਼ੋਰੀ, ਆਹ ਵੀ ਕਮਜ਼ੋਰੀ, ਆਹ ਵੀ ਕਮਜ਼ੋਰੀ। ਤੇ ਇੱਕ ਸੱਜਣ ਜਿਹੜੇ ਪਿੱਛੇ ਬੈਠੇ ਸੀ ਉਹ ਅਖੀਰ 'ਚ ਕਹਿਣ ਲੱਗੇ, ਭਾਈ ਇਹ ਬਿਲਕੁਲ ਜੋ ਕਹਿੰਦੇ ਸਰਦਾਰ ਸਾਹਿਬ ਨੇ ਕਿਹਾ, ਵੱਡੇ ਇਤਿਹਾਸਕਾਰਾਂ ਨੂੰ ਪੜ੍ਹਦੇ ਨੇ, ਬਿਲਕੁਲ ਠੀਕ ਹੈ। ਪਰ ਉਹਨਾਂ ਨੇ ਕਿਹਾ ਭਾਈ ਚਲੋ ਇੱਦਾਂ ਕਰੋ, ਇੱਕ ਨਕੰਮਾ ਰਣਜੀਤ ਸਿੰਘ ਹੀ ਜੰਮ ਦਿਓ, ਘੱਟੋ ਘੱਟ ਗੁਲਾਮੀ ਦੇ ਸੰਗਲ ਜਿਹਨੂੰ ਅਸੀਂ 1849 ਤੋਂ ਭੋਗ ਰਹੇ ਹਾਂ, ਪਹਿਲਾਂ 98 ਸਾਲ ਅੰਗਰੇਜ਼ਾਂ ਦੀ ਗੁਲਾਮੀ, ਤੇ ਹੁਣ ਅਸੀਂ ਇਹਨਾਂ ਦੀ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਹੈ, ਕੋਈ ਨਕੰਮਾ ਰਣਜੀਤ ਸਿੰਘ ਹੀ ਆ ਜਾਏ ਜਿਹੜਾ ਸਾਨੂੰ ਇਸ ਗੁਲਾਮੀ ਤੋਂ ਸਾਡਾ ਛੁਟਕਾਰਾ ਕਰਵਾਏ। ਸੋ ਮੈਂ ਜਿਹੜਾ ਉਸ ਨੂੰ ਕਿਹਾ, ਮੈਂ ਕਿਹਾ ਜੀ ਇਹ ਇੱਕ ਲਾਈਨ ਜਿਹੜੀ ਹੈ ਸਾਡੀ ਕਹਾਣੀ ਕਹਿੰਦੀ ਹੈ ਕਿ ਜਦੋਂ ਅਸੀਂ ਉਹਨਾਂ ਦਿਨਾਂ ਨੂੰ ਯਾਦ ਕਰਦੇ ਹਾਂ ਤੇ ਜ਼ਾਹਰ ਹੈ ਕਿ ਅਸੀਂ ਆਪਣੀ ਗੁਆਚੀ ਸੋਵਰਨਿਟੀ, ਗੁਆਚੀ ਬਾਦਸ਼ਾਹਤ ਦੇ ਜਿਹੜੇ ਆ ਉਹ ਨਿਸ਼ਾਨ ਲੱਭ ਰਹੇ ਹੁੰਦੇ ਆ, ਉਹਦੇ ਨੈਣ ਨਕਸ਼ ਲੱਭ ਰਹੇ ਹੁੰਦੇ ਆ। ਔਰ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆਪਣੀਆਂ ਕਮਜ਼ੋਰੀਆਂ ਬਾਰੇ ਜਾਂ ਉਹ ਇੱਕ ਡਿਵਾਊਟ ਸਿੱਖ ਹੋਣ ਦੇ ਨਾਤੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਇਹ ਕਹਿੰਦੇ ਸੀ ਕਿ ਭਾਈ ਮੈਂ ਤਾਂ 10ਵੇਂ ਪਾਤਸ਼ਾਹ ਦਾ ਰਣਜੀਤ ਨਗਾਰਾ, ਕਿਉਂਕਿ ਜਦੋਂ ਉਹਨਾਂ ਨੇ ਪਹਿਲਾ ਨਗਾਰਾ ਅਨੰਦਪੁਰ ਸਾਹਿਬ 'ਚ, ਔਰ ਜਦੋਂ ਅਸੀਂ ਨਗਾਰੇ ਦੀ ਗੱਲ ਕਰਦੇ ਹਾਂ ਇਹ ਵੀ ਸੋਵਰਨਿਟੀ ਦੀ ਨਿਸ਼ਾਨੀ ਹੈ। ਔਰ ਜਦੋਂ ਤੁਸੀਂ ਡਿਫਾਈ ਕਰਦੇ ਹੋ ਕਿਸੇ ਨੂੰ ਵੀ, ਤੁਸੀਂ ਤਖਤ ਬਣਾਇਆ ਦਿੱਲੀ ਤਖਤ ਤੋਂ 2 ਫੁੱਟ ਉੱਚਾ ਅਕਾਲ ਤਖਤ, ਨਗਾਰਾ ਔਰ ਮੀਰੀ ਪੀਰੀ ਦੀਆਂ 2 ਤਲਵਾਰਾਂ 6ਵੇਂ ਪਾਤਸ਼ਾਹ ਨੇ ਪਹਿਨੀਆਂ। ਔਰ 10ਵੇਂ ਪਾਤਸ਼ਾਹ ਨੇ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਉਹਨਾਂ ਨੇ ਮੁਕਾਮ ਕੀਤਾ, ਔਰ ਜਿਹੜਾ ਨਗਾਰਾ ਵੱਡਾ ਜਿਸ ਦੀ ਆਵਾਜ਼, ਕਿਉਂਕਿ ਪਹਾੜੀ ਇਲਾਕਾ ਹੈ, ਸ਼ਿਵਾਲਿਕ ਹਿਲਸ ਨੇ, ਉਹਦਾ ਨਾਂ ਰਣਜੀਤ ਨਗਾਰਾ ਰੱਖਿਆ ਗਿਆ ਸੀ। ਇਹ ਵੱਖਰੀ ਗੱਲ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਰਣਜੀਤ ਸਿੰਘ ਰੱਖਿਆ ਗਿਆ, ਉਸ ਦਾ ਪਿਛੋਕੜ ਹੈ ਕਿ ਉਹਨਾਂ ਦੇ ਪਿਤਾ ਮਹਾਂ ਸਿੰਘ ਜਿਹੜੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਜੰਗ ਦੇ ਵਿੱਚ ਹੀ ਸ਼ਹੀਦ ਹੋਏ, 29 ਸਾਲ ਦੀ ਉਮਰ 'ਚ ਹੀ। ਲੇਕਿਨ ਉਸ ਜ਼ਮਾਨੇ 'ਚ 14-15 ਸਾਲ ਦੇ ਵਿਆਹ ਹੋ ਜਾਂਦੇ ਸੀ। ਔਰ ਜਦੋਂ ਉਹਨਾਂ ਨੇ ਜੰਗ ਜਿੱਤਿਆ ਜਿੱਥੇ ਵੀ ਉਹ ਸੀ, ਤੇ ਇਹ ਉਹਨਾਂ ਨੂੰ ਖਬਰ ਮਿਲੀ ਕਿ ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ। ਔਰ ਉਹਨਾਂ ਨੇ ਇਸ ਖੁਸ਼ੀ 'ਚ, ਕਿਉਂਕਿ ਉਹ ਜੰਗ ਉਹਨਾਂ ਨੇ ਜਿੱਤਿਆ ਸੀ, ਰਣਜੀਤ ਦਾ ਰਣ ਕਹਿੰਦੇ ਹੀ ਜੰਗ ਦੇ ਮੈਦਾਨ ਨੂੰ ਨੇ ਜਿੱਤਣਾ ਫਤਿਹ ਹੈ, ਤੇ ਉਹਨਾਂ ਨੇ ਰਣਜੀਤ ਨਾਂ ਰੱਖਿਆ ਕਿ ਭਾਈ ਇਹ ਇੱਕ ਚੰਗੀ ਖਬਰ, ਜਦੋਂ ਕਿ ਮੈਂ ਜੰਗ ਵੀ ਜਿੱਤਿਆ, ਹਾਲਾਂ ਜੰਗ ਦੇ ਮੈਦਾਨ 'ਚ ਹੀ ਉਹਨਾਂ ਦੀ ਬਾਅਦ ਦੇ ਵਿੱਚ ਜਿਹੜੀ ਹੈ ਉਹ ਸ਼ਹਾਦਤ ਵੀ ਹੁੰਦੀ। ਔਰ ਜਿਵੇਂ ਮੈਂ ਕਿਹਾ ਕਿ ਵੀ ਚੜ੍ਹਤ ਸਿੰਘ ਉਹਨਾਂ ਦੇ ਦਾਦਾ ਜਿਹੜੇ ਇੱਕ ਬਹੁਤ ਬਹਾਦਰ ਯੋਧੇ, ਔਰ ਇਸ ਗੱਲ ਦਾ ਧਿਆਨ ਰਿਹਾ ਕਿ ਕੁਝ ਚੀਜ਼ਾਂ ਹਿਸਟਰੀ ਦੀਆਂ ਡੇਟ ਲਾਈਨਸ ਤੁਹਾਨੂੰ ਈਵਨ ਯਾਦਾਸ਼ਤ ਵੀ ਮਦਦ ਕਰਦੀਆਂ ਨੇ, ਲੇਕਿਨ ਕੁਝ ਹਿਸਟਰੀ ਦੇ ਟਰਨਿੰਗ ਪੁਆਇੰਟ ਵੀ ਹੁੰਦੇ ਨੇ। ਜਦੋਂ ਅਸੀਂ 1839 29 ਜੂਨ ਦੀ ਗੱਲ ਕਰਦੇ ਹਾਂ ਤੇ ਇੱਕਦਮ 1739 ਜਿਹੜਾ ਹੈ ਉਹ ਦਿਮਾਗ ਦੇ ਵਿੱਚ ਆਉਂਦਾ ਕਿ 100 ਸਾਲ ਪਹਿਲਾਂ, ਹਾਲਾਂ ਅਸੀਂ ਗੱਲ ਕੀਤੀ ਕਿ 1710 ਦੇ ਵਿੱਚ ਪਹਿਲਾ ਸਿੱਖ ਰਾਜ ਸਥਾਪਿਤ ਹੁੰਦਾ ਹੈ, ਜਿਹੜਾ ਥੋੜ੍ਹ ਚਿਰ ਹੈ, 4-5 ਸਾਲ ਇਲਾਕਾ ਆਇਆ ਗਿਆ। 1716 ਦੇ ਵਿੱਚ ਸ਼ਹਾਦਤ ਹੋ ਜਾਂਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ। ਫਿਰ ਅਗਲੇ ਜਿਹੜੇ 10-15 ਸਾਲ ਨੇ ਉਹ ਬਹੁਤ ਡਿਫਿਕਲਟ ਡੇਜ਼ ਨੇ, ਪਰਸੀਕਿਊਸ਼ਨ ਦਾ ਦੌਰ, ਥਾਂ ਤੇ ਸ਼ਿਕਾਰ, ਜਾਂ ਇਉਂ ਕਿਹਾ ਜਾਏ ਕਿ ਇੱਕ ਵਾਰ ਇਹ ਲੱਗਣ ਲੱਗ ਗਿਆ ਕਿ ਭਾਈ ਇਹ ਜਿਹੜੀ ਇੱਕ ਲਹਿਰ ਖੜੀ ਹੋਈ ਸੀ, ਖਾਲਸਾ ਲਹਿਰ, ਸਿੱਖ ਲਹਿਰ, ਜਿਨ੍ਹਾਂ ਨੇ ਆਪਣਾ ਰਾਜ ਭਾਗ ਤੇ ਕਲੇਮ ਕੀਤਾ ਸੀ, ਉਹ ਖਤਮ ਕਰ ਦਿੱਤੀ ਗਈ ਹੈ। ਔਰ ਜਿੰਨੇ ਕੁ ਬਚੇ ਵੀ ਸਿੱਖ ਉਹ ਦੂਰ ਦੁਰਾਡੇ ਨਿਕਲ ਗਏ, ਕੋਈ ਬੀਕਾਨੇਰ ਦੇ ਮਾਰੂਥਲਾਂ 'ਚ, ਕੋਈ ਲੱਖੀ ਜੰਗਲ 'ਚ, ਕੋਈ ਛੰਬਾਂ 'ਚ ਜਾ ਲੁਕੇ। ਔਰ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਜਿਵੇਂ ਬੁਨਿਆਦੀ ਕਰਾਉਣ ਵਾਲੀ ਗੱਲ ਸੀ ਕਿ ਭਾਈ ਅਸੀਂ ਇਹ ਲਹਿਰ ਮੁਕਾ ਦਿੱਤੀ ਹੈ, ਲੇਕਿਨ ਹੌਲੀ ਹੌਲੀ 1730 ਤੱਕ ਪਹੁੰਚਦੇ ਆ, ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਇਹ ਜਿਹੜੀ ਬਾਦਸ਼ਾਹਤ ਹੁੰਦੀ ਹੈ, ਪੈਲੇਸ ਇੰਟਰੀਗਸ ਉਹਦੇ ਨਾਲ ਜੁੜੀਆਂ ਹੁੰਦੀਆਂ ਨੇ, ਮਹਿਲਾਂ ਦੇ ਵਿੱਚ ਸਾਜ਼ਿਸ਼ਾਂ, ਤਾਕਤ ਦਾ ਨਸ਼ਾ, ਪੁੱਤਰਾਂ ਦੇ ਵਿੱਚ ਆਪਸ 'ਚ ਜਿਹੜਾ ਉਹ ਲੜਾਈ, ਪਿਓ ਨੂੰ ਕਿਵੇਂ ਜਿਹੜਾ ਪਾਸੇ ਕਰਨਾ ਹੈ। ਫਿਰ
ਜਿਹੜੇ ਦਰਬਾਰੀ, ਕਿਉਂਕਿ ਮੁਗਲ ਕੋਰਟ ਵੀ ਜਿਹੜਾ ਹੈ ਉਹਦੇ 'ਚ ਆਪਣੀ ਕਿਸਮ ਦੀਆਂ ਸਾਜ਼ਿਸ਼ਾਂ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਔਰੰਗਜ਼ੇਬ ਤੱਕ ਪਹੁੰਚਦੇ ਆ ਜਿਹੜਾ ਦਿੱਲੀ ਦਰਬਾਰ ਹੈ, ਮੁਗਲਿਆ ਦਰਬਾਰ, ਉਹ ਫਿਰ ਕਮਜ਼ੋਰੀ ਵੱਲ ਹੀ ਵਧਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਔਰੰਗਜ਼ੇਬ ਨੇ ਸਭ ਤੋਂ ਵੱਡੀ ਸਲਤਨਤ ਕਾਇਮ ਕੀਤੀ ਸਾਰੇ ਮੁਗਲ ਬਾਦਸ਼ਾਹਾਂ 'ਚ। ਬਾਬਰ ਦਾ ਲੜਕਾ ਹਮਾਯੂੰ, ਫਿਰ ਅਕਬਰ, ਫਿਰ ਜਹਾਂਗੀਰ, ਫਿਰ ਸ਼ਾਹਜਹਾਂ, ਫਿਰ ਔਰੰਗਜ਼ੇਬ ਨੇ ਬਹੁਤ ਵੱਡੀ ਸਲਤਨਤ ਕਾਇਮ ਕੀਤੀ। ਲੇਕਿਨ ਉਹ ਪੀਕ ਸੀ ਮੁਗਲਿਆ ਸਾਮਰਾਜ ਦੀ। ਉਸ ਤੋਂ ਬਾਅਦ ਉਹਦਾ ਡਿਕਲਾਈਨ ਸ਼ੁਰੂ ਹੋਇਆ ਔਰ ਉਹ ਫਿਰ ਕਮਜ਼ੋਰ ਹੀ ਹੁੰਦੀ ਚਲੀ ਗਈ। ਔਰ ਜਿਹੜਾ ਇੱਕ ਵੱਡਾ ਝਟਕਾ ਜਿਹਨੇ ਜਿੱਥੇ ਦਿੱਲੀ ਦੇ ਮੁਗਲ ਦਰਬਾਰ ਨੂੰ ਬਿਲਕੁਲ ਜਿਹੜਾ ਹਿਲਾ ਦਿੱਤਾ, ਉਹਦੀਆਂ ਜੜ੍ਹਾਂ ਹਿਲਾ ਦਿੱਤੀਆਂ ਔਰ ਸਿੱਖ ਰਾਜ ਨੂੰ ਵੀ ਖੜਾ ਕਰਨ 'ਚ ਉਸ ਝਟਕੇ ਨੇ ਮਦਦ ਕੀਤੀ, ਉਹ ਸੀ ਨਾਦਰ ਸ਼ਾਹ ਦਾ 1739 ਦੇ ਵਿੱਚ ਦਿੱਲੀ ਦੇ ਉੱਤੇ ਧਾਵਾ। ਔਰ ਮੁਹੰਮਦ ਸ਼ਾਹ ਰੰਗੀਲਾ ਬਾਦਸ਼ਾਹ, ਜਿਹੜਾ ਰੰਗੀਲਾ ਨਾਂ ਹੀ ਦੱਸਦਾ ਹੈ ਵੀ ਉਹ ਆਪਣਾ ਜਿਹੜਾ ਉਸ ਕਿਸਮ ਦੀਆਂ ਕਵਾਲੀਆਂ ਔਰ ਨਾਚ ਗਾਣੇ ਦੇ ਵਿੱਚ ਹੀ ਮਸਤ ਰਹਿਣ ਵਾਲਾ ਬੈਡ ਐਡਮਿਨਿਸਟ੍ਰੇਟਰ, ਔਰ ਮੇਰੇ ਖਿਆਲ 25-30 ਸਾਲ ਦੇ ਕਰੀਬ ਹੋ ਰਿਹਾ। ਔਰ ਨਾਦਰ ਸ਼ਾਹ ਨੇ ਫਿਰ ਨਾ ਸਿਰਫ ਦਿੱਲੀ ਦੇ ਵਿੱਚ ਕਤਲੇਆਮ ਕੀਤਾ, ਲੁੱਟਮਾਰ ਕੀਤੀ, ਉਹਨੇ ਕਿਵੇਂ ਜਿਹੜਾ ਉਹਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਕਈ ਊਂਠ ਗੱਡੇ ਭਰ ਕੇ ਜਿਹੜੇ ਜਾਇਦਾਦ ਜੇਵਰਾਤ ਦੇ ਜਦੋਂ ਉਹਨੇ ਉਹਨਾਂ ਦਾ ਉਹ ਖੋਲ੍ਹਿਆ ਤੋਸ਼ਾਖਾਨਾ ਮੁਗਲਿਆ ਸਲਤਨਤ ਦਾ, ਤੇ ਉਹਦੀਆਂ ਅੱਖਾਂ 'ਚੋਂ ਆ ਗਈਆਂ ਕਿ ਵੀ ਉਹ ਜੋ ਕੁਛ ਉਹਨਾਂ ਨੇ 200-250 ਸਾਲ 'ਚ 200 ਸਾਲ 'ਚ ਇਕੱਠਾ ਕੀਤਾ ਸੀ, ਕਿਉਂਕਿ 1526 'ਚ ਬਾਬਰ ਨੇ ਦਿੱਲੀ ਦੇ ਉੱਤੇ ਰਾਜ ਕੀਤਾ। ਸੋ ਆਲਮੋਸਟ ਜਿਹੜਾ 200 ਪਲੱਸ ਹੀ ਹੈ ਉਹ ਸਾਰਾ ਲੱਦ ਕੇ ਲੈ ਗਿਆ ਔਰ ਜਾਣ ਲੱਗੇ ਕੋਹ ਨੂਰ ਹੀਰਾ ਵੀ, ਕਿਉਂਕਿ ਬਹੁਤ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਹੁੰਦਿਆਂ ਕੋਹ ਨੂਰ ਦੀ ਗੱਲ ਵੀ ਹੁੰਦੀ ਹੈ ਕਿ ਉਹ ਕਿਵੇਂ ਫਿਰ ਨਾਦਰ ਸ਼ਾਹ ਉਹਨੂੰ ਲੈ ਗਿਆ ਔਰ ਨਾਦਰ ਸ਼ਾਹ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਲਿਆ ਔਰ ਮਹਾਰਾਜਾ ਰਣਜੀਤ ਸਿੰਘ ਤੋਂ ਉਹਨਾਂ ਦੇ ਬੇਟੇ ਦਲੀਪ ਸਿੰਘ ਤੋਂ ਰਾਣੀ ਵਿਕਟੋਰੀਆ ਤੱਕ ਪਹੁੰਚਿਆ ਔਰ ਉਸ ਦੇ 3 ਟੁਕੜੇ ਕਰਕੇ ਉਹਦੇ ਤਾਜ ਦਾ ਮਹਾਰਾਣੀ ਵਿਕਟੋਰੀਆ ਦਾ ਸ਼ਿੰਗਾਰ ਬਣਿਆ। ਇੱਕ ਵੱਖਰੀ ਕਹਾਣੀ ਹੈ ਜਿਸ ਦੇ ਵਿੱਚ ਬਹੁਤਿਆਂ ਦੀ ਦਿਲਚਸਪੀ ਹੁੰਦੀ ਹੈ, ਪਰ ਮੈਂ ਸਮਝਦਾ ਵੀ ਸਾਡੇ ਲਈ ਮੋਰ ਜਿਹੜੀ ਇੰਪੋਰਟੈਂਟ ਗੱਲ ਹੈ ਉਹ ਬੇਸਿਕ ਲਿਬਰਟੀਜ਼ ਨੇ, ਆਜ਼ਾਦੀਆਂ ਨੇ। ਪਰ ਨਾਦਰ ਸ਼ਾਹ ਨੇ ਇਹ ਰਸਤਾ ਪੱਧਰਾ ਕਰ ਦਿੱਤਾ। ਔਰ ਕਿਉਂਕਿ ਬਹੁਤ ਵਾਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਅਸੀਂ ਰਾਈਜ਼ ਵੀ ਦੇਖਦੇ ਹਾਂ ਵੀ ਇੱਕ ਜਨਰੇਸ਼ਨ ਨਹੀਂ ਹੈ, ਜਦੋਂ ਅਸੀਂ 3 ਜਨਰੇਸ਼ਨਾਂ ਦੀ ਗੱਲ ਕਰਦੇ ਹਾਂ, ਚੜਤ ਸਿੰਘ ਉਸ ਪੀਰੀਅਡ ਦੇ ਵਿੱਚ ਜਿਹੜਾ ਉਹ ਉਭਰਦਾ ਉਭਾਰ 12 ਮਿਸਲਾਂ ਪੰਜਾਬ ਦੇ ਵਿੱਚ ਉਭਰਦੀਆਂ ਨੇ, ਪਰ ਬਹੁਤ ਸਾਰਾ ਜਿਹੜਾ ਨਾਦਰ ਸ਼ਾਹ ਦੇ ਇਸ ਹਮਲੇ ਤੋਂ ਬਾਅਦ ਜਿਹੜਾ ਉਹ ਅਨਸਟੇਬਿਲਿਟੀ ਹੁੰਦੀ ਹੈ ਔਰ ਉਹਦੇ ਚੋਂ ਹੀ ਇਹ 12 ਮਿਸਲਾਂ ਨਿਕਲਦੀਆਂ ਨੇ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫਿਰ 1739 ਤੋਂ ਬਾਅਦ ਔਰ ਬੜਾ ਖੂਬਸੂਰਤ ਇੱਕ ਡਾਇਲੌਗ ਨਾਦਰ ਸ਼ਾਹ ਔਰ ਉਸ ਵੇਲੇ ਜਿਹੜਾ ਲਾਹੌਰ ਦਾ ਗਵਰਨਰ ਜ਼ਕਰੀਆ ਖਾਨ, ਜਿਹੜਾ ਭਾਵੇਂ ਮੁਗਲਾਂ ਦੇ ਨਾਲ ਸੀ ਪਰ ਉਹ ਚੇਂਜ ਕਰਦੇ ਰਹਿੰਦੇ ਸੀ, ਜਿਹੜਾ ਨਵਾਂ ਆਇਆ ਉਹਦੀ ਲਾਇਲਟੀ ਹੋ ਗਈ ਉਹਨਾਂ 'ਚੋਂ। ਜਿਹੜਾ ਜਦੋਂ ਨਾਦਰ ਸ਼ਾਹ ਪੂਰਾ ਲੁੱਟ ਦਾ ਮਾਲ ਲੈ ਕੇ ਵਾਪਸ ਮੁੜ ਰਿਹਾ ਤੇ ਸਿੱਖ ਜਥੇ ਜਿਹੜੇ ਨੇ ਉਹਨਾਂ ਨੇ ਸ਼ੁਰੂ ਕਰਦੇ ਆ ਇੱਥੋਂ ਜਿੱਥੋਂ ਜਿਵੇਂ ਹੀ ਉਹਨੇ ਕ੍ਰਾਸ ਕੀਤਾ ਦਿੱਲੀੋਂ ਸਤਲੁਜ, ਬਿਆਸ, ਫਿਰ ਰਾਵੀ, ਫਿਰ ਚਨਾਬ, ਜੇਹਲਮ, ਉਹ ਅੱਧੀ ਰਾਤ ਨੂੰ ਜਿਹੜਾ ਉਹ ਜਿਹਨੂੰ ਗੁਰਿਲਾ ਹਮਲੇ ਕਹਿੰਦੇ ਨੇ ਕਰਕੇ ਉਹ ਲੁੱਟ-ਮੱਟ ਕੇ ਲੈ ਜਾਂਦੇ ਸੀ ਨਾਦਰ ਸ਼ਾਹ ਦਾ ਸਟੱਫ ਜੋ ਵੀ ਉਹ ਲੁੱਟ ਕੇ ਲਿਜਾ ਰਿਹਾ ਸੀ। ਔਰ ਇਹ ਇੱਕ ਡਾਇਲੌਗ ਜਿਹੜਾ ਪਰਸ਼ੀਅਨ ਉਸ ਵੇਲੇ ਦੇ ਹਿਸਟੋਰੀਕਲ ਅਕਾਊਂਟ 'ਚ ਲਿਖਿਆ ਹੋਇਆ, ਉਹਨੂੰ ਨਾਦਰ ਸ਼ਾਹ ਪੁੱਛਦਾ ਜ਼ਕਰੀਆ ਖਾਨ ਨੂੰ ਵੀ ਇਹ ਕੌਣ ਨੇ ਕਿ ਜਿਹੜੇ ਇੰਨਾ ਹੌਸਲਾ ਕਰਦੇ ਨੇ ਕਿ ਇਹਨਾਂ ਨੇ ਮੈਨੂੰ, ਉਹਨਾਂ ਨੇ ਕਿਹਾ ਕਿ ਵੀ ਇਹ ਬਾਬਾ ਨਾਨਕ ਸ਼ਾਹ ਫਕੀਰ ਦੇ ਸਿੱਖ ਨੇ। ਔਰ ਫਿਰ ਉਹ ਪੁੱਛਦਾ ਕਿ ਵੀ ਇਹ ਇਹਨਾਂ ਦੇ ਘਰ ਕਿੱਥੇ ਨੇ, ਇਹਨਾਂ ਦਾ ਬਸੇਰਾ ਕਿੱਥੇ, ਟਿਕਾਣਾ ਕਿੱਥੇ? ਤਾਂ ਉਹਨੇ ਕਿਹਾ ਕਿ ਘੋੜਿਆਂ ਦੀ ਜ਼ੀਨ, ਘੋੜਿਆਂ ਦੀਆਂ ਪਿੱਠਾਂ ਇਹਨਾਂ ਦਾ ਘਰ ਹੈ। ਔਰ ਉਹਨੇ ਫਿਰ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਸਰੋਵਰ ਦੀ ਗੱਲ ਵੀ ਕੀਤੀ ਔਰ ਉਹਨੇ ਨਾਦਰ ਸ਼ਾਹ ਨੇ ਕਿਹਾ ਕਿ ਬੀਵੇਅਰ ਮਾਈ ਸਨ, ਕਿਉਂਕਿ ਜ਼ਕਰੀਆ ਖਾਨ ਉਹਦਾ ਅਜ਼ੀਜ਼ ਹੋ ਗਿਆ ਸੀ, ਕਿ ਇਹਨਾਂ ਚੋਂ ਹਕੂਮਤ ਦੀ ਬੋ ਆਉਂਦੀ ਹੈ ਕਿ ਵੀ ਇਹ ਰਾਜ ਕਰਨ ਦੀ ਸਮਰੱਥਾ ਰੱਖਦੇ ਨੇ। ਸੋ ਨਾਦਰ ਸ਼ਾਹ ਦੇ ਨਾਲ ਆਇਆ ਜਿਹੜਾ ਇੱਕ ਉਹਦਾ ਸਿਪਾਹ ਸਲਾਰ ਅਹਿਮਦ ਸ਼ਾਹ ਅਬਦਾਲੀ ਸੀ। ਬਾਅਦ ਕੁਛ ਟਾਈਮ ਬਾਅਦ ਨਾਦਰ ਸ਼ਾਹ ਦਾ ਕਤਲ ਹੋ ਗਿਆ ਔਰ ਫਿਰ ਅਹਿਮਦ ਸ਼ਾਹ ਅਬਦਾਲੀ 16-17 ਵਾਰ ਆਇਆ, ਵੱਡਾ ਘੱਲੂਕਾਰਾ ਅਬਦਾਲੀ ਨਾਲ ਜੁੜਦਾ। ਔਰ ਜਿਹੜਾ ਜਦੋਂ ਅੱਜ ਅਸੀਂ ਅਫਗਾਨਿਸਤਾਨ ਦੀ ਗੱਲ ਕਰਦੇ ਹਾਂ ਤੇ ਜਿਹੜਾ ਮਾਡਰਨ ਅਫਗਾਨਿਸਤਾਨ ਦਾ ਜੇ ਕਿਸੇ ਨੂੰ ਫਾਦਰ ਕਹਿਣਾ ਹੋਏ ਤਾਂ ਅਹਿਮਦ ਸ਼ਾਹ ਅਬਦਾਲੀ ਹੈ। ਪਰ ਸਿੱਖਾਂ ਦੇ ਨਾਲ ਜਿਹੜਾ ਉਹ ਦੌਰ ਹੈ ਵੱਡਾ ਘੱਲੂਕਾਰਾ ਔਰ ਉਹ ਇੱਕ ਡਿਫਰੈਂਟ ਚੈਪਟਰ ਜੁੜਿਆ ਹੋਇਆ। ਪਰ ਚੜਤ ਸਿੰਘ ਜਿਸ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਚੈਲੰਜ ਕੀਤਾ
ਜੀ ਫਿਰ ਉਹਨਾਂ ਦਾ ਮਹਾਂ ਸਿੰਘ ਤੱਕ ਪਹੁੰਚਦਿਆਂ ਇਹੀ ਸ਼ੁਕਰ ਚੱਕੀਆ ਮਿਸਲ, ਜਿੱਥੇ ਜਿਨ੍ਹਾਂ ਦਾ ਹੈੱਡਕੁਆਟਰ ਬੇਸ਼ੱਕ ਇਹ ਸੰਧਾਵਾਲੀਆ ਸਰਦਾਰ ਅੰਮ੍ਰਿਤਸਰ ਡਿਸਟ੍ਰਿਕਟ ਨਾਲ ਹੀ ਸੰਬੰਧਿਤ ਸੀ, ਲੇਕਿਨ ਗੁਜਰਾਂਵਾਲਾ ਦੇ ਵਿੱਚ ਇਹ ਹੈੱਡਕੁਆਟਰ ਬਣਦਾ ਹੈ ਮਹਾਂ ਸਿੰਘ ਦਾ। ਔਰ ਜਿਵੇਂ ਮੈਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ 3rd ਜਨਰੇਸ਼ਨ। ਔਰ ਜਦੋਂ ਤੁਸੀਂ ਹਿਸਟਰੀ ਦੇਖਦੇ ਹੋ, ਇੱਕ ਵਾਕਿਆ ਜਿਹੜਾ ਲਾਹੌਰ ਦਰਬਾਰ ਦੇ ਕ੍ਰੋਨੀਕਲਸ ਦੇ ਵਿੱਚ ਵੀ ਅੰਕਿਤ ਰਿਹਾ ਕਿ ਅਹਿਮਦ ਸ਼ਾਹ ਅਬਦਾਲੀ ਆਪਣੇ ਪੋਤੇ ਨੂੰ, ਜਿਹੜਾ ਸ਼ਾਹ ਜਮਾਨ ਹੈ ਜੀ, ਉਹਦਾ ਲੜਕਾ ਤੈਮੂਰ ਸੀ ਸ਼ਾਇਦ, ਔਰ ਉਹਦਾ ਲੜਕਾ ਅੱਗੋਂ ਸ਼ਾਹ ਜਮਾਨ, ਉਸ ਨੂੰ ਲਾਹੌਰ ਦਾ ਸੂਬੇਦਾਰ ਬਣਾ ਕੇ ਲਾਹੌਰ ਛੱਡ ਜਾਂਦਾ ਹੈ। ਔਰ ਮਹਾਰਾਜਾ ਰਣਜੀਤ ਸਿੰਘ ਜਿਹੜਾ ਆਲਮੋਸਟ 18 ਸਾਲ ਦੀ ਉਮਰ ਦਾ ਹੈ, ਉਦੋਂ ਅਜੇ ਲਾਹੌਰ ਕੰਕਰ ਨਹੀਂ ਕੀਤਾ, ਉਸ ਤੋਂ ਸਾਲ 2 ਸਾਲ ਪਹਿਲਾਂ ਦੀ ਗੱਲ ਹੈ ਕਿ ਉਹ ਜਿਹੜੇ ਆ ਕੇ ਬਾਕੀ ਸਿੱਖ ਜਿਹੜੇ ਜਥੇ ਨੇ ਉਹਨਾਂ ਨਾਲ ਘੇਰ ਲੈਂਦਾ ਲਾਹੌਰ ਕਿਲੇ ਨੂੰ, ਸਮਣ ਬੁਰਜ, ਉਸ ਦੇ ਉੱਤੇ ਚੜ੍ਹ ਕੇ ਵੰਗਾਰਦਾ। ਕਿਉਂਕਿ ਇਹ ਗੱਲ ਦੇਖਣ ਵਾਲੀ ਹੈ ਕਿ ਬਹੁਤ ਵਾਰ ਇਹ ਬਹਾਦਰੀ ਵੀ ਜਿਹੜੀ ਅਤਾ ਕੀਤੀ ਹੁੰਦੀ ਹੈ, ਇਹ ਰੱਬ ਨੇ ਆਪਣੇ ਢੰਗ ਨਾਲ ਹੀ ਕਿਸੇ ਨੂੰ ਦਿੱਤੀ ਹੁੰਦੀ ਹੈ। ਔਰ ਉਹ ਚੈਲੰਜ ਕਰਦਾ ਹੈ ਕਿ ਉਹ ਅਹਿਮਦ ਸ਼ਾਹ ਦੇ ਪੋਤਰੇ ਬਾਹਰ ਨਿਕਲ ਤੇ ਚੜ੍ਹਤ ਸਿੰਘ ਦੇ ਪੋਤਰੇ ਦੇ ਹੱਥ ਦੇਖ, ਔਰ ਉਸ ਨੂੰ ਐਡਮਾਇਰ। ਔਰ ਇਹ ਵੀ ਇੱਕ ਰੀਜ਼ਨ ਬਣਦਾ ਹੈ ਕਿ ਜਦੋਂ ਲਾਹੌਰ ਜਿਹੜਾ ਉਹ 1666 ਤੋਂ ਬਾਅਦ ਭੰਗੀ ਮਿਸਲ ਦੇ ਸਰਦਾਰਾਂ ਕੋਲ ਸੀ, ਲਗਭਗ 30 ਸਾਲ ਰਿਹਾ, ਮਿਸਮੈਨੇਜ ਸੀ, ਲਾਹੌਰ ਦੇ ਲੋਕ ਦੁਖੀ ਸੀ। ਔਰ ਇਹ ਲਾਹੌਰ ਦੇ ਲੋਕਾਂ ਨੇ ਹੀ, ਜਿਨ੍ਹਾਂ ਦੇ ਵਿੱਚ ਮੈਜੋਰਿਟੀ ਮੁਸਲਮਾਨ ਸਨ, ਇਹ ਪੂਰਾ ਹਿਸਟੋਰੀਕਲ ਰੈਕਡ ਮਿਲਦਾ ਹੈ, ਉਹਨਾਂ ਨੇ ਜਿਹੜਾ ਗੁਜਰਾਂਵਾਲਾ ਇਹ ਮੈਸੇਜ ਰਣਜੀਤ ਸਿੰਘ ਨੂੰ, ਜਿਹੜਾ 18-19 ਸਾਲ ਦੀ ਉਮਰ 'ਚ, 13-14 ਸਾਲ ਦੀ ਉਮਰ 'ਚ ਉਹ ਆਪਣੀ ਮਿਸਲ ਦਾ ਮੁਖੀ ਬਣ ਗਿਆ ਪਿਤਾ ਦੀ ਮੌਤ ਤੋਂ ਬਾਅਦ। ਔਰ ਉਹ ਲਾਹੌਰ ਵਾਲੇ ਜਿਹੜੇ ਨੇ ਉਹ ਸੱਦਦੇ ਨੇ ਕਿ ਭਾਈ ਆਓ, ਸਾਡਾ ਬੁਰਾ ਹਾਲ ਹੈ। ਔਰ ਉਦੋਂ ਤੱਕ ਰਣਜੀਤ ਸਿੰਘ ਦਾ ਵਿਆਹ ਰਾਣੀ ਸਦਾ ਕੌਰ, ਉਹਦੀ ਸੱਸ, ਉਸ ਦੀ ਬੇਟੀ ਮਹਤਾਬ ਕੌਰ ਨਾਲ ਹੋ ਗਿਆ ਸੀ। ਔਰ ਸਦਾ ਕੌਰ, ਜੇ ਕਹਿਣਾ ਹੋਏ ਕਿ ਆਰਕੀਟੈਕਟ ਲਾਹੌਰ ਵਿਕਟਰੀ ਦੀ ਵੀ, ਔਰ ਪਹਿਲੇ ਮੁੱਢਲੇ ਸਾਲਾਂ 'ਚ ਰਣਜੀਤ ਸਿੰਘ ਨੂੰ ਗਾਈਡ ਕਰਨ 'ਚ ਸਦਾ ਕੌਰ ਨੇ ਇੱਕ ਬੜਾ ਵੱਡਾ ਕੀ ਰੋਲ ਅਦਾ ਕੀਤਾ। ਇਹ ਵੱਖਰੀ ਗੱਲ ਹੈ ਕਿ ਬਾਅਦ 'ਚ ਇਹਨਾਂ ਦੇ ਮਤਭੇਦ ਵੀ ਹੋਏ, ਇੰਟਰਫੇਰੈਂਸ, ਫਿਰ ਰਾਜ ਦਾ ਇੱਕ ਆਪਣਾ ਦੌਰ ਸ਼ੁਰੂ ਹੋ ਜਾਂਦਾ ਹੈ, ਇੱਕ ਇੰਟਰੀਗ ਵੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ 1899 ਦੇ ਵਿੱਚ ਜਿਹੜਾ ਜਦੋਂ 1799 'ਚ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੇ ਕਾਬਜ਼ ਹੁੰਦੇ ਨੇ। ਔਰ ਫਿਰ ਜੇ ਅਗਲੇ ਅਸੀਂ 1839 ਤੱਕ ਉਹਨਾਂ ਦਾ 40 ਸਾਲ ਦਾ ਰਾਜਕਾਜ ਦੇਖਿਆ, ਉਹਨਾਂ ਦੀ 19 ਸਾਲ ਉਮਰ ਸੀ ਜਦੋਂ ਲਾਹੌਰ ਤਖਤ ਤੇ ਬੈਠੇ। ਔਰ ਫਿਰ ਅਗਲੇ 40 ਸਾਲਾਂ 'ਚ ਉਹਨਾਂ ਨੇ ਜਿਵੇਂ ਜਿੰਨਾ ਵਿਸ਼ਾਲ ਰਾਜ ਕਾਇਮ ਕੀਤਾ, 1.5 ਲੱਖ ਮੁਰੱਬਾ ਮੀਲ ਜਿਹੜੀ ਹੈ ਉਸ ਦਾ ਰਕਬਾ, ਔਰ ਉਸ ਨੂੰ ਜਿਹੜੀ ਉਸ ਰਾਜ ਨੂੰ ਵੀ, ਔਰ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਨੂੰ ਵੀ। ਜਦੋਂ ਮੈਂ ਗੱਲ ਕਰਦਾ ਟ੍ਰਿਬਿਊਟ ਦੀ, ਸ਼ਾਹ ਮੁਹੰਮਦ ਜਿਹੜੇ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ, ਜਿਹਨੂੰ ਅੱਜ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਜਾਂਦਾ, ਉਹਨਾਂ ਨੇ ਪਹਿਲੀ ਐਂਗਲੋ ਸਿੱਖ ਵਾਰ ਦੇ ਉੱਤੇ ਔਰ ਰਣਜੀਤ ਸਿੰਘ ਪੀਰੀਅਡ ਦੇ ਉੱਤੇ ਜੰਗਨਾਮਾ ਲਿਖਿਆ। ਹਾਲਾਂਕਿ ਉਹਦਾ ਮੁੱਢਲਾ ਨਾਂ ਜੰਗ ਹਿੰਦ ਪੰਜਾਬ ਸੀ, ਕਿਉਂਕਿ ਇੱਕ ਪਾਸੇ ਪੰਜਾਬ ਦੀ ਇੰਡੀਪੈਂਡੈਂਟ ਐਂਟੀਟੀ ਹੈ ਔਰ ਇਹ ਪੂਰਬੀਏ ਬਿਹਾਰੀਏ ਇਹ ਅੰਗਰੇਜ਼ਾਂ ਦੇ ਨਾਲ ਰਲੇ ਹੋਏ ਸੀ। ਇਸ ਲਈ ਪਹਿਲੀ ਐਂਗਲੋ ਸਿੱਖ ਵਾਰ ਨੂੰ ਸ਼ਾਹ ਮੁਹੰਮਦ ਨੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ, ਉਹਦਾ ਜ਼ਿਕਰ ਕੀਤਾ। ਲੇਕਿਨ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੂੰ ਟ੍ਰਿਬਿਊਟ ਦਿੱਤੀ ਸ਼ਾਹ ਮੁਹੰਮਦ ਨੇ, ਉਹਨਾਂ ਨੇ ਕਿਹਾ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ। ਮਹਾਬਲੀ ਇਹ ਲਫ਼ਜ਼ ਬੜਾ ਇੰਪੋਰਟੈਂਟ ਹੈ। ਬਲੀ ਅਸੀਂ ਬਲਵਾਨ ਨੂੰ ਕਹਿੰਦੇ ਹਾਂ, ਪਾਵਰਫੁਲ ਆਫ ਦਾ ਪਾਵਰਫੁਲ। ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ। ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ, ਕੋਟ ਨਿਵਾਏ ਗਿਆ। ਤਿੱਬਤ ਦੇਸ਼, ਲੱਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਏ ਗਿਆ। ਸ਼ਾਹ ਮੁਹੰਮਦਾ ਜਾਣ 50 ਬਰਸਾਂ, ਹੱਛਾ ਰੱਜ ਕੇ ਰਾਜ ਕਮਾਏ ਗਿਆ। ਉਹਨਾਂ ਨੇ 50 ਸਾਲ ਓਵਰਆਲ ਸਿੱਖ ਰਾਜ ਦੇ ਕਾਊਂਟ ਕੀਤੇ ਨੇ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਨਿਆਂ ਪ੍ਰਸਤ, ਇਨਸਾਫ ਪਸੰਦ, ਅਦਲ ਪ੍ਰਸਤ ਇਨਸਾਨ ਸੀ, ਬਾਦਸ਼ਾਹ ਸੀ। ਔਰ ਅਕਸਰ ਉਹ ਇਹ ਕਹਿੰਦਾ ਸੀ, ਕਿਉਂਕਿ ਬਚਪਨ 'ਚ ਚੇਚਕ ਹੋਈ ਔਰ ਮੂੰਹ ਦੇ ਉੱਤੇ ਵੀ ਸਾਰੇ ਚਿਹਰੇ ਤੇ ਜਿਹੜਾ ਹੈ ਉਹ ਦਾਗ ਸੀ ਚੇਚਕ ਦੇ, ਸਮਾਲ ਪੌਕਸ ਜਿਹਨੂੰ ਕਹਿੰਦੇ ਨੇ। ਔਰ ਉਸੇ ਦੌਰਾਨ ਉਹਦੀ ਇੱਕ ਅੱਖ ਦੀ ਰੋਸ਼ਨੀ ਵੀ ਚਲੀ ਗਈ। ਔਰ ਉਹ ਇਹ ਕਹਿੰਦਾ ਸੀ ਕਿ ਰੱਬ ਨੇ ਮੈਨੂੰ ਇੱਕ ਅੱਖ
ਇਸੇ ਲਈ ਦਿੱਤੀ ਹੈ ਕਿ ਮੈਂ ਸਭ ਨੂੰ ਇੱਕ ਅੱਖ ਨਾਲ ਦੇਖ ਸਕਾਂ। ਹੁਣ ਪੰਜਾਬੀ ਦਾ ਦੂਜਾ ਖਾਨ ਬਰਾਬਰ ਹੈ ਇਕੁਆਲਿਟੀ ਦਾ। ਔਰ ਛੋਟਾ ਕੱਦ, ਲੇਕਿਨ ਜਦੋਂ ਇਹ ਟਫ ਸੋਲਜਰ ਸੀ ਔਰ ਜਿਵੇਂ ਸਾਡੇ ਉਸ ਤਹਿਜ਼ੀਬ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਮਰਾਸੀ ਭਰਾ ਕਹਿੰਦੇ ਹਾਂ ਉਹਨਾਂ ਦੇ ਅੰਦਰ ਇੱਕ ਆਪਣਾ ਅੰਦਾਜ਼ ਹੈ। ਔਰ ਮੈਂ ਸਮਝਦਾ ਵੀ ਐਂਟਰਟੇਨਮੈਂਟ ਇੰਡਸਟਰੀ ਦੇ ਉਹ ਪਿਤਾਮਾ ਨੇ। ਹਿਸਟਰੀ ਦੇ ਵੀ ਮਿਰਾਸ ਦਾ ਮਤਲਬ ਹੀ ਐਕਚੁਅਲੀ ਲੈਗੇਸੀ ਹੁੰਦਾ ਹੈ। ਉਹ ਸਾਰੇ ਪੁਰਖਿਆਂ ਦੀ ਹਿਸਟਰੀ ਵੀ ਜ਼ਬਾਨੀ ਕੋਟ ਕਰਦੇ ਸੀ, ਲਿਖਦੇ ਵੀ ਹੋਣਗੇ। ਸੋ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਵੀ ਮੈਂ ਇੱਕ ਵਾਰੀ ਪੁੱਛਿਆ ਕਿ ਜਨਾਬ ਜਦੋਂ ਰੱਬ ਹੁਸਨ ਵੰਡ ਰਿਹਾ ਸੀ ਤੇ ਤੁਸੀਂ ਕਿੱਥੇ ਸੀ? ਉਹਨੇ ਕਿਹਾ ਵੀ ਜਿੱਥੇ ਰੱਬ ਬਹਾਦਰੀ ਵੰਡ ਰਿਹਾ ਸੀ ਮੈਂ ਉਸ ਲਾਈਨ ਦੇ ਵਿੱਚ ਖਲੋਤਾ ਸੀ। ਸੋ ਇਹ ਇੱਕ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਐਜ਼ ਏ ਮੋਨਾਰਕ ਰਿਪਰੈਜ਼ੈਂਟ ਕੀਤੇ ਜਾਂਦੇ ਨੇ, ਪਰ ਉਹ ਲੋਕਾਂ ਦੇ ਵਿੱਚੋਂ ਲੋਕਾਂ ਦੇ ਨਾਲ ਜਾਣਾ ਵੀ, ਉਹਨਾਂ ਨੂੰ ਦੇਖਣਾ ਵੀ, ਭੇਸ ਬਦਲ ਕੇ ਵੀ, ਔਰ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਹਰ ਇੱਕ ਨੂੰ ਇਨਸਾਫ ਮਿਲੇ। ਕਿਸੇ ਵੀ ਜਦੋਂ ਅਸੀਂ ਰਾਜਕਾਜ ਦੀ ਗੱਲ ਕਰਦੇ ਹਾਂ ਤੇ ਉਹਦਾ ਬੇਸ ਅਦਲ ਹੁੰਦਾ ਹੈ। ਦੂਸਰਾ ਮੈਰਿਟ, ਜਦੋਂ ਤੁਸੀਂ ਸਿਲੈਕਸ਼ਨ ਕਰਦੇ ਹੋ, ਜੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਕੈਬਨਿਟ, ਵੱਖਰੀ ਗੱਲ ਹੈ ਕਿ ਡੋਗਰਿਆਂ ਨੇ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਨੇ ਉਹਨਾਂ ਦੀ ਡੈਥ ਤੋਂ ਬਾਅਦ ਕੀ ਕੀਤਾ, ਕਿਵੇਂ ਖਾਨਾ ਜੰਗੀ ਹੋਈ, ਉਹ ਵੀ ਸ਼ਾਹ ਮੁਹੰਮਦ ਨੇ ਬਿਆਨੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ 100 ਸਾਲ ਦੀ ਸਟਰਗਲ ਸਿੱਖ ਕੌਮ ਦੀ 1699 ਤੋਂ 1799 ਤੱਕ ਆਪਣੀ ਹੋਂਦ ਲਈ ਆਪਣੀ ਰਾਜ ਸ਼ਕਤੀ ਐਸਟੈਬਲਿਸ਼ ਹੁੰਦੀ ਹੈ। ਪਰ ਜੇ ਉਸ 100 ਸਾਲ ਤੋਂ ਬਾਅਦ ਸਿੱਖ ਰਾਜ ਦੇ ਵਿੱਚ ਮਜ਼ਹਬ ਦੇ ਨਾਂ ਦੇ ਉੱਤੇ ਕਿਸੇ ਮੁਸਲਮਾਨ ਨੂੰ ਪਰਸੀਕਿਊਟ ਨਹੀਂ ਕੀਤਾ ਜਾਂਦਾ, ਕਿਸੇ ਦਾ ਧਰਮ ਨਹੀਂ ਬਦਲਿਆ ਜਾਂਦਾ। ਔਰ ਇਹੀ ਨਹੀਂ, ਉਹਨਾਂ ਦੀ ਜੇ ਕੈਬਨਿਟ ਦੇਖੀਏ ਤੇ ਮੋਸਟ ਟਰਸਟਵਰਦੀ, ਜੇ ਅਸੀਂ ਉਹਨਾਂ ਦੇ ਫੋਰਨ ਮਿਨਿਸਟਰ ਫਕੀਰ ਅਜ਼ੀਜ਼ੁਦੀਨ, ਜਿਨ੍ਹਾਂ ਨੂੰ ਇਹ ਹੱਕ ਸੀ ਕਿ ਜੇ ਮੈਂ ਦਰਬਾਰ ਦੇ ਵਿੱਚ ਵੀ ਕੋਈ ਫੈਸਲਾ ਕੀਤਾ, ਫਕੀਰ ਸਾਹਿਬ ਜੇ ਤੁਹਾਨੂੰ ਲੱਗੇ ਕਿ ਮੈਂ ਗਲਤ ਕੀਤਾ ਤਾਂ ਤੁਸੀਂ ਮੇਰੇ ਘਰ ਆ ਕੇ ਵੀ ਮੈਨੂੰ ਦਰੁਸਤ ਕਰ ਸਕਦੇ ਹੋ। ਔਰ ਉਹਨਾਂ ਦੇ ਬ੍ਰਦਰ, ਉਹਨਾਂ ਦਾ ਨਾਮ ਸ਼ਾਇਦ ਨੂਰਦੀਨ ਸੀ, ਉਹ ਲਾਹੌਰ ਦਾ ਡਿਫੈਂਸ ਜਿਹੜਾ ਉਹਨਾਂ ਦਾ ਖਜ਼ਾਨਾ ਜਿੱਥੇ ਗੋਬਿੰਦਗੜ੍ਹ ਕਿਲ੍ਹਾ ਅੰਮ੍ਰਿਤਸਰ 'ਚ ਰੱਖਿਆ ਸੀ, ਸਾਰਾ ਹੀ ਜਿਹੜਾ ਉਸ ਦੇ ਇੰਚਾਰਜ ਵੀ ਇੱਕ ਮੁਸਲਮਾਨ। ਔਰ ਈਵਨ ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਉਸ ਪੀਰੀਅਡ ਦੇ ਵਿੱਚ 4 ਸੂਬੇ ਉਸ ਰਾਜ ਦੇ, ਲਾਹੌਰ, ਮੁਲਤਾਨ, ਪੇਸ਼ਾਵਰ ਔਰ ਕਸ਼ਮੀਰ। ਔਰ ਉਹਦੇ 'ਚ ਜਦੋਂ ਅਸੀਂ ਜਸਟਿਸ ਦੀ ਗੱਲ ਦੇਖਦੇ ਹਾਂ, ਐਜੂਕੇਸ਼ਨ ਸਿਸਟਮ, ਇਨਸਾਫ, ਇਹ ਗੱਲ ਮੈਂ ਨਹੀਂ ਕਹਿੰਦਾ, ਯੂਰਪੀਅਨ ਹਿਸਟੋਰੀਅਨਸ ਔਰ ਕੁਛ ਅਰਸਾ ਪਹਿਲਾਂ BBC ਨੇ ਆਪਣਾ ਇੱਕ ਹਿਸਟੋਰੀਅਨਸ, ਹੰਡਰਡਸ ਆਫ ਦੈਮ, ਉਹਨਾਂ ਨੂੰ ਸਮੁੱਚੀ ਹਿਸਟਰੀ ਦੇ ਜਸਟਿਸ ਲਵਿੰਗ ਔਰ ਦੂਸਰਿਆਂ ਦੀ ਜਿਹੜੀ ਆ ਉਸ ਦੇ ਉੱਤੇ ਜਿਹੜਾ ਕਮੈਂਟ ਕਰਨ ਨੂੰ ਕਿਹਾ ਗਿਆ। ਔਰ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਨੇ ਚੁਣਿਆ ਕਿ ਭਾਈ ਜਿੱਥੇ ਅਦਲ ਸੀ, ਮੈਰਿਟ ਕ੍ਰਾਈਟੇਰੀਆ ਸੀ। ਇਕੱਲਾ ਇਹੀ ਨਹੀਂ, ਫ੍ਰੈਂਚ ਆਫੀਸਰ ਜਨਰਲ ਵੈਂਤੋਰਾ, ਜਨਰਲ ਅਲਾਰਡ, ਉਹਨਾਂ ਸਾਰਿਆਂ ਨੂੰ ਵੀ। ਔਰ ਇਹ ਇੱਕ, ਜੇ ਅਸੀਂ ਪੰਜਾਬ ਦੀ ਸਾਂਝ ਦੀ ਗੱਲ ਕਰੀਏ, ਅਦਲ ਦੀ ਗੱਲ ਕਰੀਏ, ਤੇ ਉਹ ਦੌਰ ਆਪਣੇ ਆਪ ਦੇ ਵਿੱਚ ਉਸ ਨੂੰ ਤੁਸੀਂ ਇੱਕ ਸੁਨਹਿਰੀ ਦੌਰ ਕਹਿ ਸਕਦੇ ਹੋ। ਪਰ ਵਕਤ ਕਿਵੇਂ ਇੱਕ ਪਾਸੇ ਉਹੀ, ਜੇ ਇਸ ਨੂੰ ਅਸੀਂ ਜਦੋਂ ਡੋਗਰਾ ਲਫ਼ਜ਼ ਪੰਜਾਬੀ 'ਚ ਕਹਿੰਦੇ ਹਾਂ ਤਾਂ ਉਹਦਾ ਮਤਲਬ ਟ੍ਰੇਟਰ ਹੁੰਦਾ, ਗਦਾਰ ਹੁੰਦਾ। ਸੋ ਕਿਵੇਂ ਫਿਰ ਡੋਗਰਿਆਂ ਨੇ ਉਸ ਰਾਜ ਨੂੰ ਅੰਗਰੇਜ਼ਾਂ ਦੇ ਪੇਟੇ ਪਾਇਆ, ਇਹ ਇੱਕ ਦੁਖਦਾਈ ਚੈਪਟਰ ਹੈ। 98 ਸਾਲ ਸਿੱਖਾਂ ਨੇ ਅੱਗੇ ਹੋ ਕੇ ਬ੍ਰਿਟਿਸ਼ ਸਾਮਰਾਜ ਖਤਮ ਕਰਨ ਦੇ ਲਈ ਕੁਰਬਾਨੀਆਂ ਕੀਤੀਆਂ, ਸਟਰਗਲ ਕੀਤਾ। ਪਰ ਮੰਦੇ ਭਾਗਾਂ ਨੂੰ 1947 ਦੇ ਦੌਰ 'ਚ ਜਦੋਂ ਕੌਮ ਦੀ ਹੋਣੀ ਘੜਨ ਦਾ ਵਕਤ ਆਇਆ ਤੇ ਸਾਡੀ ਨਾਅਹਲ ਲੀਡਰਸ਼ਿਪ, ਅਹਿਮਕ ਲੀਡਰਸ਼ਿਪ ਨੇ ਇੱਕ ਗੁਲਾਮੀ 'ਚੋਂ ਨਿਕਲ ਕੇ ਦੂਸਰੇ ਗੁਲਾਮੀ ਦੇ ਵਿੱਚ ਸਾਰੀ ਕੌਮ ਨੂੰ ਫਸਾ ਦਿੱਤਾ। ਔਰ ਪਿਛਲੇ ਲਗਭਗ 75 ਸਾਲ ਤੋਂ ਅਸੀਂ ਇੱਕ ਤੋਂ ਬਾਅਦ ਇੱਕ ਘੱਲੂਘਾਰੇ 'ਚੋਂ ਗੁਜ਼ਰ ਰਹੇ ਹਾਂ, ਇੱਕ ਤੋਂ ਬਾਅਦ ਇੱਕ ਉਸਾਰੇ 'ਚੋਂ ਗੁਜ਼ਰ ਰਹੇ। ਔਰ ਬਹੁਤ ਵੱਡਾ ਹਿੱਸਾ ਇਸ ਗੁਲਾਮੀ ਨੂੰ ਕਬੂਲਣ ਤੱਕ ਪਹੁੰਚ ਗਿਆ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਸਰਦਾਰ ਗਜਿੰਦਰ ਸਿੰਘ ਜਿਹੜੇ ਸਾਡੇ ਮੁੱਢਲੇ ਖਾਲਿਸਤਾਨੀ ਥਾਟ ਦੇ ਬਾਨੀਆਂ 'ਚੋਂ ਨੇ, ਬਹਾਦਰ ਯੋਧੇ ਨੇ, ਫਿਲਾਸਫਰ ਨੇ, ਸ਼ਾਇਰ ਨੇ, ਉਹਨਾਂ ਨੇ ਇਸ ਦਿਨ ਦੇ ਉੱਤੇ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਆ 1973 ਦੇ ਵਿੱਚ। ਹੁਣ ਤੁਸੀਂ ਇਹ ਅੰਦਾਜ਼ਾ ਲਾਓ, ਲਗਭਗ ਅੱਧੀ ਸਦੀ ਪਹਿਲਾਂ, ਉਦੋਂ ਅਜੇ ਸੰਤ ਪਿੰਡਾਂ ਵਾਲੇ ਸੀਨ ਤੇ ਨਹੀਂ ਆਏ, ਖਾਲਿਸਤਾਨ ਲਫ਼ਜ਼ ਅਜੇ ਉਸ ਦੇ ਉੱਤੇ ਕੋਈ ਮੂਵਮੈਂਟ ਨਹੀਂ ਹੈ, ਤਾਂ ਉਹਨਾਂ ਨੇ ਕੌਮ ਨੂੰ ਵੰਗਾਰਦੇ। ਔਰ ਮੈਂ ਸਮਝਦਾ ਵੀ ਅੱਜ ਵੀ ਇਸ ਅੱਧੀ ਸਦੀ ਬਾਅਦ ਵੀ ਇਹ ਵੰਗਾਰ ਬਰਾਬਰ ਕਾਇਮ ਹੈ। ਉਹਨਾਂ ਨੇ ਨਜ਼ਮ ਲਿਖੀ ਸੀ ਜੰਗ ਹਿੰਦ ਪੰਜਾਬ, ਇਸ ਦੇ ਥੱਲੇ ਉਹਨਾਂ ਨੇ ਕਿਹਾ ਕਿ ਜੰਗ ਹਿੰਦ ਪੰਜਾਬ
ਸ਼ਾਹ ਮੁਹੰਮਦ ਦੀ ਸਰਕਾਰ ਤੇ ਪੰਜਾਬ ਦੇ ਸ਼ੇਰਾ ਆ ਵੇਖ ਖੇਰੂ ਖੇਰੂ ਹੈ ਪੰਜਾਬ ਅੱਜ ਤੇਰਾ ਤੇਰੇ ਇਹ ਹਮ ਮਜ਼ਹਬ ਤੇਰਾ ਬੜਾ ਗੁਣਗਾਨ ਕਰਦੇ ਨੇ ਇਹ ਤੇਰੇ ਸੱਚ ਤੇ ਇਨਸਾਫ ਨੂੰ ਪ੍ਰਣਾਮ ਕਰਦੇ ਨੇ ਤੇਰੇ ਚਿਹਰੇ ਤੇ ਜੁੱਸੇ ਨੂੰ ਇਹ ਰੱਜ ਰੱਜ ਵਡਿਆਉਂਦੇ ਨੇ ਇਹ ਤੇਰੀ ਤੇਗ ਦੀਆਂ ਧਮਕਾਂ ਦੇ ਉੱਚੇ ਗੀਤ ਗਾਉਂਦੇ ਨੇ ਕਸ਼ਮੀਰ ਕਿਸ ਤਰ੍ਹਾਂ ਜਿੱਤਿਆ ਇਹ ਫਖਰ ਨਾਲ ਦੱਸਦੇ ਨੇ ਜਮਰੌਦ ਫਤਹ ਕਿੰਜ ਕੀਤਾ ਇਹ ਸਾਰਾ ਹਾਲ ਦੱਸਦੇ ਨੇ ਭਾਵੇਂ ਤੇਰੀਆਂ ਜਿੱਤਾਂ ਦੀਆਂ ਅੱਜ ਵਾਰਾਂ ਪੜ੍ਹਦੇ ਨੇ ਪਰ ਤੇਰੇ ਕਾਤਲਾਂ ਅੱਗੇ ਇਹ ਝੁਕ ਝੁਕ ਸਿਜਦੇ ਕਰਦੇ ਨੇ। ਉਹੀ ਡੋਗਰਿਆਂ ਦੀ ਔਲਾਦ ਜਿਹੜੇ ਅੱਜ ਦਿੱਲੀ ਤਖਤ ਤੇ ਬੈਠੇ ਨੇ ਪਰ ਇਹ ਸਾਰਾ ਭਾਵੇਂ ਤੇਰੀਆਂ ਜਿੱਤਾਂ ਦੀਆਂ ਅੱਜ ਵਾਰਾਂ ਪੜ੍ਹਦੇ ਨੇ ਪਰ ਤੇਰੇ ਕਾਤਲਾਂ ਅੱਗੇ ਝੁਕ ਝੁਕ ਸਿਜਦਾ ਕਰਦੇ ਨੇ ਜਿਨ੍ਹਾਂ ਤੇਰੇ ਕੌਰ ਰੋਲੇ ਸਨ ਕੰਵਰ ਨੌਨਿਹਾਲ ਇਹ ਅੱਜ ਉਹਨਾਂ ਦੇ ਗੋਲੇ ਨੇ ਦੁਸ਼ਮਣੀ ਦੁਸ਼ਮਣ ਦੀ ਭੁੱਲੇ ਨੇ ਹਾਏ ਕਿੰਨੇ ਭੋਲੇ ਨੇ 125 ਸਾਲ ਹੋਇਆ ਹੈ ਹੁਣ ਇਹੀ ਹਾਲ ਹੋਇਆ ਹੈ। ਇਹ 1973 ਦੀ ਨਜ਼ਮ ਹੈ। 125 ਸਾਲ ਹੋਇਆ ਹੈ ਹੁਣ ਇਹੀ ਹਾਲ ਹੋਇਆ ਹੈ ਉਹ ਤਖਤੋ ਤਾਜ ਭੁੱਲਿਆ ਹੈ ਖਾਲਸਾਈ ਰਾਜ ਭੁੱਲਿਆ ਹੈ 1.25 ਲੱਖ ਫੌਜ ਭੁੱਲੀ ਹੈ ਉਹ ਸ਼ਾਹੀ ਮੌਜ ਭੁੱਲੀ ਹੈ ਉਹ ਹਾਥੀ ਘੋੜੇ ਭੁੱਲੇ ਨੇ ਉਹ ਤੋਪਾਂ ਤੋੜੇ ਭੁੱਲੇ ਨੇ ਕਿਲੇ ਨਿਸ਼ਾਨ ਭੁੱਲੇ ਨੇ ਪੰਥ ਦੀ ਸ਼ਾਨ ਭੁੱਲੇ ਨੇ ਉਹ ਸਿੱਕੇ ਮੋਹਰਾਂ ਭੁੱਲੇ ਨੇ ਉਹ ਸ਼ਾਹੀ ਤੋਰਾਂ ਭੁੱਲੇ ਨੇ ਇਹਨਾਂ ਵਿੱਚ ਰੱਤ ਨਹੀਂ ਤੇਰਾ ਇਹਨਾਂ ਵਿੱਚ ਸਾਹ ਨਹੀਂ ਤੇਰਾ ਇਹਨਾਂ ਵਿੱਚ ਰੀਝ ਨਹੀਂ ਤੇਰੀ ਇਹਨਾਂ ਵਿੱਚ ਚਾਹ ਨਹੀਂ ਤੇਰਾ ਕੀ ਇਹ ਕੁਝ ਕਰਨ ਜੋਗੇ ਨਹੀਂ ਕੀ ਦੁਖੜੇ ਜਰਨ ਜੋਗੇ ਨਹੀਂ ਕੀ ਰਾਜ ਦੀ ਚਾਹ ਨਹੀਂ ਬਾਕੀ ਜਾਂ ਹੁਣ ਇਹ ਲੜਨ ਜੋਗੇ ਨਹੀਂ ਜੰਗ ਹਿੰਦ ਪੰਜਾਬ ਦਾ ਧੁਰੋਂ ਆਉਂਦਾ ਕੋਈ ਨਵੀਆਂ ਨਹੀਂ ਤਿਆਰੀਆਂ ਨੇ ਤੱਕ ਸਕੇ ਸਰਕਾਰ ਤਾਂ ਤੱਕ ਲੈ ਤੂੰ ਅੱਜ ਰੁਲਦੀਆਂ ਕਿਵੇਂ ਸਰਦਾਰੀਆਂ ਨੇ ਪਰ ਸਾਨੂੰ ਨਹੀਂ ਭੁੱਲੀ ਉਹ ਸ਼ਾਹੀ ਨਹੀਂ ਭੁੱਲੀ ਨਹੀਂ ਸਾਨੂੰ ਨਹੀਂ ਭੁੱਲੀ ਖਾਲਸਾਈ ਆਨ ਨਹੀਂ ਭੁੱਲੀ ਅਸੀਂ ਹੁਣ ਹੱਥ ਪਾਵਾਂਗੇ ਪੰਜਾਬ ਦੇ ਗੱਦਾਰਾਂ ਨੂੰ ਅਸੀਂ ਹੁਣ ਹੱਥ ਪਾਵਾਂਗੇ ਉਹਨਾਂ ਝੰਡੇ ਬਰਦਾਰਾਂ ਨੂੰ ਜਿਨ੍ਹਾਂ ਸਾਡਾ ਸੌਦਾ ਕੀਤਾ ਸੀ ਜਿਨ੍ਹਾਂ ਤੇਰਾ ਖੂਨ ਪੀਤਾ ਸੀ ਸਾਨੂੰ ਤੇਰੇ ਖੂਨ ਦੀ ਸਹੁੰ ਹੈ ਤੇਰੇ ਜਨੂਨ ਦੀ ਸਹੁੰ ਹੈ ਅਸੀਂ ਇਤਿਹਾਸ ਦੁਹਰਾਵਾਂਗੇ ਉਹ ਤਖਤੋ ਤਾਜ ਲੈਣ ਲਈ ਅਸੀਂ ਇਤਿਹਾਸ ਦੁਹਰਾਵਾਂਗੇ ਮੁੜੋ ਰਾਜ ਲੈਣ ਲਈ ਜੰਗ ਹਿੰਦ ਪੰਜਾਬ ਦਾ ਮੁੜ ਹੋਸੀ ਸਾਥੋਂ ਖੁਸ਼ੀਆਂ ਭਾਵੇਂ ਸਰਦਾਰੀਆਂ ਨੇ ਉਦੋਂ ਤੱਕ ਨਹੀਂ ਜੰਗ ਇਹ ਖਤਮ ਹੋਣੀ ਜਦ ਤੱਕ ਜਿੱਤਦੀਆਂ ਨਹੀਂ ਜੋ ਹਾਰੀਆਂ ਨੇ। ਇਹ ਹੈ ਰੀਅਲ ਮੈਸੇਜ 1973 ਚ। ਵਾਹ ਬਿਲਕੁਲ ਕਿਸ ਲੈਵਲ ਦਾ ਵਿਜ਼ਨ ਹੈ ਔਰ ਕਿਵੇਂ ਫਿਰ ਅਨਫੋਲਡ 80s ਦੀਆਂ ਘਟਨਾਵਾਂ ਹੁੰਦੀਆਂ ਨੇ। ਜੰਗ ਹਿੰਦ ਪੰਜਾਬ ਦਾ ਮੁੜ ਹੋਸੀ ਹੁਣ ਜੂਨ 84 ਅੰਮ੍ਰਿਤਸਰ ਮਿਸਿਸ ਗਾਂਧੀ ਲਾਸਟ ਬੈਟਲ ਉਹ ਜੰਗ ਹਿੰਦ ਪੰਜਾਬ ਦੀ ਲਾਈਨ ਖਿੱਚੀ ਗਈ ਜੰਗ ਹਿੰਦ ਪੰਜਾਬ ਦਾ ਮੁੜ ਹੋਸੀ ਸਾਥੋਂ ਖੁਸ਼ੀਆਂ ਭਾਵੇਂ ਸਰਦਾਰੀਆਂ ਨੇ ਉਦੋਂ ਤੱਕ ਨਹੀਂ ਜੰਗ ਇਹ ਖਤਮ ਹੋਣੀ ਜਦ ਤੱਕ ਜਿੱਤਦੀਆਂ ਨਹੀਂ ਜੋ ਹਾਰੀਆਂ। ਸੋ ਨਾਈਸ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਸੰਸਾਰ ਭਰ ਦੇ ਪੰਜਾਬੀਆਂ ਤੇ ਸਿੱਖ ਭਾਈਚਾਰੇ ਨੂੰ ਬੇਨਤੀ ਹੈ ਤੁਸੀਂ ਜਲਦੀ ਅੱਜ ਹੀ ਆਪਣੇ ਪੰਜਾਬ ਦੇ ਲਈ
the non-governmental Punjab Independence Referendum ਦੀਆਂ ਵੋਟਾਂ ਰਜਿਸਟਰ ਕਰਵਾਓ। 15 ਅਗਸਤ 2021 15 ਅਗਸਤ 2021 ਨੂੰ ਇਹ ਵੋਟਾਂ ਇੰਗਲੈਂਡ ਤੋਂ ਸਟਾਰਟ ਹੋਣਗੀਆਂ। ਪਹਿਲੀ ਪੋਲਿੰਗ ਸੈਂਟਰ ਪਹਿਲੀ ਵੋਟ ਇੰਗਲੈਂਡ ਤੋਂ ਹੋਗੀ। ਜਲਦੀ ਵੋਟਾਂ ਰਜਿਸਟਰ ਕਰਵਾਓ। ਥੈਂਕ ਯੂ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜਾ ਜੰਮੂ ਦੇ 에ਅਰ ਫੋਰਸ ਬੇਸ ਦੇ ਉੱਪਰ ਜਿਹੜਾ ਡਰੋਨ ਹਮਲਾ ਹੋਇਆ ਉਹ ਅਜੇ ਵੀ ਮਿਸਟਰੀ ਬਣਿਆ ਹੋਇਆ ਹੈ। ਸੋ ਜਿਹੜਾ ਭਾਰਤੀ ਮੀਡੀਆ ਪਹਿਲਾਂ ਵਾਂਗ ਉਹ ਖੁੱਲ੍ਹ ਕੇ ਜਿਹੜਾ ਉਹ ਨਹੀਂ ਖੇਡ ਰਿਹਾ। ਸ਼ਾਇਦ ਉਹਨਾਂ ਨੂੰ ਵੀ ਇਹੀ ਲੱਗਦਾ ਹੈ ਕਿ ਲੋਕ ਇਸ ਨੂੰ ਮੋਦੀ ਸਰਕਾਰ ਦੀ ਇੱਕ ਹੋਰ ਡਰਾਮੇਬਾਜ਼ੀ ਵਜੋਂ ਜਿਹੜੇ ਆ ਦੇਖ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਉਹਨਾਂ ਵਿਊਅਰਸ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਡਾ ਕੱਲ੍ਹ ਦਾ ਜਿਹੜਾ ਐਨਾਲਿਸਿਸ ਸੀ ਇਸ ਦੇ ਉੱਤੇ ਕਿ ਜੰਮੂ 에ਅਰ ਫੋਰਸ ਬੇਸ ਤੇ ਉੱਪਰੋਂ ਥਲੀ ਡਰੋਨ ਅਟੈਕ 2 ਜਿਨ੍ਹਾਂ 'ਚ 2 ਪਰਸਨਲ ਉਹਨਾਂ ਦੇ ਜ਼ਖਮੀ ਹੋਏ ਔਰ ਫਿਰ ਉਸ ਤੋਂ ਬਾਅਦ ਇੱਕ ਹੋਰ ਐਵੀਡੈਂਸ ਕਿ ਜੀ ਕੁਝ ਘੰਟਿਆਂ ਬਾਅਦ ਫਾਇਲ ਕਰਤਾ ਅਟੈਂਪਟ ਉਹਨਾਂ ਨੇ ਫਾਇਰ ਕੀਤੇ ਉੱਤੇ ਔਰ ਭਜਾ ਦਿੱਤੇ 2 ਡਰੋਨ। ਫਿਰ ਉਹਨਾਂ ਦੇ DIG ਦਿਲਬਾਗ ਸਿੰਘ ਦਾ ਕਹਿਣਾ ਕਿ ਜੀ ਇੱਕ ਬੰਦਾ ਅਸੀਂ ਫੜ ਲਿਆ 5 ਕਿਲੋਗ੍ਰਾਮ ਐਕਸਪਲੋਸਿਵ ਦੇ ਨਾਲ ਜਿਹੜਾ ਕਰਾਊਡ 'ਚ ਜਾ ਰਿਹਾ ਸੀ। ਨਾਲ ਦੀ ਨਾਲ ਉਹਨਾਂ ਦਾ ਪੁਆਇੰਟ ਆਊਟ ਕਰਨਾ ਕਿ ਜੀ ਇਹ ਉਹ ਬੰਦਾ ਵੀ ਲਸ਼ਕਰੇ ਤੋਇਬਾ ਦਾ ਹੈ ਔਰ NIA ਜਿਨ੍ਹਾਂ ਦੇ ਅਜੇ ਬੰਦੇ ਉੱਥੇ ਪਹੁੰਚੇ ਵੀ ਨਹੀਂ ਸੀ ਹੁਣ ਕਿਉਂਕਿ ਸਾਰੀ ਇਨਵੈਸਟੀਗੇਸ਼ਨ NIA ਦੇ ਹਵਾਲੇ ਕੀਤੀ ਹੋਈ ਹੈ। ਉਹਨਾਂ ਦਾ ਕਹਿਣਾ ਕਿ ਜੀ ਇਹ ਪਾਕਿਸਤਾਨ ਵੱਲੋਂ ਡਾਇਰੈਕਟਡ ਹੈ, ਅਸੀਂ ਉਹਦੀ ਦੇਖ ਰਹੇ ਹਾਂ ਔਰ ਇਹ ਲਸ਼ਕਰੇ ਤੋਇਬਾ ਇਹਦੇ ਪਿੱਛੇ ਹੋਏਗਾ। ਔਰ ਉਸ ਤੋਂ ਪਹਿਲਾਂ ਅਸੀਂ ਲਾਹੌਰ ਦੇ ਵਿੱਚ ਦੇਖਦੇ ਕਿ ਲਸ਼ਕਰੇ ਤੋਇਬਾ ਦੇ ਬਾਨੀਆਂ 'ਚੋਂ ਹਾਫਿਜ਼ ਸਈਦ ਦੇ ਘਰ ਦੇ ਉੱਤੇ ਹਮਲਾ, ਜਿਨ੍ਹਾਂ ਨੂੰ ਜਦੋਂ ਪਾਕਿਸਤਾਨ ਦੀ ਉਹਨਾਂ ਦੀਆਂ ਇੰਟੈਲੀਜੈਂਸ ਜਦੋਂ ਤੁਸੀਂ ਉਹਨਾਂ ਦੀਆਂ ਰਿਪੋਰਟਸ ਦੇਖਦੇ ਹੋ ਕਿ ਕਿਵੇਂ ਸਾਇੰਟੀਫਿਕ ਤਰੀਕੇ ਨਾਲ ਉਹਨਾਂ ਨੇ ਜਿਹੜੀ ਗੱਡੀ ਖੈਬਰ ਪਖਤੂਨਖਵਾ ਤੋਂ ਆਈ ਜਿਸ ਨੇ ਉਸ ਘਰ ਦੇ ਬਾਹਰ ਕੀਤਾ ਉਹ ਕਿੱਥੋਂ UAE ਤੋਂ ਕੌਣ ਏਜੰਟ ਸੀ ਔਰ ਉਹਨਾਂ ਨੇ ਜਿਹੜਾ ਪੂਰੀ ਤਹਿਕੀਕਾਤ ਤੋਂ ਬਾਅਦ ਜਿਹਦੇ ਉਹਨਾਂ ਨੇ ਸਬੂਤ ਔਰ CCTV ਕੈਮਰਿਆਂ ਤੋਂ ਲੈ ਕੇ ਪ੍ਰੂਵ ਕੀਤਾ ਕਿ ਵੀ ਰਾਤ ਦਾ ਕੰਮ ਸੀ। ਔਰ ਅਸੀਂ ਜਿਸ ਦਿਨ ਕਸ਼ਮੀਰੀ ਲੀਡਰ ਦਿੱਲੀ ਦੇ ਵਿੱਚ ਗੱਲਬਾਤ ਲਈ ਗਏ ਸੀ ਉਸ ਤੋਂ ਠੀਕ ਪਹਿਲਾਂ 24 ਘੰਟੇ ਪਹਿਲਾਂ ਇਹ ਲਸ਼ਕਰੇ ਤੋਇਬਾ ਦੇ ਹਾਫਿਜ਼ ਸਈਦ ਦੇ ਘਰ ਦੇ ਬਾਹਰ ਜਿਹਨੂੰ 11 ਸਾਲ ਦੀ ਕੈਦ ਹੋਈ ਹੈ ਪਰ ਕਿਉਂਕਿ ਉਹ ਉਹਨਾਂ ਦੀ ਲੋਕੇਸ਼ਨ ਸ਼ਿਫਟ ਕਰਦੇ ਰਹਿੰਦੇ ਨੇ ਔਰ ਇਸ ਗੱਲ ਦੀ ਪੋਸੀਬਿਲਿਟੀ ਸੀ ਕਿ ਵੀ ਉਹਨਾਂ ਨੂੰ ਉਸ ਘਰ 'ਚ ਵੀ ਉਸ ਵੇਲੇ ਹੋ ਸਕਦੇ ਸੀ ਕਿਉਂਕਿ ਉਹਨਾਂ ਨੂੰ ਉਹ ਜਿਹੜਾ ਆਮ ਜੇਲ੍ਹ 'ਚ ਵੀ ਕਈ ਵਾਰੀ ਲੈ ਜਾਂਦੇ ਨੇ ਪਰ ਉਹ ਸਿਕਿਉਰਿਟੀ ਦਾ ਮਸਲਾ ਦੇਖਦੇ ਆ ਉਸ ਘਰ 'ਚ ਵੀ ਲਿਆਂਦੇ ਸੀ। ਸੋ ਅਸੀਂ ਇਹ ਗੱਲ ਕਹੀ ਸੀ ਕਿ ਟੂ ਮੈਨੀ ਐਵੀਡੈਂਸਿਸ ਤੇ ਬਹੁਤ ਸਾਰੇ ਸਬੂਤ ਜਦੋਂ ਹੋਣ ਇਹ ਜਾਲੀ ਹੋਣ ਦਾ ਸ਼ੱਕ ਪਾਉਂਦੇ ਨੇ ਔਰ ਮੈਂ ਸਮਝਦਾ ਹਾਂ ਕਿ ਵੀ ਇਹ ਸਿਰਫ ਸਾਡਾ ਕਨਕਲੂਜਨ ਹੀ ਨਹੀਂ ਸੀ। ਮੈਂ ਸਮਝਦਾ ਹਾਂ ਵੀ ਜਿਵੇਂ ਅੱਜ ਭਾਰਤੀ ਮੀਡੀਆ ਬਾਰੇ ਕੋਈ ਕਹਿ ਰਿਹਾ ਸੀ ਉਹਨੇ ਕਿਹਾ ਜੀ ਇੱਕ ਜ਼ਮਾਨਾ ਸੀ ਕਿ ਲੋਕ ਕਿਸੇ ਘਟਨਾ ਬਾਰੇ ਡਿਫਰੈਂਟ ਵਿਊ ਦੱਸਦੇ ਸੀ ਜਾਂ ਝੂਠ ਬੋਲ ਕੇ ਘਟਨਾ ਨੂੰ ਹੋਰ ਰੰਗਤ ਦੇਣੀ ਚਾਹੁੰਦੇ ਸੀ ਕਿਸੇ ਵੀ ਮਾਮਲੇ 'ਚ
ਤੇ ਮੀਡੀਆ ਜਿਹੜਾ ਉਹ ਸੱਚ ਬਿਆਨਦਾ ਸੀ। ਹੁਣ ਕਹਿੰਦੇ ਇਹ ਹੋ ਗਿਆ ਕਿ ਮੀਡੀਆ ਚਤੇ ਪੈਰ ਝੂਠ ਬੋਲਦਾ ਹੈ ਤੇ ਲੋਕ ਜਿਹੜੇ ਨੇ ਉਹ ਮੀਡੀਆ ਦੇ ਝੂਠ ਚੋਂ ਸੱਚ ਕੱਢ ਲੈਂਦੇ ਨੇ ਕਿ ਭਾਈ ਸੱਚ ਇਹ ਹੋਏਗਾ ਕਿ ਵੀ ਆਹ ਜਿਹੜਾ ਤਬਦੀਲੀ ਹੋਈ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਮੈਂ ਦੇਖ ਰਿਹਾ ਵੀ ਇਹ ਜਦੋਂ ਇਹਨਾਂ ਨੇ ਇਸ ਕਿਸਮ ਦਾ ਕਰਨ ਦਾ ਜਾਂ ਇਹਨੂੰ ਖਬਰ ਬਣਾਉਣ ਦਾ ਸੋਚਿਆ, ਔਰ ਮੈਂ ਤਾਂ ਇਹ ਦੇਖ ਰਿਹਾ ਸੀ ਕਿ ਵੀ ਹੁਣ ਤੱਕ ਉਹਨਾਂ ਨੂੰ ਸਾਰਾ ਮੀਡੀਆ ਉਹਨੇ ਅੱਗ ਲਾ ਦਿੱਤੀ ਹੋਣੀ ਚਾਹੀਦੀ ਸੀ ਸਾਰੇ ਪਾਸੇ, ਲੇਕਿਨ ਕਿਉਂਕਿ ਲੋਕਾਂ ਨੇ ਵੀ ਉਹਨੂੰ ਇਸੇ ਅੰਦਾਜ਼ 'ਚ ਹੀ ਦੇਖਿਆ ਕਿ ਵੀ ਇਹ ਕੋਈ ਨਵਾਂ ਡਰਾਮਾ ਸ਼ੁਰੂ ਹੋਣ ਵਾਲਾ ਹੈ। ਔਰ ਜਿਵੇਂ ਮਮਤਾ ਬੈਨਰਜੀ ਨੇ ਵੀ ਇਸ ਦੇ ਉੱਤੇ ਟਵੀਟ ਕੀਤਾ, ਉਹਨੇ ਕਿਹਾ ਜੀ ਵੀ ਹੁਣ ਇਹ ਚੋਣਾਂ ਨੂੰ ਲੈ ਕੇ ਇਹ ਗੱਲ ਹੈ। ਔਰ ਸਾਨੂੰ ਵੀ ਨਜ਼ਰ ਆਇਆ ਕਿ ਵੀ ਇਹ ਇੱਕ ਪਾਸੇ ਕਸ਼ਮੀਰੀਆਂ ਦੇ ਨਾਲ ਗੱਲਬਾਤ ਦਾ ਡਰਾਮਾ ਹੈ, ਦੂਸਰੇ ਪਾਸੇ ਇਹ ਘਟਨਾਕ੍ਰਮ। ਔਰ ਇਸ ਸਾਰੇ ਦੇ ਚਲਦਿਆਂ ਜਿਹੜੀ ਕਸ਼ਮੀਰ ਦੇ ਵਿੱਚ ਸਿੱਖ ਬੱਚੀਆਂ ਵਾਲੀ ਘਟਨਾ, ਜਿਹਨੂੰ ਕਿਵੇਂ ਕਿਸ ਹਾਈਟਸ ਤੱਕ ਪਹੁੰਚਾਇਆ, ਹੁਣ ਉਹਦੇ ਬਹੁਤ ਸਾਰੇ ਫੈਕਟ ਜਿਹੜੇ ਉਦੋਂ ਫੈਕਟ ਕਹੇ ਜਾ ਰਹੇ ਸੀ ਉਹ ਸਾਹਮਣੇ ਆਇਆ ਵੀ ਉਹ ਡਿਫਰੈਂਟ ਉਹਦਾ ਪਾਰਟ, ਪਰ ਉਹਨੂੰ ਕਿਵੇਂ ਬੀਜੇਪੀ ਏਜੰਟ ਉੱਥੇ ਪਹੁੰਚ ਜਾਂਦੇ ਨੇ, ਕਿਵੇਂ ਉਹਨਾਂ ਦੇ ਹੀ ਦੋ ਜਿਹੜੇ ਸਿੱਖ ਚਿਹਰੇ, ਉਹਨਾਂ ਨੇ ਰਮਣੀਕ ਮਾਨ ਔਰ ਅਮਨ ਬਾਲੀ ਜਿਹੜਾ ਜਰਨਲਿਸਟ ਆਪਣੇ ਆਪ ਨੂੰ ਜਿਹਨੂੰ ਬਣਾਇਆ ਹੋਇਆ, ਉਹਨੇ ਜਿਹੜੇ ਫਾਰਮਰ ਮੂਵਮੈਂਟ ਦਾ ਵਿਰੋਧ ਕਰਨ ਦੇ ਲਈ ਵੀ ਫੇਸ ਚਿਹਰੇ ਲਿਆਂਦੇ ਗਏ। ਸੋ ਇਹ ਵੀ ਅਸੀਂ ਇੱਕ ਸੈਗਮੈਂਟ 'ਚ ਗੱਲ ਕਰਾਂਗੇ ਕਿ ਕਿਵੇਂ ਆਲ ਆਫ ਏ ਸਡਨ ਜਿਹੜਾ ਐਂਟਾਈ ਕਨਵਰਜਨ ਲਾਅ ਦੀ ਹਮਾਇਤ ਦੇ ਵਿੱਚ ਜਿਹੜਾ ਉਹ ਉਸ ਕਿਸਮ ਦਾ ਇੱਕ ਮਾਹੌਲ ਕਿ ਜੀ ਇਹ ਵੀ ਹੋਏ ਗੱਲ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਆਮ ਲੋਕਾਂ 'ਚ ਵੀ ਇਹ ਆਇਆ ਕਿ ਇਹ ਇਹਨਾਂ ਦੀ ਨੌਟੰਕੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਸਰ ਸਿਮਰਜੀਤ ਸਿੰਘ ਮਾਨ ਜਿਹੜੇ ਖੁਦ ਲੰਬਾ ਵਕਤ 16-17 ਸਾਲ IPS ਆਫਿਸਰ ਰਹੇ, ਔਰ ਉਹਨਾਂ ਨੇ ਵੀ ਇੱਕ ਉਹਨਾਂ ਦੀ ਸਟੇਟਮੈਂਟ ਜਿਹੜੀ ਆਈ ਹੈ ਉਹ ਜਿਹਦਾ ਹੈਡਲਾਈਨ ਹੀ ਇਹ ਹੈ ਕਿ ਵੀ ਇਹ ਜਿਹੜੇ ਡਰੋਨ ਅਟੈਕਸ ਨੂੰ ਲੈ ਕੇ ਨੋ ਵੰਡਰ ਹੂ ਡਿਡ ਦਿਸ ਸਵਾਲੀਆ ਨਿਸ਼ਾਨ, ਜਦੋਂ ਤੁਸੀਂ ਸਵਾਲੀਆ ਨਿਸ਼ਾਨ ਲਾਉਂਦੇ ਹੋ ਇਹਦਾ ਮਤਲਬ ਹੈ ਵੀ ਜਿਹੜਾ ਹਕੂਮਤੀ ਨੈਰੇਟਿਵ ਹੈ ਉਸ ਦੇ ਉੱਤੇ ਤੁਸੀਂ ਸਵਾਲ ਚੁੱਕ ਰਹੇ ਹੋ। ਉਹਨਾਂ ਨੇ ਇਹ ਕਿਹਾ ਕਿ ਵੀ ਕਮੈਂਟਸ ਬਾਈ ਉਹਨਾਂ ਦੇ ਮਾਨ ਸਾਹਿਬ ਦਾ ਨਾਮ ਦੇ ਕੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਟੇਟਸ that why was the security in the Air Force base negligent? Surveillance drones should have been vigorously scanning the area around the air base. Why was this aspect neglected? उन्होंने कहा जी एयर फोर्स बेस जम्मू 15 किलोमीटर बॉर्डर तो हाई अलर्ट सारा किया हुआ है और कश्मीर दे विच मिलियन फौज रखी हुई है, ये तुहाडा जिहड़ा एरिया है किवें अनगार्डेड सी किवें हो, मतलब ये है कि विदाउट सेइंग कई बारी कोई फिर उन्होंने पूरा जिहड़ा पठानकोट रूरल बेस है उन्हों का रूरल एरियाज दे नाल रिलेटेड, क्योंकि नाल दी नाल खबर आ गई कि जी पठानकोट दे बेस नूं हाई अलर्ट ते करता है क्योंकि पहला भी उत्थे अटैक होया सी। और उन्होंने अगों अपनी स्टेटमेंट च कहा कि मैं एक IPS ऑफिसर होने के नाते कमांडेंट सी पंजाब आर्मड पुलिस का, और मैं किवें पठानकोट एयर फोर्स बेस की सिक्योरिटी नूं यकीनी बनाया सी। और हुण जदों मैं गुजर रहे हैं तो मैनू लैप्सिस नज़र आ रहे हैं कि भाई ये उन्हां दी पैरीफरल वॉल ते की हो रहा है, जिहड़ी रोड है उस सारे दे उत्ते की है। और इस सारे नूं लेकिन जिहड़ी गल इंपॉर्टेंट है उहदे च उन्होंने कहा कि नो वंडर हू डिड दिस, कि भी जे तुसीं उस जम्मू एयर फोर्स बेस नूं 15 किलोमीटर दूर गार्ड नहीं कर रहे तुहाडे ड्रोन जां ओह तुहाडे आके उहदे च वजदा है, फिर तुसीं कहंदे हो जी लकीली सब ने कहा कि भगवान का शुक्र है कि बिल्डिंग नाली कहते ने रूफ भी थले डिग्या। ਇਹਦਾ मतलब ये है कि जे इन्नी वलनरेबिलिटी है तो ਉਹਦੇ ਤੋਂ ਅੰਦਾਜ਼ਾ ਲਾਓ ਵੀ ਤੁਸੀਂ ਕਿਹੜੀ ਸੁਪਰ ਪਾਵਰ ਬਣੇ ਹੋਏ ਹੋ ਔਰ ਤੁਸੀਂ ਕਿਹੜੀ ਚੀਨ ਨੂੰ ਧਮਕੀਆਂ ਦੇਣ ਦੀ ਗੱਲ ਕਰਦੇ ਹੋ ਜਾਂ ਪਾਕਿਸਤਾਨ ਨੂੰ ਮਿਟਾ ਦੇਣ ਦੀ ਗੱਲ ਕਰਦੇ ਹੋ। ਸੋ ਇਸ ਦੇ ਨਾਲ ਜਿਹੜਾ ਦੂਸਰਾ ਪਾਰਟ ਅਸੀਂ ਦੇਖਦੇ ਕਿ ਇਸ ਸਾਰੇ ਦੇ ਉੱਤੇ ਲੋਕਾਂ 'ਚ ਕਿਉਂਕਿ ਰਿਐਕਸ਼ਨ ਨਹੀਂ ਹੋਇਆ, ਇਹਨਾਂ ਦਾ ਨੈਰੇਟਿਵ ਵਿਕਿਆ ਨਹੀਂ ਤੇ ਇੱਕਦਮ ਕਿਉਂਕਿ ਹੈ ਤਾਂ RSS 100 ਸਾਲ ਤੋਂ ਇਹਨਾਂ ਦਾ ਇਸ ਲਾਈਨ ਦੇ ਵਿੱਚ ਸਟੈਂਡਿੰਗ ਹੈ ਕਿ ਵੀ ਮੀਡੀਆ ਨੂੰ ਕਿਵੇਂ ਕੰਟਰੋਲ ਕਰਨਾ ਹੈ, ਝੂਠ ਕਿਵੇਂ ਬੋਲਣਾ ਹੈ, ਪਰੋਸਣਾ ਕਿਵੇਂ ਹੈ, ਗਣੇਸ਼ ਨੂੰ ਕਿਵੇਂ ਦੁੱਧ ਪਿਆਉਣਾ ਹੈ, ਕਿਵੇਂ ਗਾਂ ਦਾ ਮੂਤਰ ਤੇ ਗੋਹਾ ਵੇਚਣਾ ਹੈ, ਕਿਵੇਂ ਕਿਹਨੂੰ ਕੀ ਕਰਨਾ ਹੈ, ਉਹ ਪੂਰਾ ਆਪਣੇ ਉਸ ਅੰਦਾਜ਼ ਦੇ ਵਿੱਚ ਆਪਣਾ ਭਲਵਾਨ ਕੱਢਦੇ ਨੇ ਇੱਕ ਤੋਂ ਬਾਅਦ ਇੱਕ, ਫਿਰ ਇੱਕ ਮੋਮੈਂਟਮ ਬਿਲਡ ਕਰਦੇ ਨੇ। ਔਰ ਅਸੀਂ ਅਯੁੱਧਿਆ ਮੰਦਰ ਦੇ ਮਾਮਲੇ 'ਚ ਦੇਖਿਆ ਕਿ ਕਿਵੇਂ ਪ੍ਰੋਪੇਗੈਂਡਾ ਵਾਰ ਦੇ ਵਿੱਚ ਤਾਂ ਇਹ ਨਾਜ਼ੀਆਂ ਦੇ ਪਿਓ ਸਾਬਤ ਹੋ ਰਹੇ ਨੇ। ਔਰ ਹੁਣ ਇਸ ਗੱਲ ਨੂੰ ਇਹਨਾਂ ਨੇ ਫਿਰ ਪਾਕਿਸਤਾਨ ਨੂੰ ਧਮਕੀਆਂ ਤੱਕ, ਨਹੀਂ ਤਾਂ ਤੁਸੀਂ ਅੰਦਾਜ਼ ਦੇਖੋ ਉਹਨਾਂ ਦੇ ਜਿੰਨੇ ਬੱਚੇ ਚਮੂਰੇ ਹੁੰਦੇ ਨੇ ਉਹ ਪਹਿਲਾਂ ਮਿਟਾ ਦੇਣਗੇ, ਅਖੰਡ ਭਾਰਤ ਤੋੜਾ ਦੇਣਗੇ। ਇੱਕ ਤਾਂ ਚੀਨ ਨੇ ਇਹਨਾਂ ਦੀ ਖੁੰਬ ਠੱਪ ਕੇ ਜਰਾ ਇਹਨਾਂ ਦੀ ਖੁਰਕ
ਮੱਠੀ ਕੀਤੀ ਹੋਈ ਹੈ। ਦੂਸਰੇ ਪਾਸਾ ਜਿਹੜਾ ਇਹਨਾਂ ਦਾ ਆਪਣੀ ਜਿਹੜੀ ਸਾਰੀ ਅਸੀਂ ਜਿਵੇਂ ਕੱਲ ਡਿਟੇਲ ਇਹਦੇ ਤੇ ਅਸੀਂ ਆਪਣੇ ਵਿਊ ਦਿੱਤੇ ਕਿ ਵੀ ਇਸ ਸਰਕਾਰ ਦੀਆਂ ਫੇਲਿਅਰਸ ਇਹ ਹੁਣ ਲੱਭ ਰਹੇ ਨੇ ਕਿ ਕਿਵੇਂ ਲੋਕਾਂ ਦਾ ਧਿਆਨ ਦੂਜੇ ਪਾਸੇ ਕੀਤਾ ਜਾਏ। ਸੋ ਇਸ ਸਾਰੇ ਤੋਂ ਬਾਅਦ ਜਿਹੜੀ ਇਹਨਾਂ ਦੀ ਖਬਰ ਇੰਨੀ ਕੁ ਬਣਦੀ ਹੈ, ਆਫਟਰ ਡਰੋਨ ਅਟੈਕ ਪ੍ਰਾਈਮ ਮਿਨਿਸਟਰ ਮੋਦੀ ਡਿਸਕਸਿਸ ਫਿਊਚਰਿਸਟਿਕ ਚੈਲੰਜਸ ਵਿਦ ਸ਼ਾਹ ਰਾਜਨਾਥ ਸਿੰਘ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ ਆਲਸੋ ਪ੍ਰੈਜ਼ੈਂਟ ਇਨ ਦਾ ਮੀਟਿੰਗ। ਜੇ ਵੈਸੇ ਇੱਕ ਲਾਈਨ 'ਚ ਕਹਿਣਾ ਹੋਏ ਕਿ ਇਸ ਵੇਲੇ ਨਾ ਉੱਥੇ ਕੋਈ ਪ੍ਰਾਈਮ ਮਿਨਿਸਟਰ ਹੈ, ਨਾ ਡਿਫੈਂਸ ਮਿਨਿਸਟਰ ਹੈ, ਨਾ ਫੋਰਨ ਮਿਨਿਸਟਰ ਹੈ, ਇੱਕੋ ਹੀ ਮਿਨਿਸਟਰ ਹੈ ਔਰ ਉਹ ਹੈ ਅਜੀਤ ਡੋਵਲ, ਜਿਹੜਾ ਮੁਲਕ ਨੂੰ ਰਨ ਕਰ ਰਿਹਾ, ਜਿਹੜਾ ਇੱਕ ਖਤਰਨਾਕ ਜਿਹੜਾ ਹਿੰਦੂਤਵੀ ਲੇਕਿਨ ਉਹ ਸਿਕਿਉਰਿਟੀ ਐਡਵਾਈਜ਼ਰ ਵੀ ਬਣਿਆ ਹੋਇਆ ਹੈ, ਉਹ ਏਜੰਸੀਆਂ ਨੂੰ ਵੀ ਰਨ ਕਰਦਾ ਹੈ, ਉਹਨੂੰ ਕੈਬਨਿਟ ਰੈਂਕ ਵੀ ਦਿੱਤਾ ਹੋਇਆ ਹੈ ਔਰ ਉਹ ਉਹਨਾਂ ਨੇ ਉਹਦੇ ਨਾਲ ਹੀ ਕੀਤਾ ਹੋਣਾ ਵੀ ਆਪਣਾ ਸੌਦਾ ਜਿਹਾ ਵਿਕਿਆ ਨਹੀਂ, ਫੂਕ ਜਿਹੀ ਨਿਕਲ ਗਈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਦੇ ਆਲਸੋ ਡਿਸਕਸਡ ਵੇਰੀਅਸ ਅਦਰ aspects including equipping security forces with modern equipment and involving more youth, startups and strategic community in the field. ਹੁਣ ਡਰੋਨ ਅਟੈਕ ਤੁਹਾਡੇ ਹੁੰਦਾ, ਤੁਹਾਡੇ ਕਹਿਣ ਮੁਤਾਬਕ ਆਲਰੇਡੀ ਤੁਸੀਂ ਕਈ ਹਜ਼ਾਰ ਕਰੋੜ ਦਾ ਰਾਫੇਲ ਤੋਂ ਲੈ ਕੇ ਕੀ ਨਹੀਂ ਖਰੀਦਿਆ। ਉੱਥੇ ਤੁਹਾਡਾ ਰਾਜਨਾਥ ਸਿੰਘ ਔਰ ਜਨਰਲ ਨਰਵਾਣੇ ਚੀਨ ਦੇ ਬਾਰਡਰ ਤੇ ਜਾ ਕੇ ਕਹਿ ਰਿਹਾ ਜੀ 50,000 ਅਸੀਂ ਹੋਰ ਜਿਹੜੀ ਹੈ ਫੌਜ ਲਿਆ ਰਹੇ ਹਾਂ। ਔਰ ਇਹ ਵੀ ਆਇਆ ਅੱਜ ਕਰਨ ਥਾਪਰ ਨਾਲ ਕਿਸੇ ਦਾ ਐਕਸਪਰਟ ਦਾ ਇੰਟਰਵਿਊ ਸੀ ਕਿ ਉਹਨਾਂ ਨੇ ਪਾਕਿਸਤਾਨ ਦੇ ਨਾਲ ਬਾਰਡਰ ਦੇ ਉੱਤੇ ਜਿਹੜੀਆਂ ਲਾਈਆਂ ਡਿਵੀਜ਼ਨ ਸੀ ਉਹਨਾਂ ਨੂੰ ਮੂਵ ਕਰਨਾ ਉਧਰ ਨੂੰ ਸ਼ੁਰੂ ਕਰ ਦਿੱਤਾ ਹੈ। ਹੁਣ ਮਤਲਬ ਇੱਕ ਪਾਸੇ ਅਟੈਕ ਤੁਹਾਡੇ ਕਹਿਣ ਮੁਤਾਬਕ ਲਸ਼ਕਰੇ ਤੋਇਬਾ ਪਾਕਿਸਤਾਨ ਬੇਸਡ ਆਰਗੇਨਾਈਜੇਸ਼ਨ ਕਰ ਰਹੀ ਹੈ। ਜੇ ਇਹ ਤੁਹਾਡੇ ਕਹਿਣ ਮੁਤਾਬਕ ਇਹ ਗੱਲ ਸੱਚ ਹੋਏ ਤਾਂ ਤੁਸੀਂ ਫੌਜ ਜਿਹੜੀ ਆ ਉਹ ਪਾਕਿਸਤਾਨ ਬਾਰਡਰ ਤੋਂ ਕੱਢ ਕੇ ਚਾਈਨਾ ਵੱਲ ਲਿਜਾ ਰਹੇ ਹੋ ਔਰ ਉੱਥੇ ਜਾ ਕੇ ਤੁਸੀਂ ਚੀਨ ਨੂੰ ਧਮਕੀਆਂ ਦੇ ਰਹੇ ਹੋ। ਪਰ ਇੱਥੇ ਤੁਸੀਂ ਕਹਿ ਰਹੇ ਹੋ ਕਿ ਜੀ ਇਸ ਡਰੋਨ ਅਟੈਕ ਤੋਂ ਬਾਅਦ ਇਹ ਵਿਚਾਰ ਹੋਈ ਕਿ ਵੀ ਅਸੀਂ ਕਿਵੇਂ ਸਿਕਿਉਰਿਟੀ ਫੋਰਸਿਸ ਨੂੰ ਮਾਡਰਨ ਇਕਵਿਪਮੈਂਟ ਦਈਏ। ਹੁਣ ਇਹ ਜਿਹੜਾ ਡਰੋਨ ਹੈ, ਹਾਂ ਮਾਡਰਨ ਇਕਵਿਪਮੈਂਟ ਤਾਂ ਉਹੀ ਹੈ ਜਿਹੜੀਆਂ ਚੀਨ ਨੇ ਅਮਰੀਕਾ ਤੋਂ ਖਰੀਦੀਆਂ ਹੋਈਆਂ, ਕਾਊਂਟਰ ਮਿਸਲ ਜਿਹੜੀ ਕਰੋੜਾਂ 'ਚ ਤੁਹਾਡਾ ਜਲੂਸ ਨਾ ਨਿਕਲ ਜਾਏ ਦਿਨਾਂ ਦੇ ਵਿੱਚ, ਉਹ ਅਫੋਰਡ ਕਰਨਾ ਕਿਉਂਕਿ ਉਹ ਵੀ ਫੇਲ ਹੋਈਆਂ। ਜਿਹੜੀਆਂ ਵੀ ਕੋਈ ਆ ਰਹੀਆਂ ਮਿਸਾਈਲਸ ਨੂੰ ਜਾਂ ਦੂਜਿਆਂ ਨੂੰ, ਡਰੋਨ ਤਾਂ ਤੁਸੀਂ ਜਿਹੜਾ ਉਹਨੂੰ ਸਪੌਟ ਕਰ ਸਕਦੇ ਹੋ। ਜੇ ਤੁਹਾਡੇ ਕੋਲ ਹੁਣ ਤੱਕ ਇੰਨਾ ਵੱਡਾ ਬਜਟ ਰੱਖ ਕੇ ਔਰ ਇਸ ਕਿਸਮ ਦਾ ਕਰਕੇ ਇਹ ਨਹੀਂ ਹੈ, ਉਹ 2 ਡਰੋਨ ਤੋਂ ਬਾਅਦ ਉਹ ਡਿਸਕਸ ਕਰ ਰਹੇ ਨੇ ਜੀ ਅਸੀਂ ਮਾਡਰਨ ਇਕਵਿਪਮੈਂਟ ਕਿੱਥੋਂ ਲਿਆਈਏ, ਇਨਵੋਲਵਿੰਗ ਮੋਰ ਯੂਥ, ਅਸੀਂ ਨੌਜਵਾਨ ਹਾਂ ਇਹ ਜ਼ਰੂਰ ਇਹ ਠੀਕ ਹੈ ਯੂਥ ਦੇ, ਕਿਉਂਕਿ ਮੋਹਨ ਭਾਗਵਤ ਨੂੰ ਆਪਣੇ ਉਹ ਖਾਕੀ ਨਿਕਰਾਂ ਵਾਲੇ ਯੋਧੇ ਕੱਢੇ ਜਿਹੜੇ ਕਹਿੰਦੇ ਸੀ ਕਿ ਜੀ ਜਿੱਥੇ ਫੌਜ 6 ਮਹੀਨੇ 'ਚ ਪਹੁੰਚੇਗੀ ਸਾਡੇ RSS ਵਾਲੇ 6 ਮਹੀਨੇ ਪਹਿਲਾਂ ਪਹੁੰਚ ਜਾਣਗੇ। ਉਹ ਕਿੱਥੇ ਗਏ ਤੁਹਾਡੇ ਨਿੱਕਰਧਾਰੀ? ਨਾਲੇ ਵੈਸੇ ਵੀ ਦੁਨੀਆ ਦੇ ਕੋਲ ਤਾਂ ਉਹ ਤਾਂ ਦੁਨੀਆ ਗਊ ਮੂਤਰ ਨਹੀਂ ਪੀਂਦੀ, ਤੁਹਾਡੇ ਗਊ ਮੂਤਰ ਪੂਣ ਵਾਲੇ ਯੋਧੇ ਜਿਹੜੇ ਨੇ ਤੁਸੀਂ ਤਾਂ ਸਾਰੇ ਭੀਸ਼ਮ ਪਿਤਾਮਾ ਹੋ, ਕੱਢੋ ਸਾਰੇ ਬਾਹਰ। ਉਹ ਕਹਿੰਦੇ ਜੀ ਇਹ ਡਰੋਨ ਤੋਂ ਬਾਅਦ ਇਹ ਡਿਸਕਸ ਕੀਤਾ ਕਿ ਵੀ ਇਹਨੂੰ ਅਸੀਂ ਕਿਵੇਂ ਕੀਤਾ ਜਾਏ। ਉਹਨੂੰ ਕਿਹਾ ਜੀ ਇਹ ਮੀਟਿੰਗ ਕੇਮ, ਇਹ ਪਹਿਲੀ ਆਪਣੀ ਕਿਸਮ ਦੀ ਮੀਟਿੰਗ ਸੀ, ਬਸ ਇੱਥੇ ਕਿਹਨਾਂ ਨੇ ਖਬਰ ਮੁਕਾ ਦਿੱਤੀ ਤੇ ਅਸੀਂ ਵੀ ਸੈਗਮੈਂਟ ਇੱਥੇ ਮੁਕਾ ਦਿੰਨੇ ਕਿ ਭਾਈ ਇਨ ਦਾ ਐਂਡ ਆਫ ਦਾ ਡੇ ਜਿਹੜਾ ਇਹਨਾਂ ਦਾ ਝੂਠ ਵਿਕਿਆ ਵੀ ਨਹੀਂ ਹੈ, ਪਰ ਇਹ ਇਹਨਾਂ ਦੀ ਵਲਨਰੇਬਿਲਿਟੀ ਨੂੰ ਇਹਨਾਂ ਨੇ ਆਪ ਹੀ ਆਪਣਾ ਜਲੂਸ ਕੱਢ ਰਹੇ ਨੇ ਕਿ ਇੰਨੀ ਵੱਡੀ ਫੌਜ 2 ਮਿਲੀਅਨ ਗਣਾਉਂਦੇ ਨੇ, ਚੀਨ ਨੂੰ ਅੱਖਾਂ ਦਿਖਾਉਂਦੇ ਨੇ, ਕੁਆਡ ਦੇ ਨਾਂ ਥੱਲੇ ਆਪਣਾ ਮਸਲ ਫਲੈਕਸ ਕਰਨ ਦੇ ਥੱਲੇ ਅਮਰੀਕਾ ਨੂੰ ਵੀ ਭਰਮਾ ਲਿਆ। ਪਰ ਇੱਥੇ ਤਾਂ ਇਹਦਾ ਮਤਲਬ ਇਹ ਹੈ ਵੀ ਇੱਥੇ ਤਾਂ ਹੁਣ ਜੇ ਤੁਸੀਂ ਇਹ ਦੇਖਣਾ ਹੋਏ ਵੀ ਅੱਜ ਕੱਲ੍ਹ ਤਾਂ ਸਾਰੀ ਫੋਟੋਗ੍ਰਾਫੀ ਡਰੋਨਸ ਨਾਲ ਹੁੰਦੀ ਹੈ। ਬਿਲਕੁਲ ਕਿ ਵੀ ਜੇ ਉਹਨਾਂ ਦੀ ਪ੍ਰੋਟੈਕਸ਼ਨ ਨਹੀਂ ਹੈ ਤੁਹਾਡੇ ਕੋਲ ਕਿ ਭਾਈ ਉਹਨੂੰ ਔਰ ਆਪਣੇ ਸਭ ਤੋਂ ਸੈਂਸਿਟਿਵ ਉਸ 에ਅਰ ਫੋਰਸ ਬੇਸ ਦੇ ਉੱਤੇ, ਤੇ ਫਿਰ ਭੁੱਲ ਜਾਓ ਕਿ ਭਾਈ ਤੁਸੀਂ ਕਿਸੇ ਦਾ ਵੀ ਮੁਕਾਬਲਾ ਕਰ ਸਕਦੇ ਹੋ। ਔਰ ਇਹਦਾ ਨਤੀਜਾ ਅਲਟੀਮੇਟਲੀ ਕੀ ਹੋਏਗਾ ਇਹ ਹੁਣ ਭਾਰਤ ਦੇ ਲੋਕਾਂ ਨੂੰ ਦੇਖਣਾ ਪਏਗਾ ਕਿ ਭਾਈ ਇਹ ਨੌਟੰਕੀਬਾਜ਼, ਇਹ ਸਾਰੇ ਜਿਹੜੇ ਇਸ ਕਿਸਮ ਦੇ ਡਰਾਮੇਬਾਜ਼ ਕਿੰਨੀ ਕੁ ਦੇਰ ਇਹਨਾਂ ਦੇ ਝੂਠੇ ਪ੍ਰੋਪੇਗੈਂਡੇ ਦਾ ਸ਼ਿਕਾਰ ਹੋ ਕੇ ਉਹ ਆਪਣੇ ਪੁੱਤਰਾਂ ਧੀਆਂ ਦੀਆਂ ਜਾਨਾਂ ਗਵਾਉਣਗੇ, ਜੋ ਕਿ ਪਹਿਲਾਂ ਜਿਹੜਾ ਇਹਨਾਂ ਨੇ ਕੀਤਾ ਹਰ ਆੜ ਦੇ ਵਿੱਚ। ਪੁਲਵਾਮਾ ਵੀ ਇਹੀ ਡਰਾਮਾ ਸੀ, ਇਹਨਾਂ ਦਾ ਆਪਣਾ ਐਕਟ 38-40 ਜਿਹੜੇ ਨੇ ਉਹ ਉਹਨਾਂ ਨੇ ਉਹ ਸੋਲਜਰ ਮਰਵਾਏ CRPF ਦੇ ਔਰ ਉਸ ਚੋਂ ਚੋਣਾਂ ਕੱਢੀਆਂ। ਪਰ ਇਸ ਵਾਰ ਇਹ ਗੱਲ ਦੀ ਖੁਸ਼ੀ ਹੈ ਕਿ ਭਾਰਤ ਦੇ ਲੋਕਾਂ ਨੇ ਵੀ ਇਹਨਾਂ ਦਾ ਇਹ ਝੂਠ ਦਾ ਚੂਰਨ ਖਰੀਦਿਆ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਵਾਦੀ ਦੇ ਹਵਾਲੇ ਨਾਲ। ਇਸ ਵਿੱਚ ਜਿਸ ਤਰ੍ਹਾਂ ਕਿ ਸਿੱਖ ਬੱਚਿਆਂ ਨਾਲ ਜਿਹੜੀ ਵਾਪਰੀ ਘਟਨਾ ਦੇ ਕਈ ਪਹਿਲੂ ਜਿਹੜੇ ਨੇ ਉਹ ਸਾਹਮਣੇ ਆਏ ਨੇ। ਸੋ ਅਕਾਲੀ ਧਿਰਾਂ ਵੱਲੋਂ ਬੀਜੇਪੀ ਦੀ ਤਰਜ਼ ਤੇ ਮੰਗ ਕੀਤੀ ਗਈ ਹੈ ਕਿ ਯੂਪੀ ਐਮਪੀ ਵਾਂਗ ਹਰ ਥਾਂ ਧਰਮ ਪਰਿਵਰਤਨ ਜਿਹੜੇ ਖਿਲਾਫ ਕਾਨੂੰਨ ਲਾਗੂ ਕੀਤੇ ਜਾਣ। ਸੋ ਇਸ ਸੰਬੰਧੀ ਸਾਨੂੰ ਭੈਣ ਅਮਨਜੋਤ ਕੌਰ ਜੀ ਦੀ ਲਿਖਤ ਆਈ ਹੈ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 70ਵਿਆਂ ਦੇ ਅਖੀਰ ਜਾਂ 80ਵਿਆਂ ਦੇ ਸ਼ੁਰੂ 'ਚ ਮੈਨੂੰ ਯਾਦ ਨਹੀਂ ਐਗਜ਼ੈਕਟ ਸਾਲ, ਬਲਰਾਜ ਸਾਹਨੀ ਜਿਹੜੇ ਬਹੁਤ ਵੱਡੇ ਫਿਲਮ ਐਕਟਰ ਹੋਏ ਔਰ ਜ਼ਾਹਰ ਹੈ ਅੰਗਰੇਜ਼ੀ ਦੇ ਮਾਸਟਰ ਸੀ, ਟੈਗੋਰ ਦੀ ਯੂਨੀਵਰਸਿਟੀ 'ਚ ਵੀ ਪੜ੍ਹਾਉਂਦੇ ਰਹੇ। ਉਹਨਾਂ ਦਾ ਭਰਾ ਭੀਸ਼ਮ ਸਾਹਨੀ ਉਹ ਵੀ ਬੜਾ ਜ਼ਬਰਦਸਤ ਰਾਈਟਰ ਸੀ ਔਰ ਉਸ ਨੇ ਇੱਕ ਲਿਖਿਆ ਡਰਾਮਾ ਜਿਹੜਾ ਤਮਸ ਉਹਦਾ ਨਾਂ ਸੀ ਔਰ ਉਸ ਨੂੰ ਉਸ ਵੇਲੇ ਭਾਰਤੀ ਦੂਰਦਰਸ਼ਨ ਟੀਵੀ ਸੀਰੀਅਲ ਦੇ ਰਾਹੀਂ ਉਹ ਦਿਖਾਇਆ ਜਾਣ ਲੱਗਾ। ਉਹਦੇ 'ਚ 47 ਦੇ ਦੌਰ ਤੋਂ ਪਹਿਲਾਂ ਕਿਵੇਂ ਫਿਰਕੂ ਨਫ਼ਰਤ ਫੈਲਾਈ ਗਈ, ਕਿਵੇਂ ਕੀਤਾ ਜਾਂਦਾ ਸੀ ਜੇ ਤੁਸੀਂ ਮੰਦਰਾਂ ਦੇ ਬਾਹਰ ਮਰੀ ਗਾਂ ਸੁੱਟ ਦਿਓ ਜਾਂ ਮਸਜਿਦ ਦੇ ਬਾਹਰ ਜਿਹੜਾ ਉਹ ਮਰਿਆ ਸੂਰ ਸੁੱਟ ਦਿਓ, ਤੇ ਕਿਵੇਂ ਉਹਨਾਂ ਨੂੰ ਜਿਹੜੇ ਲੋਕ ਪਲਾਨ ਕਰਦੇ ਸੀ ਏਜੰਸੀਆਂ ਉਸ ਜ਼ਮਾਨੇ 'ਚ ਇਹ ਦੋਨੋਂ ਹੀ ਪਾਸਿਓਂ ਜਿਹੜਾ ਨੂੰ ਇਹ ਸੀ ਕਿ ਭਾਈ ਇਹ ਫਿਰਕੂ ਟਕਰਾਅ ਹੋਏ ਔਰ ਉਹਦੇ 'ਚੋਂ ਹੀ ਨਫ਼ਰਤ 'ਚੋਂ ਉਹਨਾਂ ਦਾ ਕੁਝ ਨਿਕਲਦਾ ਸੀ ਔਰ ਇਹ ਉਹਨਾਂ ਨੇ ਜਿਹੜਾ ਉਸ 'ਤੇ ਆਧਾਰਿਤ ਸੀ। ਔਰ ਉਹਦੇ 'ਚ ਫਿਰ RSS ਦਾ ਕੀ ਰੋਲ ਸੀ? ਭੀਸ਼ਮ ਸਾਹਨੀ ਨੇ ਜਿਹੜਾ ਉਸ ਸਾਰੇ ਨੂੰ ਵੀ ਕਿ ਭਾਈ ਉਹਨਾਂ ਦੇ ਉਸ 'ਚ ਕੀ ਸੀ ਔਰ ਇਹਨਾਂ ਨੇ ਇਹ ਇੰਨਾ ਭੜਕੇ, ਉਦੋਂ ਅਜੇ ਇਹਨਾਂ ਦੇ ਕੋਲ ਪਾਵਰ ਵੀ ਨਹੀਂ ਸੀ, 70ਵਿਆਂ ਦੀ ਗੱਲ ਹੀ ਹੈ ਔਰ ਬਿਲਕੁਲ ਇਹਨਾਂ ਦੀ ਨਾਮ ਨਿਹਾਲ ਜੀ ਭਾਰਤੀ ਜਨਸੰਘ ਦੇ ਨਾਂ ਥੱਲੇ ਇਹਨਾਂ ਦੀ ਪਛਾਣ ਸੀ ਔਰ ਇਹਨਾਂ ਨੇ ਬੰਗਲੌਰ ਦੇ ਵਿੱਚ ਦਿੱਲੀ ਦੂਜੇ ਤੀਜੇ ਜਾ ਕੇ ਟੀਵੀ ਸਟੂਡੀਓ ਜਿਹੜੇ ਭੰਨਣੇ ਸ਼ੁਰੂ ਕਰ ਦਿੱਤੇ ਸੀ ਔਰ ਬੰਦ ਕਰਵਾ ਦਿੱਤੇ ਸੀ ਕਿ ਬਈ ਇਹ ਜਿਹੜਾ ਇਹ ਤਮਸ ਨਹੀਂ ਚੱਲਣਾ ਚਾਹੀਦਾ ਔਰ ਉਹ ਬੰਦ ਕਰ ਦਿੱਤਾ ਗਿਆ ਸੀ। ਹਕੂਮਤ ਇਹਨਾਂ ਨੇ ਇੰਨੀ ਵਾਇਲੈਂਸ ਕ੍ਰੀਏਟ ਕੀਤੀ ਸੀ ਕਿਉਂਕਿ ਮੈਂ ਇੱਕਦਮ ਜਦੋਂ ਮੈਂ ਇਹ ਕਸ਼ਮੀਰ ਵਾਲੀ ਘਟਨਾ ਜਿਹੜੀ ਮੇਰੇ ਲਈ ਵੀ ਬੜੀ ਟਰਬਲਸਮ ਸੀ, ਪਿਛਲੇ 48 ਘੰਟੇ ਜਦੋਂ ਤੱਕ ਉਸ ਦੇ ਸਾਰੇ ਫਿਰ ਤੱਥ ਸਾਹਮਣੇ ਨਹੀਂ ਆਏ ਔਰ ਜਿਵੇਂ ਕੱਲ ਅਸੀਂ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਲਿਖਤ ਪੜ੍ਹੀ, ਉਹਨੇ ਮੈਨੂੰ ਢਾਰਸ ਦਿੱਤਾ ਕਿ ਭਾਈ ਉਸ ਧਰਤੀ ਤੇ ਬੈਠੀ ਸਾਡੀ ਇੱਕ ਭੈਣ ਜਿਹੜੀ ਦੇਖ ਸਕਦੀ ਹੈ ਕਿ ਇਸ ਸਾਰੇ ਦੇ ਪਿਛੋਕੜ 'ਚ ਕੀ ਹੈ ਔਰ ਉਸ ਸਾਰੇ ਨੂੰ ਕਿਵੇਂ ਇੱਕ ਐਮੋਸ਼ਨਲ ਪਾਰਟ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ, ਅਸੀਂ ਉਸ ਧਰਤੀ ਦੇ ਲੋਕ ਜਦੋਂ ਸਾਡਾ ਬੱਚਿਆਂ ਦਾ ਮਾਮਲਾ ਆਉਂਦਾ ਹੈ, ਔਰਤਾਂ ਦਾ ਮਾਮਲਾ ਆਉਂਦਾ ਹੈ, ਅਸੀਂ ਹਾਈਲੀ ਸੈਂਸਿਟਿਵ, ਕਈ ਵਾਰ ਉਹ ਸੈਂਸਿਟਿਵਿਟੀ ਉਸ ਲੈਵਲ ਦੀ ਹੁੰਦੀ ਹੈ ਕਿ ਅਸੀਂ ਆਪਣਾ ਗਾਰਡ ਵੀ ਲੂਜ਼ ਕਰ ਲੈਂਦੇ ਹਾਂ ਔਰ ਵੀ ਡੋਂਟ ਰਿਅਲਾਈਜ਼ ਕਿ ਵੀ ਇਸ ਸਾਰੇ 'ਚ ਇੱਕ ਪਾਸੇ ਜੈਨੂਇਨ ਗ੍ਰੀਵੈਂਸ ਹੈ ਜਿਹੜੀ ਐਡਰੈਸ ਹੋਣੀ ਚਾਹੀਦੀ ਹੈ ਔਰ ਉਹਦੇ ਲਈ ਮੈਨੂੰ ਖੁਸ਼ੀ ਹੈ ਕਿ ਮੈਂ ਦੇਖ ਰਿਹਾ ਸੀ ਕਿ ਈਵਨ ਕਸ਼ਮੀਰ ਦੇ ਲੀਡਰ ਉਮਰ ਅਬਦੁੱਲਾ ਹੋਏ, ਉਹਨਾਂ ਦੇ ਰਿਲੀਜੀਅਸ ਮੁਫਤੀ ਹੋਣ, ਉਹ ਵੀ ਖੁੱਲ੍ਹ ਕੇ ਸਾਹਮਣੇ ਆਏ ਨੇ। ਪਰ ਜਿਸ ਢੰਗ ਦੇ ਨਾਲ ਇਸ ਸਾਰੇ ਨੂੰ ਜਿਵੇਂ ਮਨਜਿੰਦਰ ਸਰਸਾ ਉੱਡ ਕੇ ਉੱਥੇ ਪਹੁੰਚਦਾ ਔਰ ਫਿਰ ਜਿਹਨਾਂ ਦੋ ਦਾ ਮੈਂ ਜ਼ਿਕਰ ਕੀਤਾ ਰਮਣੀਕ ਮਾਨ ਔਰ ਅਮਨ ਬਾਲੀ, ਇਹ ਜਿਹੜੇ RSS ਦੇ ਸਿੱਖ ਫੇਸ ਨੇ ਜਿਹੜੇ ਮੀਡੀਆ 'ਚ ਫਾਰਮਰ ਮੂਵਮੈਂਟ ਨੂੰ ਵੀ ਅਪੋਜ਼ ਕਰਨ ਲਈ ਵਰਤੇ, ਉਹ ਉੱਥੇ ਪਹੁੰਚ ਜਾਂਦੇ ਨੇ। ਕਿਵੇਂ ਹਰ ਗੱਲ ਨੂੰ 4 ਸਾਲ ਪੁਰਾਣੇ ਕੇਸ ਨੂੰ ਵੀ ਜਿਹਦਾ ਹਾਲਾਂ ਕੋਰਟ 'ਚ ਜਾ ਕੇ ਉਸ ਦੇ ਉੱਤੇ ਡਿਫਰੈਂਟ ਗੱਲ ਸਾਹਮਣੇ ਆਈ ਉਹਨੂੰ ਵੀ, ਔਰ ਫਿਰ ਜਿਸ ਤੇਜ਼ੀ ਨਾਲ ਘਟਨਾਕ੍ਰਮ ਇਹ ਸਾਰਾ ਵਾਪਰਦਾ ਹੈ। ਹੁਣ ਮੈਂ ਈਵਨ ਜਿਹੜੇ ਪਹਿਲੀ ਸਟੇਜ ਦੇ ਉੱਤੇ ਜਜ਼ਬਾਤੀ ਹੋਏ ਸਿੱਖ ਵੀ ਸਨ, ਉਹਨਾਂ ਦਾ ਵੀ ਮੈਂ ਜਦੋਂ ਹੁਣ ਰਿਐਕਸ਼ਨ ਜਾਓ ਕਹਿੰਦੇ ਨੇ ਕਿ ਭਾਈ ਸਾਨੂੰ ਗੁੰਮਰਾਹ ਕੀਤਾ ਗਿਆ, ਫੈਕਟਸ
ਜਿਹੜੇ ਨੇ ਉਹ ਉਵੇਂ ਨਹੀਂ ਸਨ ਜਿਵੇਂ ਕੀਤੇ ਗਏ। ਹਾਲਾਂਕਿ ਚਲੋ ਇਸ ਸਾਰੇ ਚੋਂ ਇੱਕ ਅਵੇਅਰਨੈਸ ਜ਼ਰੂਰ ਹੁੰਦੀ ਹੈ, ਕਿਉਂਕਿ ਮੈਂ ਇੱਕ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਇੱਕ ਪ੍ਰੋਮੀਨੈਂਟ ਜਰਨਲਿਸਟ ਨੇ ਮਿਸਟਰ ਹੈਦਰ ਕਸ਼ਮੀਰ 'ਚ ਉਹਨਾਂ ਦਾ ਦੇਖ ਰਿਹਾ ਸੀ। ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਇਹ ਸਾਰਾ ਕੀ ਹੈ। ਉਹਨਾਂ ਨੇ 3-4 ਨੁਕਤੇ ਜਿਹੜੇ ਕਿ ਅਸੀਂ ਕੱਲ ਦੇ ਪ੍ਰੋਗਰਾਮ 'ਚ ਟੱਚ ਬੇਸ ਕੀਤਾ ਸੀ ਉਹਨਾਂ ਨੇ ਦੁਹਰਾਏ। ਉਹਨਾਂ ਨੇ ਕਿਹਾ ਕਿ ਦੇਖੋ ਸਦੀਆਂ ਤੋਂ ਸਿੱਖਾਂ ਔਰ ਮੁਸਲਮਾਨਾਂ ਦਾ ਜਿਹੜਾ ਭਾਈਚਾਰਾ ਹੈ ਉਹ ਬਹੁਤ ਮਜ਼ਬੂਤ ਹੈ, ਔਰ ਸਿੱਖ ਪੋਲੀਟੀਕਲੀ ਬਹੁਤ ਅਵੇਅਰ ਨੇ ਜਿਵੇਂ ਬਾਕੀ ਕਸ਼ਮੀਰੀ ਨੇ, ਔਰ ਇਹਦੇ ਬਾਵਜੂਦ ਕਿ ਕਸ਼ਮੀਰੀ ਪੰਡਤਾਂ ਦਾ ਔਰ ਦੂਸਰਾ ਜਿਹੜਾ ਉਹ ਇੱਕ ਡੈਲੀਬਰੇਟ ਪਲਾਨ ਥੱਲੇ ਉਹਨਾਂ ਨੂੰ ਕੱਢਿਆ ਗਿਆ, ਪਰ ਸਿੱਖ ਜਿਹੜੇ ਨੇ ਉਹ ਉੱਥੋਂ ਦਾ ਹਿੱਸਾ ਰਹੇ। ਦੂਸਰਾ ਉਹਨਾਂ ਨੇ ਕਿਹਾ ਕਿ ਭਾਈ ਜਦੋਂ ਉਹਨਾਂ ਨੇ ਐਕਨੋਲਜ ਕੀਤਾ ਕਿ ਜਦੋਂ CAA ਦੇ ਖਿਲਾਫ ਔਰ ਦੂਜੇ ਪ੍ਰੋਟੈਸਟ ਹੋਏ ਔਰ 5 ਅਗਸਤ ਵਾਲੀ ਘਟਨਾ ਨੂੰ ਵੀ, ਕਿ ਕਿਵੇਂ ਸੈਂਕੜਿਆਂ ਕਸ਼ਮੀਰੀ ਬੱਚੀਆਂ ਨੂੰ ਸਿੱਖਾਂ ਨੇ ਮਹਿਫੂਜ਼ ਉਹਨਾਂ ਦੇ ਘਰਾਂ 'ਚ ਪਹੁੰਚਾਇਆ, ਸਿੱਖ ਉਸ ਦਾ ਹਿੱਸਾ ਨਹੀਂ ਬਣੇ, ਔਰ ਉਹਨਾਂ ਨੂੰ ਲੱਗਾ ਹਿੰਦੂ ਤਵੀਆਂ ਨੂੰ ਕਿ ਵੀ ਇਹ ਤਾਂ ਸਾਡੇ ਫਰੰਟ ਸੋਲਜਰ ਸੀ ਹਮੇਸ਼ਾ ਕੁਝ ਕਰਵਾਉਣ ਲਈ। ਔਰ ਤੀਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਲੰਡਨ ਤੋਂ ਕੈਨੇਡਾ ਤੱਕ ਡਾਇਸਪੋਰਾ ਸਿੱਖ ਜਿਹੜਾ ਹੈ ਉਹ ਕਸ਼ਮੀਰੀਆਂ ਦੇ ਨਾਲ ਔਰ ਆਜ਼ਾਦੀ ਦੀ ਇਹ ਸਾਰੇ ਦੀ ਹਮਾਇਤ ਕਰਦਾ ਹੈ, ਉਸ ਸਾਰੇ ਨੂੰ ਵੀ ਜਿਹੜਾ ਸੈਬੋਟਾਜ ਕਰਨ ਦੇ ਲਈ ਇਸ ਤੋਂ ਵਧੀਆ ਨਹੀਂ ਸੀ। ਚੌਥਾ ਉਹਨਾਂ ਨੇ ਫਾਰਮਰ ਮੂਵਮੈਂਟ ਦੀ ਗੱਲ ਕੀਤੀ ਕਿ ਇਸ ਵੇਲੇ ਜਿਹੜਾ ਉਹਦੀ ਡਾਈਵਰਸ਼ਨ ਦੇ ਥੱਲੇ, ਹਾਲਾਂਕਿ ਮੈਂ ਕਿਹਾ ਵੀ ਮੂਲ ਪ੍ਰੋਬਲਮ ਤੋਂ ਕੋਈ ਡਿਨਾਇਲ ਨਹੀਂ ਹੈ, ਕਿਉਂਕਿ ਜਦੋਂ ਤੁਸੀਂ ਇਸ ਕਿਸਮ ਦਾ ਸਾਂਝੇ ਸਮਾਜ ਹੁੰਦੇ ਹੋ ਸਮੱਸਿਆਵਾਂ ਨੇ। ਔਰ ਅੱਜ 9:30 ਤੋਂ 10 ਦੇ ਪ੍ਰੋਗਰਾਮ 'ਚ ਕਸ਼ਮੀਰਵਾਦੀ ਤੋਂ ਹੀ ਜਗਮੋਹਨ ਸਿੰਘ ਰੈਣਾ ਜਿਹੜੇ ਕਿ ਸਿੱਖ ਕੋਆਰਡੀਨੇਸ਼ਨ ਉਹਨਾਂ ਦੀ ਗੁਰਦੁਆਰਾ ਕੋਆਰਡੀਨੇਸ਼ਨ ਦੇ ਚੇਅਰਪਰਸਨ ਨੇ, ਉਹ ਸਮਝਦੇ ਨੇ, ਔਰ ਉਹਨਾਂ ਨੇ ਪ੍ਰਾਈਵੇਟ ਕਨਵਰਸੇਸ਼ਨ 'ਚ ਕਿਹਾ, ਉਹਨਾਂ ਨੇ ਕਿਹਾ ਜੀ ਸਾਡੀਆਂ ਸਮੱਸਿਆਵਾਂ ਨੇ, ਅਸੀਂ ਆਪਸ 'ਚ ਹੱਲ ਕਰਨ ਦੀ ਸਮਰੱਥਾ ਵੀ ਰੱਖਦੇ ਹਾਂ, ਪਰ ਇਹ ਜਿਵੇਂ ਬਾਹਰੋਂ ਜਿਨ੍ਹਾਂ ਨੇ ਆ ਕੇ ਜਿਸ ਕਿਸਮ ਦੀ ਉਹਨੂੰ ਰੰਗਤ ਦਿੱਤੀ ਹੈ ਇਹ RSS ਨੂੰ ਸੂਟ ਕਰਦਾ ਔਰ ਕੱਲ ਨੂੰ ਇਹ ਜਿਹੜਾ ਸਾਡੇ ਲਈ ਪ੍ਰੋਬਲਮਸ ਕ੍ਰੀਏਟ ਕਰੇ। ਸੋ ਜਿਹੜੇ ਸਮਝਦਾਰ ਨੇ ਉਸ ਸਾਰੀ ਗੱਲ ਨੂੰ ਸਮਝਦੇ ਨੇ, ਲੇਕਿਨ ਇਸ ਸਾਰੇ ਦੇ ਵਿੱਚ ਮੈਂ ਹੁਣ ਘਟਨਾਕ੍ਰਮ ਦੇ ਵਿੱਚ ਤਾਂ ਨਹੀਂ ਜਾਵਾਂਗਾ ਕਿਉਂਕਿ ਬਹੁਤ ਸਾਰੇ ਫੈਕਟਸ ਜਾਂ ਦੂਸਰੇ ਉਹ ਸਾਹਮਣੇ ਹੀ ਨੇ। ਹੁਣ ਇੱਕ ਗੱਲ ਜਿਹਦਾ ਢੰਡੋਰਾ ਮਨਜਿੰਦਰ ਸਿੰਘ ਸਰਸੇ ਨੇ ਵੀ ਉੱਥੇ ਜਾ ਕੇ ਜਿਹੜਾ ਉਹ ਪੂਰਾ ਢੰਡੋਰਾ ਪਿੱਟਿਆ, ਲੇਕਿਨ ਇਹਦੇ 'ਚ ਇੱਕ ਜਿਹੜਾ ਹੋਰ ਫਲਿਪ ਸਾਈਡ ਸੀ ਕਿ ਇੱਕ ਜਥੇਦਾਰ ਅਕਾਲ ਤਖਤ ਤੋਂ ਗਿਆਨੀ ਹਰਪ੍ਰੀਤ ਸਿੰਘ ਤੋਂ ਐਕਟਿੰਗ ਜਥੇਦਾਰ, ਉੱਥੋਂ ਦੇ ਗਵਰਨਰ ਲੈਫਟੀਨੈਂਟ ਗਵਰਨਰ ਹੈ ਮਿਸਟਰ ਸਿਨਹਾ, ਮਨੋਜ ਸਿਨਹਾ, ਉਹਨੂੰ ਚਿੱਠੀ ਵੀ ਲਿਖਵਾਈ। ਚਲੋ ਇੱਕ ਤਾਂ ਘਟਨਾਵਾਂ ਨਾਲ ਸੰਬੰਧਿਤ ਹੈ ਉਹ ਸਮਝ ਆ ਸਕਦਾ, ਪਰ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਵੀ it is pertinent to mention here that there is an interfaith marriage law in Uttar Pradesh and Madhya Pradesh against forced religious conversions. We want the same law should be implemented in Jammu and Kashmir for the safety of Sikh mind. ਹਾਲਾਂਕਿ ਮੈਂ ਵੀ ਲਾਅ ਨਹੀਂ ਪੜ੍ਹਿਆ ਵੀ ਕੀ ਹੈ, ਲੇਕਿਨ ਮੈਂ ਅਗੇਨ ਸ਼ੁਕਰੀਆ ਅਦਾ ਕਰਾਂਗਾ ਭੈਣ ਜੀ ਅਮਨਜੋਤ ਕੌਰ ਹੋਰਾਂ ਦਾ, ਕਿਉਂਕਿ ਇਹ ਮੰਗ ਹੋਰਾਂ ਨੇ ਵੀ ਕਹੀ। ਹੁਣ ਯੂਪੀ 'ਚ ਆਦਿੱਤਿਆਨਾਥ ਯੋਗੀ ਵੀ ਫਸਿਆ ਹੋਇਆ, ਅਨਪੋਪੂਲਰ ਹੈ ਉੱਥੇ, ਉਹਨੇ ਉਹ ਲਾਹੌਰ ਮੱਧ ਪ੍ਰਦੇਸ਼, ਯੂਪੀ ਮੱਧ ਪ੍ਰਦੇਸ਼ ਦੋਨਾਂ 'ਚ BJP ਦੀ ਸਰਕਾਰ ਹੈ। ਹੁਣ ਇਹਦਾ ਸਾਡੇ ਵੀ ਉਹ ਲੋਕ ਜਿਨ੍ਹਾਂ ਨੇ ਨਾ ਲਾਅ ਪੜ੍ਹਿਆ ਹੋਏਗਾ ਜਾਂ ਇਹਦੀਆਂ ਇੰਪਲੀਕੇਸ਼ਨਸ ਕੀ ਹੋਣਗੀਆਂ, ਵੀ ਇਸ ਵੇਲੇ ਤਾਂ ਤੁਹਾਨੂੰ ਸਿਰਫ ਇੱਕ ਸਿਚੁਏਸ਼ਨ 'ਚ ਤੁਸੀਂ ਸਮਝਦੇ ਹੋ ਕਿ ਜੀ ਉਸ ਲਾਅ ਦੇ ਮੁਤਾਬਕ ਕਿਉਂਕਿ ਮਾਪਿਓ ਦੀ ਕੰਸੈਂਸਸ ਜ਼ਰੂਰੀ ਹੈ, ਤੇ ਜੇ ਮਾਪਿਓ ਦੀ ਕੰਸੈਂਸਸ ਜ਼ਰੂਰੀ ਹੈ ਤੇ ਫਿਰ ਉਹਦੇ ਥੱਲੇ ਅਸੀਂ ਪ੍ਰੋਟੈਕਟ ਕਰਾਂਗੇ। ਹਾਲਾਂਕਿ ਜੇ ਉਹ ਲਾਅ ਸੁਪਰੀਮ ਕੋਰਟ 'ਚ ਗਏ, ਚੈਲੰਜ ਹੋਏ ਤਾਂ ਉਹ ਸਟ੍ਰਾਈਕ ਡਾਊਨ ਹੋਣਗੇ, ਕਿਉਂਕਿ ਜੇ 18 ਸਾਲ ਦੀ ਉਮਰ ਤੁਹਾਡੀ ਐਡਲਟ ਵੋਟ ਦੇਣ ਦਾ ਹੱਕ ਹੈ, ਇੰਡੀਪੈਂਡੈਂਟ ਚੋਇਸ ਕਰਨ ਦਾ ਹੱਕ ਹੈ, ਲੇਕਿਨ ਜੇ ਮੈਂ ਉਸ ਡਿਟੇਲ 'ਚ ਨਾ ਵੀ ਜਾਵਾਂ, ਉਹਨਾਂ ਨੂੰ ਐਸਾ 'ਚ ਵੀ ਮੰਨ ਲਿਆ ਜਾਏ ਕਿ ਭਾਈ ਉਹ ਜਿਹੜੇ ਕਾਨੂੰਨ ਨੇ ਉਹ ਮਾਈਨੋਰਟੀ ਨੂੰ ਤਹਫੁਜ਼ ਦਿੰਦੇ ਨੇ, ਜਾਂ ਉਹਨਾਂ ਨੇ ਤਾਂ ਆਪਣੇ ਲਈ ਬਣਾਏ ਨੇ ਹਿੰਦੂ ਤਵੀਆਂ ਲਈ, ਕਿਉਂਕਿ ਹਿੰਦੂ ਹੋਣ ਦੀ ਤਾਂ ਕੋਈ ਡੈਫੀਨੇਸ਼ਨ ਨਹੀਂ ਹੈ, ਉਹ ਤਾਂ ਸੁਪਰੀਮ ਕੋਰਟ ਨੇ ਆਪਣੀ ਇੱਕ ਜਜਮੈਂਟ ਦੇ ਵਿੱਚ ਹਿੰਦੂ ਨੂੰ ਵੇ ਆਫ ਲਾਈਫ ਕਿਹਾ। ਸੋ ਜੇ ਕਿਸੇ ਹੋਰ ਨੇ ਹਿੰਦੂ ਬਣਨਾ ਉਹਦੇ ਲਈ ਤਾਂ ਉਹ ਕਹਿੰਦੇ ਨੇ ਜੀ ਇਹ ਤਾਂ ਤੁਸੀਂ ਇਹ ਤੁਹਾਡਾ ਪੇਰੈਂਟ ਧਰਮ ਹੈ, ਉੱਥੇ ਤਾਂ ਕਿਸੇ ਪਰਮਿਸ਼ਨ ਦੀ ਲੋੜ ਨਹੀਂ। ਪਰ ਇਹ ਜੇ ਲਾਅ ਬਣ ਜਾਂਦਾ ਹੈ, ਇੱਕ ਗੱਲ ਨੂੰ ਜੇ ਅਸੀਂ ਨਾ ਵੀ ਦੇਖੀਏ ਕਿ ਵੀ ਇਹ ਓਵਰਆਲ ਸਿੱਖ ਧਰਮ ਦੇ ਪਸਾਰ ਦੇ ਵਿੱਚ ਕਿੰਨੀ ਵੱਡੀ ਰੁਕਾਵਟ ਬਣ ਸਕਦਾ ਹੈ, ਇਸ ਐਂਗਲ ਨੂੰ ਕਿਉਂਕਿ ਮੈਂ ਲਾਅ ਦੇਖਿਆ ਨਹੀਂ ਹੈ, ਲੇਕਿਨ ਇਹਦੇ ਬਾਵਜੂਦ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਜਿਹੜਾ ਇਸ ਦੇ ਉੱਤੇ ਲਿਖਤ ਕਰਦੇ ਆ ਉਹਦਾ ਹੈਡਲਾਈਨ ਦਿੱਤਾ, ਸਿੱਖ ਸ਼ੁੱਡ ਅਪੋਜ਼ ਐਂਟੀ ਕਨਵਰਸ਼ਨ ਲਾਜ਼। ਹੁਣ ਇਹਨਾਂ ਦਾ ਲੌਜਿਕ ਮੈਨੂੰ ਸਮਝ ਆਇਆ, ਹਾਲਾਂ ਮੈਂ ਇਹਦੇ ਤੇ ਅਜੇ ਖੁੱਲੀ ਰੱਖੀ ਹੈ ਡਿਬੇਟ, ਔਰ ਮੈਂ ਚਾਹਾਂਗਾ ਕਿ ਸਾਡੇ ਹੋਰ ਭੈਣ ਭਰਾ
ਜਿਹੜੇ ਇਸ ਫੀਲਡ ਦੇ ਨੇ, ਲੀਗਲ ਫੀਲਡ ਦੇ ਨੇ, ਇਹਦੀਆਂ ਇੰਪਲੀਕੇਸ਼ਨਸ ਉਹ ਇਸ ਬਾਰੇ ਲਿਖਣ, ਕਿਉਂਕਿ ਇੱਕ ਡਿਬੇਟ ਔਰ ਅਸੀਂ ਬਿਨਾਂ ਦੇਖੇ ਕਿ ਵੀ ਇਹਦੀਆਂ ਕੀ ਨੁਆਂਸਿਸ ਹੋਣਗੀਆਂ, ਵੀ ਜੰਪਡ ਔਨ ਦਾ RSS ਬੈਂਡ ਵੈਗਨ ਕਿ ਜੀ ਇਹ ਸਾਰੇ ਪਾਸੇ ਬਣਾਓ। ਉਹਨਾਂ ਨੇ ਕਿਹਾ ਕਿ ਜੀ ਮਨਜਿੰਦਰ ਸਰ ਸਾਹਿਬ ਵਾਜ਼ ਆਸਕਿੰਗ ਫॉर UP and MP type anti-conversion law in J&K and other states. This push for anti-conversion law may backfire on Sikhs. ਤੇ ਉਹਦਾ ਕਿਵੇਂ? ਉਹਨਾਂ ਨੇ ਕਿਹਾ ਕਿ ਵੀ this law will be open-ended and it will backfire on Sikhs, ਕਿ ਇਹ ਓਪਨ ਐਂਡਡ ਹੈ, ਕੋਈ ਉਹਦੇ ਚੋਂ ਨਹੀਂ ਹੈ ਕਿ ਵੀ ਇਹਦੇ ਚ ਤੁਸੀਂ ਕੋਈ ਕ੍ਰਿਟਾਈਜ਼ ਕਰਕੇ ਸੀਲ ਕਰ ਲੈਂਦੇ ਹੋ। Many times poor people or others get inspired by Sikhi and want to become Sikhs. ਹੁਣ ਜਿਵੇਂ ਸਿੱਖਲੀਗਰ ਨੇ, ਦੂਜੇ ਨੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਉੱਥੇ UP, ਮੱਧ ਪ੍ਰਦੇਸ਼ ਜਾਂ ਮਹਾਰਾਸ਼ਟਰ ਦੇ ਉਹਨਾਂ ਸਿੱਖਾਂ, ਉਹ ਜਿਹੜੇ ਗਰੀਬ ਨੇ, ਉਹਨਾਂ ਨੂੰ ਸਿੱਖੀ ਚ ਲਿਆਉਣ ਲਈ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ ਤੇ RSS ਵਿਰੋਧ ਕਰਦਾ ਹੈ। ਨਾਗਪੁਰ ਵਾਲਿਆਂ ਨੇ ਕਈ ਥਾਂ ਹਰਾਸ ਕੀਤਾ ਤੇ ਜੇ ਅਜੇ ਤੱਕ ਤਾਂ ਲਾਅ ਨਹੀਂ ਹੈ, ਜੇ ਉੱਥੇ ਲਾਅ ਬਣਦਾ ਹੈ ਮਹਾਰਾਸ਼ਟਰ 'ਚ ਖਾਸ ਤੌਰ ਤੇ, ਕਿਉਂਕਿ ਨਾਗਪੁਰ ਔਰ ਉਹਦੇ ਆਲੇ ਦੁਆਲੇ ਕਾਫੀ ਸਿੱਖਲੀਗਰ ਨੇ, ਉਹਦੇ ਕੀ ਨੁਆਂਸਿਸ ਹੋਣਗੇ। ਉਹਨਾਂ ਕਿਹਾ ਮੈਨੀ ਟਾਈਮਸ ਪੂਅਰ ਪੀਪਲ ਔਰ ਅਦਰਸ ਗੈਟ ਇੰਸਪਾਇਰਡ ਬਾਈ ਸਿੱਖੀ ਐਂਡ ਵਾਂਟ ਟੂ ਬਿਕਮ ਸਿੱਖਸ, ਸੋ ਦੇ ਟੇਕ ਅੰਮ੍ਰਿਤ ਐਂਡ ਬਿਕਮ ਸਿੱਖਸ, ਔਰ ਨॉन ਸਿੱਖਸ ਗੈਟ ਮੈਰਿਡ ਟੂ ਸਿੱਖਸ ਐਂਡ ਆਫਟਨ ਸਟਾਰਟ ਪ੍ਰੈਕਟਿਸਿੰਗ ਸਿੱਖੀ, ਕਿ ਜਿਹੜੇ ਨॉन ਸਿੱਖ ਨੇ ਜੇ ਉਹ ਕਰਦੇ ਨੇ ਉਹ ਵੀ ਸਿੱਖੀ ਪ੍ਰੈਕਟਿਸ ਕਰਨਾ ਸ਼ੁਰੂ ਕਰ ਦਿੰਦੇ ਨੇ। The anti-conversion laws will also affect potentially conversion to Sikhi, and Amrit Sanchar Prachar activities of Sikhs will then only get limited to own community. The potential to get new converts from other communities to Sikhi will get curtailed. ਕਿ ਵੀ ਅੱਜ ਤਾਂ ਸਾਨੂੰ ਸਿਰਫ ਇੱਕ ਵਿਆਹ ਦੇ ਮਸਲੇ ਦੇ ਉੱਤੇ ਗੱਲ ਜਿਹੜੀ ਹੈ ਉਹ ਸਮਝ ਆ ਰਹੀ ਹੈ ਕਿ ਵੀ ਇਹਦੇ 'ਚ ਸਾਨੂੰ ਸਿਕਿਉਰਿਟੀ, ਪਰ ਉਹਨਾਂ ਨੇ ਕਿਹਾ ਵੀ ਤੁਸੀਂ ਜਿਨ੍ਹਾਂ ਨੇ ਕੱਲ ਨੂੰ ਸਿੱਖੀ ਚਾਹਣਾ ਹੈ, ਗਰੀਬ, ਦਲਿਤ, ਬਹੁਜਨ, ਜਿਵੇਂ ਹੁਣ ਹਰਿਆਣੇ ਦੇ ਉਹ ਕੀ ਹੈ ਦੂਨ ਸਿੰਘ ਔਰ ਦੂਜੇ ਮਨੋਜ ਸਿੰਘ ਦੋਨ ਜਾਟ ਸਿੱਖ ਬਣੇ ਨੇ, ਕਿਸਾਨ ਮੂਵਮੈਂਟ ਦੇ ਚੱਲਦੇ ਆ, ਫਿਰ ਤਾਂ ਇਹ ਇੱਕ ਬੈਰੀਅਰ ਹੋਏਗਾ ਕਿ ਭਾਈ ਇਹ ਤੁਸੀਂ ਐਕਟ ਦੀ, ਔਰ ਉਹ ਐਕਟ ਇਸ ਲਈ ਬਣਾ ਰਹੇ ਨੇ ਕਿ ਉਹ ਆਪਣੇ ਹਿੰਦੂਤਵਾ ਦੀ ਗ੍ਰਿਪ ਚੋਂ ਕਿਸੇ ਨੂੰ ਨਿਕਲਣ ਨਹੀਂ ਦੇਣਾ ਚਾਹੁੰਦੇ। ਉਹਨਾਂ ਨੇ ਕਿਹਾ ਕਿ ਭਾਈ ਕਰਟੇਲ ਹੋਏਗਾ। ਹਿੰਦੂਜ਼ push for anti-conversion laws since there is no way anyone can convert to Hinduism, and Supreme Court is clever to define Hinduism as some way of life, not religion. ਕਿਉਂਕਿ ਜੇ ਕੋਈ ਹਿੰਦੂ ਕਨਵਰਟ ਹੁੰਦਾ ਤਾਂ ਕੀ ਹੋਏਗਾ? ਉਹ ਬ੍ਰਾਹਮਣ ਬਣੇਗਾ, ਕਸ਼ਤਰੀ ਬਣੇਗਾ, ਵੈਸ਼ਮ ਸ਼ੂਦਰ ਹੀ ਬਣੇਗਾ। ਸ਼ੂਦਰ ਬਣਨ ਲਈ ਤਾਂ ਕਿਸੇ ਨੇ ਕਨਵਰਟ ਨਹੀਂ। ਸੋ ਜ਼ਾਹਰ ਹੈ ਕਿ ਕਨਵਰਸ਼ਨ ਤਾਂ ਉਧਰੋਂ ਹੀ ਨਿਕਲੇਗੀ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਵੱਡੀ ਗਿਣਤੀ 'ਚ ਮੁਸਲਮਾਨ ਜਾਂ ਸਿੱਖ ਜਾਂ ਈਸਾਈ ਉਸ ਖਿੱਤੇ ਦੇ ਜਿਹੜੇ ਨੇ ਉਹ ਹਿੰਦੂਆਂ ਚੋਂ ਹੀ ਅਲਟੀਮੇਟਲੀ ਜਿਹੜੇ ਉਹ ਬੇਸ ਭਾਵੇਂ ਸ਼ੂਦਰ ਸਨ, ਕੌਣ ਸਨ, ਉਹਨਾਂ ਚੋਂ ਹੀ ਨਿਕਲੇ। ਪਰ ਇਹ ਉਹ ਦਰਵਾਜ਼ਾ ਬੰਦ ਕਰ ਦੇਣਾ ਚਾਹੁੰਦੇ ਨੇ ਤਾਂ ਕਿ ਬ੍ਰਾਹਮਣ ਦੀ ਡੋਮੀਨੈਂਸ ਵਾਲੀ ਸੁਸਾਇਟੀ ਕਾਇਮ ਰਹੇ। ਜਿਵੇਂ ਇਹਨਾਂ ਨੇ ਇਹ ਕਿਹਾ ਕਿ ਵੀ ਹਿੰਦੂਜ਼ ਆਰ ਆਲਰੇਡੀ ਇਨ ਮੈਜੋਰਿਟੀ ਐਂਡ ਡੂ ਨਾਟ ਗੈਟ ਅਫੈਕਟਡ ਬਾਈ ਐਂਟਾਈ ਕਨਵਰਸ਼ਨ ਲਾਜ਼, ਕਿ ਐਂਟਾਈ ਕਨਵਰਸ਼ਨ ਲਾਅ ਨਾਲ ਹਿੰਦੂਆਂ ਨੂੰ ਕੀ ਫਰਕ ਪੈਂਦਾ? ਉਹ ਤੋਂ ਪਹਿਲਾਂ ਹੀ 80% ਨੇ ਪਾਪੂਲੇਸ਼ਨ ਦਾ। ਦੇ ਰਾਦਰ ਬੈਨੀਫਿਟ if other religions which have options to get new converts are curtailed and curbed in India. ਇਹ ਤਾਂ ਹਿੰਦੂ ਜਿਹੜੇ ਨੇ ਉਹਨਾਂ ਨੂੰ ਇਹ ਫਾਇਦਾ ਕਿ ਉੱਥੋਂ ਕੋਈ ਨਿਕਲ ਹੀ ਨਹੀਂ ਸਕਦਾ, ਉੱਥੇ ਹੀ ਬੜੇ ਰਹਿਣਗੇ। Before joining chorus to get anti-conversion laws, Sikhs should see if it will affect us in the future. ਪਹਿਲਾਂ ਦੇਖ ਤਾਂ ਲਓ, ਡਿਬੇਟ ਤਾਂ ਕਰ ਲਓ ਵੀ ਇਹ ਸਾਡੇ ਫਿਊਚਰ ਨੂੰ ਕਿਵੇਂ ਇਫੈਕਟ ਕਰੇਗਾ। Already many upper caste Hindus oppose Amrit Sanchar and conversion to Sikhi, especially in BJP strongholds like UP, MP, ਕਿ ਆਲਰੇਡੀ ਜਿਹੜੇ ਹਾਈ ਕਾਸਟ ਹਿੰਦੂ ਨੇ ਉਹ ਅੰਮ੍ਰਿਤ ਸੰਚਾਰ ਨੂੰ ਨਫ਼ਰਤ ਕਰਦੇ ਨੇ ਕਿ ਵੀ ਇਹ ਸਿੱਖੀ 'ਚ ਕਿਉਂ ਜਾ ਰਹੇ ਨੇ। They will get emboldened with anti-conversion laws, and tomorrow Sikhs may also land in jail for Amrit Sanchar to non-Sikhs in case someone complains against them. ਵੀ ਅੱਜ ਤਾਂ ਤੁਹਾਨੂੰ ਲੱਗਦਾ ਵੀ ਇਹ ਲਾਅ ਬਣਾ ਲਓ, ਇਹ ਸਾਨੂੰ ਫਾਇਦਾ ਦੇਗਾ, ਕਸ਼ਮੀਰ 'ਚ ਦੇਗਾ ਜਾਂ ਉੱਥੇ ਦੇ। ਉਹਨੇ ਕਿਹਾ ਵੀ ਅਲਟੀਮੇਟਲੀ ਉਹਨਾਂ 'ਚੋਂ ਇੱਕ ਨੇ ਵੀ ਕਿਹਾ ਨਾ ਵੀ ਇਹ ਲੱਗੇ ਨੇ ਅੰਮ੍ਰਿਤ ਛਕਾਣ ਇੱਕ ਨੂੰ ਹਿੰਦੂ ਨੂੰ, ਤੇ ਜੇਲ੍ਹ ਦੇ ਵਿੱਚ ਤੁਸੀਂ ਜਿਹੜੇ ਐਂਡ ਹੋ ਗਏ। ਇਟ ਇਜ਼ ਟਾਈਮ ਟੂ ਬੀ ਪ੍ਰੈਕਟੀਕਲ ਔਨ ਇਸ਼ੂਜ਼ ਆਫ ਕਨਵਰਸ਼ਨ ਐਂਡ ਰੀਡ ਪ੍ਰੋਵੀਜ਼ਨਸ, ਪਿਟਫਾਲਸ, implementation of anti-conversion laws before calling for such laws everywhere. ਪਹਿਲਾਂ ਦੇਖ ਤਾਂ ਲਓ ਕੀ ਹੈ, ਉਹਨੂੰ ਸਾਰੇ ਨੂੰ ਕਰੋ ਇਸ ਤੋਂ ਪਹਿਲਾਂ ਕਿ ਵੀ ਜਿਹੜਾ, ਔਰ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਦੇਖਣਾ ਚਾਹੀਦਾ ਹੈ ਕਿ ਵੀ ਅਲਟੀਮੇਟਲੀ ਇਹ ਨਾ ਹੋਏ ਕਿ anti-conversion law is a double-edged sword to keep Hindu count stable and curtail growth of other religions. ਕਿ ਦੋ ਤਾਰੀ ਤਲਵਾਰ ਹੈ,
ਇਹ ਉਹ ਬਣਾਈ ਇਸ ਲਈ ਰਹੇ ਨੇ ਕਿ ਹਿੰਦੂ ਆਬਾਦੀ ਜਿਹੜੀ ਹੈ ਉਹ ਨਾ ਘਟੇ, ਕਿਸੇ ਪਾਸਿਓਂ ਨਿਕਲ ਨਾ ਸਕਣ। ਫਾਰ ਸਾਈਟਡਨੈਸ ਇਜ਼ ਰਿਕੁਆਇਰਡ ਇਨ ਸੱਚ ਮੈਟਰਸ, ਕਿ ਇਹਦੇ 'ਚ ਦੂਰਦਰਸ਼ੀ ਹੋਣਾ ਜ਼ਰੂਰੀ ਹੈ। ਸਿਰਸਾ ਸ਼ੁੱਡ ਨੋ ਵਾਈ ਆਲ ਟॉप pro BJP channels aired his statement on anti-conversion laws. He and Delhi Sikh Gurdwara Management Committee must not become useful pawns, ਕਿ ਉਹਨਾਂ ਦੇ ਹੱਥ ਦੀਆਂ ਕਠਪੁਤਲੀਆਂ ਨਾ ਬਣੋ, ਮੋਹਰੇ ਨਾ ਬਣੋ। ਇਸ ਗੱਲ ਨੂੰ ਸਮਝੋ ਵੀ ਤੁਹਾਡੀ ਸਟੇਟਮੈਂਟ ਨੂੰ ਕਿਉਂ ਉਹਨਾਂ ਦੇ ਬੀਜੇਪੀ ਦੇ ਸਾਰੇ ਚੈਨਲ ਚਲਾ ਰਹੇ ਨੇ। ਸੋ ਮੈਂ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ ਇਸ ਰਾਏ ਨਾਲ ਸਹਿਮਤ ਹਾਂ ਕਿ ਇਹਨੂੰ ਪਹਿਲਾਂ ਸਾਨੂੰ ਦੇਖ ਲੈਣਾ ਚਾਹੀਦਾ ਹੈ, ਉਹ ਕਾਨੂੰਨ ਕੀ ਨੇ, ਕਿਵੇਂ ਪ੍ਰਭਾਵਿਤ ਕਰਨਗੇ, ਇਸ ਤੋਂ ਪਹਿਲਾਂ ਕਿ ਅਸੀਂ ਹਮਾਇਤ ਜਾਂ ਵਿਰੋਧ ਦੇ ਵਿੱਚ ਆਈਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਮੁੱਖ ਧਾਰਾ ਮੀਡੀਆ ਵਾਂਗ ਸੋਸ਼ਲ ਮੀਡੀਆ ਤੇ ਵੀ ਪੂਰੀ ਤਰ੍ਹਾਂ ਹਾਵੀ ਹੋ ਚੁੱਕੀ ਹੈ। ਹੁਣ ਸਿਰਫ ਟਵਿੱਟਰ ਦੇ ਪਲੇਟਫਾਰਮ ਨੂੰ ਕਾਬੂ ਕਰਨਾ ਬਾਕੀ ਹੈ। ਸੋ ਇਸ ਲਈ ਅੱਡ-ਅੱਡ ਜਿਹੜੇ ਬਹਾਨੇ ਨੇ ਉਹ ਲੱਭੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, RSS ਦੀ ਸਾਰੀ ਆਈਡੀਓਲੋਜੀ ਔਰ ਜਿਸ ਨੂੰ ਅੰਗਰੇਜ਼ੀ 'ਚ ਮੋਡਸ ਆਪਰੈਂਡੀ ਕਹਿੰਦੇ ਨੇ, ਕੰਮਕਾਜ ਦਾ ਸਾਰਾ ਤੌਰ ਤਰੀਕਾ, ਉਹਨਾਂ ਦੀ ਸਾਰੀ ਵਿਉਂਤਬੰਦੀ, ਉਹ ਬਿਲਕੁਲ ਨਾਜ਼ੀਆਂ ਦੀ ਆਈਡੀਓਲੋਜੀ ਤਾਂ ਹੈ ਹੀ RSS ਦੀ ਨਾਜ਼ੀਆਂ 'ਚੋਂ, ਪਰ ਤੌਰ ਤਰੀਕੇ ਵੀ ਉਹ ਬਿਲਕੁਲ ਉਹੀ ਅਡਾਪਟ ਕਰਦੇ ਨੇ। ਔਰ ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ, ਉਹਦੇ 'ਚ ਸਭ ਤੋਂ ਪਾਵਰਫੁਲ ਵੈਪਨ ਜਿਹੜਾ ਨਾਜ਼ੀਆਂ ਦਾ ਸੀ ਔਰ RSS ਨੇ, ਹਿੰਦੂ ਤਵੀਆਂ ਨੇ ਉਹਨੂੰ ਮਲਟੀ ਟਾਈਮ ਹੋਰ ਪਾਵਰਫੁਲ ਬਣਾਇਆ, ਉਹ ਹੈ ਮੀਡੀਆ। ਉਸ ਜ਼ਮਾਨੇ 'ਚ ਨਾਜ਼ੀਆਂ ਦੇ ਤਾਂ ਸਿਰਫ ਪ੍ਰਿੰਟ ਮੀਡੀਆ ਸੀ ਜਾਂ ਰੇਡੀਓ ਸਿਗਨਲ ਵੇਵਸ ਤੱਕ ਗੱਲ ਪਹੁੰਚੀ ਹੋਏਗੀ, ਲੇਕਿਨ ਹੁਣ ਜਿੱਥੇ ਇੱਕ ਪਾਸੇ ਉਹਨਾਂ ਨੇ ਮੇਨ ਸਟ੍ਰੀਮ ਮੀਡੀਆ 1000 ਤੋਂ ਜ਼ਿਆਦਾ TV ਔਰ ਦੂਜੇ ਉਹ ਸਾਰੇ ਕਾਬੂ ਕੀਤੇ ਹੋਏ ਨੇ। ਪ੍ਰਿੰਟ ਮੀਡੀਆ ਤਾਂ ਪਹਿਲੇ ਦੌਰ ਵੇਲੇ ਹੀ 2014 ਵੇਲੇ, ਔਰ ਜੇ ਇਸ ਗੱਲ ਦਾ ਧਿਆਨ ਰਹੇ, ਮੈਂ ਅਕਸਰ ਇਸ ਨੂੰ ਕੋਟ ਕਰਦਾ ਕਿ ਜਦੋਂ ਵਾਜਪਾਈ ਦੀ ਪਹਿਲੀ ਸਰਕਾਰ ਬਣੀ ਉਦੋਂ ਉਹਦੇ ਕੋਲ BJP ਕੋਲ ਕੋਈ ਮੈਜੋਰਟੀ ਨਹੀਂ ਸੀ, ਮੇਨ ਜ਼ਿਆਦਾ ਸੀਟਾਂ ਸੀ ਔਰ ਉਹਦੇ 'ਚ ਮਿਲਵੀਂ ਸਰਕਾਰ ਸੀ, ਰੀਜਨਲ ਪਾਰਟੀਜ਼ ਨਾਲ ਸੀ। ਤੇ BJP ਦਾ ਜ਼ਾਹਰ ਹੈ ਕਿ ਵੀ ਸਾਰੀ ਉਹਨਾਂ ਦੀ ਗਾਈਡੈਂਸ ਤਾਂ RSS ਤੋਂ ਸੀ। ਵਾਜਪਾਈ ਨੇ RSS ਚੀਫ ਨੂੰ ਸੱਦਿਆ, ਉਹਨਾਂ ਨੂੰ ਕਿਹਾ ਜੀ ਆ ਤੁਸੀਂ ਦੱਸੋ ਵੀ ਤੁਹਾਨੂੰ ਕਿਹੜੀਆਂ ਕੈਬਨਿਟ ਪੋਸਟ ਚਾਹੀਦੀਆਂ। ਹੁਣ ਸਾਡੇ ਵਰਗੇ ਜਿਨ੍ਹਾਂ ਨੂੰ ਕੋਈ ਬਹੁਤਾ ਬਾਰੀਕੀ ਦਾ ਅਹਿਸਾਸ ਨਾ ਹੋਏ,
ਉਹ ਤਾਂ ਕਹਿਣਗੇ ਜੀ ਡਿਫੈਂਸ ਮਿਨਿਸਟਰੀ ਔਰ ਐਕਸਟਰਨਲ ਅਫੇਅਰਸ, ਉਹਨਾਂ ਨੇ 4 ਮਹਿਕਮੇ ਮੰਗੇ। ਉਹਨਾਂ ਨੇ ਕਿਹਾ ਜੀ ਤੁਸੀਂ ਐਕਸਟਰਨਲ ਅਫੇਅਰ ਵੀ ਜਿਹਨੂੰ ਮਰਜ਼ੀ ਦੇ ਦਿਓ, ਪਹਿਲਾ ਫਾਈਨੈਂਸ, ਦੂਸਰੀ ਹੋਮ। ਫਾਈਨੈਂਸ 'ਚ ਯਸ਼ਵੰਤ ਸਿਨਹਾ ਸੀ ਕਿ ਪੈਸੇ ਦਾ ਕੰਟਰੋਲ, ਬਜਟਿੰਗ ਕਿੱਥੋਂ ਆਣੀ ਹੈ, ਪੈਸਾ। ਹੋਮ ਮਿਨਿਸਟਰੀ, ਕਿਉਂਕਿ ਜੇ ਉਹਨਾਂ ਨੇ ਇੰਟੈਲੀਜੈਂਸ ਬਿਊਰੋ ਤੋਂ ਲੈ ਕੇ ਰਾਹ ਤੋਂ ਲੈ ਕੇ ਕਰਨਲ ਪ੍ਰੋਹਤ ਔਰ ਦੂਜਾ ਸਾਰਾ ਅਮਲਾ ਫੈਲਾ ਆਪਣਾ ਵਿੱਚ ਭਰਿਆ, ਤੇ ਜ਼ਾਹਰ ਹੈ ਅਡਵਾਨੀ ਔਰ ਉਸੇ ਅਡਵਾਨੀ ਦੇ ਪੀਰੀਅਡ 'ਚ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਜਦੋਂ ਕਲਿੰਟਨ 20 ਮਾਰਚ 2000 ਨੂੰ ਜਾਂਦਾ, 35 ਸਿੱਖਾਂ ਦਾ ਮਾਰੇ ਜਾਣਾ, ਜਿਹੜਾ ਇਹ ਹੋਮ ਮਿਨਿਸਟਰੀ ਕਰ ਸਕਦੀ ਹੈ, ਕਿਉਂਕਿ ਡਾਇਰੈਕਟਲੀ ਉਹਨਾਂ ਦੇ ਹੋਮ ਮਿਨਿਸਟਰੀ, ਫਾਈਨੈਂਸ ਮਿਨਿਸਟਰੀ ਔਰ ਤੀਸਰੀ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰੀ। ਹੁਣ ਇਹ ਜਿਹਨੂੰ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਕਹਿੰਦੇ ਨੇ, ਉਹ ਉਹਦੇ ਤੇ ਸੁਸ਼ਮਾ ਸਵਰਾਜ, ਕਿਉਂਕਿ ਇਹ ਹੈ ਜਿਹਨੂੰ ਮੀਡੀਆ ਦੇ ਰਾਹੀਂ ਉਹਨਾਂ ਨੇ ਕਰਨਾ। ਔਰ ਤੁਸੀਂ ਜਿੰਨੇ ਅੱਜ ਇਹ ਦੇਖੋਗੇ ਟੀਵੀ ਤੇ ਰਾਮਾਇਣ ਮਹਾਭਾਰਤ ਤਾਂ ਹੁਣ ਪੁਰਾਣੀਆਂ ਚੀਜ਼ਾਂ ਹੋ ਗਈਆਂ, ਕਿੰਨੇ ਹਰ ਦੇਵੀ ਦੇ ਉੱਤੇ, ਹਰ ਦੇਵਤੇ ਦੇ ਉੱਤੇ, ਹਰ ਇੱਕ ਦੇ ਉੱਤੇ ਸੀਰੀਅਲ ਬਣਾਏ ਔਰ ਕਿਵੇਂ ਫਿਰ ਉਹਦੇ ਤੇ ਵਰਤ ਪਪੂਲਰ ਕੀਤੇ, ਉਹਨਾਂ ਦੇ ਮੰਦਿਰ ਬਣਾਏ ਦੂਜੇ। ਔਰ ਜੇ ਤੁਸੀਂ ਇਹ 1990 ਤੋਂ ਦੇਖੋ, 1998 ਦੇ ਪੀਰੀਅਡ 'ਚ ਵਾਜਪਾਈ ਦੇ ਰਾਜ ਦੀ ਗੱਲ ਹੈ ਕਿ ਇਹਨਾਂ 20 ਸਾਲਾਂ 'ਚ 4 ਚੁਫੇਰੇ ਹਿੰਦੂ ਮਾਈਥੋਲੋਜੀ ਕਿਵੇਂ ਇਤਿਹਾਸ ਬਣਾ ਕੇ ਪ੍ਰੈਜ਼ੈਂਟ ਕੀਤੀ ਗਈ, ਇਹ ਉਸ ਪੀਰੀਅਡ ਦਾ ਸੀ। ਉਹਨਾਂ ਨੂੰ ਪਤਾ ਸੀ ਕਿ ਲੋਕਾਂ ਦੇ ਕਿਵੇਂ ਦਿਮਾਗ ਧੋਤੇ ਜਾਂਦੇ ਨੇ, ਕਿਵੇਂ ਉਹਨਾਂ ਦੀ ਪ੍ਰੋਗਰਾਮਿੰਗ ਕੀਤੀ ਜਾਂਦੀ ਹੈ। ਇਸੇ ਦੌਰ 'ਚ ਗਣੇਸ਼ ਨੇ ਦੁੱਧ ਵੀ ਪੀਤਾ, ਦੁਨੀਆ ਭਰ 'ਚ ਹੋ ਗਿਆ ਜੀ ਗਣੇਸ਼ ਨੂੰ ਦੁੱਧ, ਲੰਬੀਆਂ ਲਾਈਨਾਂ ਲੱਗੀਆਂ ਹੋਈਆਂ, ਗਣੇਸ਼ ਦੁੱਧ ਪੀ ਰਿਹਾ। ਦੇਵੀਆਂ ਕਮਾਲ ਕਰਨ ਲੱਗ ਗਈਆਂ, ਥਾਂ-ਥਾਈਂ ਮੂਰਤੀਆਂ ਧਰਤੀ 'ਚੋਂ ਨਿਕਲਣ ਲੱਗ ਗਈਆਂ, ਰਾਮ ਮੰਦਿਰ 'ਚ ਵੀ ਨਿਕਲੀ, ਵੈਸੇ ਤਾਜ ਮਹਿਲ ਦੇ ਨੇੜੇ ਵੀ ਕੱਢ ਲਈ। ਉਹ ਵੀ ਉਹਨਾਂ ਨੇ ਕਦੋਂ ਕਲੇਮ ਕਰਨਾ ਕਿ ਵੀ ਇਹ ਅਮਿਤ ਸ਼ਾਹ ਦੀ ਹਵੇਲੀ ਸੀ, ਉਹਦੇ ਵੱਡਿਆਂ ਦੀ, ਇਹਦੇ ਲਈ ਵੀ ਤਿਆਰੀ ਕਰ ਰਹੇ ਹੋਣਗੇ। ਹੁਣ ਇਸ ਸਾਰੇ ਦੇ ਚੱਲਦੇ ਆ, ਲੇਕਿਨ ਇੱਕ ਜਿਹੜਾ ਅਪਵਾਦ ਹੋਇਆ ਇਸ ਸਾਰੇ, ਜਦੋਂ ਇਹਨਾਂ ਨੇ ਮੋਦੀ ਪੀਰੀਅਡ ਤੋਂ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਖਾਸ ਤੌਰ ਤੇ ਮਨਮੋਹਨ ਸਿੰਘ ਦੀ ਮਿਨਿਸਟਰੀ ਦੇ ਵੇਲੇ ਜਦੋਂ ਸੋਸ਼ਲ ਮੀਡੀਆ ਵਾਲਾ ਪਾਰਟ ਨਿਕਲਦਾ ਹੈ, ਤੇ ਉਸ ਸੋਸ਼ਲ ਮੀਡੀਆ ਨੂੰ ਕਿਵੇਂ ਕਾਬੂ ਕੀਤਾ ਇਹਨਾਂ ਨੇ, ਕਿਵੇਂ ਇਹਨਾਂ ਦੀ ਹਜ਼ਾਰਾਂ ਦੀ ਗਿਣਤੀ 'ਚ IT ਸੈਕਟਰ ਦੇ ਬੰਦੇ ਰਿਕਰੂਟ ਕੀਤੇ, ਕਿਵੇਂ ਜਾਲੀ IDs, ਕਿਵੇਂ ਫਲੱਡ ਕਰਨਾ, ਕਿਵੇਂ ਹੈਸ਼ਟੈਗ ਬਣਾਉਣਾ ਚਲਾਉਣਾ। ਔਰ ਇਵੈਂਚੁਅਲੀ ਜਦੋਂ ਅਸੀਂ ਫੇਸਬੁੱਕ ਜਾਂ ਇੰਸਟਾਗ੍ਰਾਮ ਦੇਖਦੇ, ਉਹ ਤਾਂ ਉਹਨਾਂ 'ਚ ਉਹਨਾਂ ਦੀ ਡਾਇਰੈਕਟ ਇਨਵੈਸਟਮੈਂਟ ਅਡਾਨੀ ਅੰਬਾਨੀ ਦੀ ਆ ਗਈ। ਬਾਕੀ ਪਲੇਟਫਾਰਮਸ ਇਹਨਾਂ ਨੇ ਫਿਰ ਕਿਵੇਂ ਲਾ ਬਣਾਏ, ਸਾਈਬਰ ਲਾ, ਕਿਵੇਂ ਘਰਾਂ 'ਚ ਛਾਪੇ, ਕਿਨੇ ਯੋਗੀ ਦੀ ਫੋਟੋ ਲਾ ਕੇ ਕੀ ਲਿਖ ਦਿੱਤਾ ਉਹਨੂੰ ਚੱਕ ਲਿਆ, ਸੋਸ਼ਲ ਸਾਈਬਰ ਪੁਲਿਸ ਬਣਾ ਦਿੱਤੀ, ਪੂਰਾ ਡਿਪਾਰਟਮੈਂਟ ਸਟੇਟਾਂ ਦੇ ਵਿੱਚ ਜਿਹੜੇ ਨੇ ਸਾਈਬਰ ਦੇ ਉੱਤੇ ਅੱਖ ਰੱਖਣ ਵਾਲੇ ਲੋਕ, ਔਰ ਉਹਨਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਇੱਕੋ ਇੱਕ। ਔਰ ਇਸ ਸਾਰੇ 'ਚੋਂ ਬਹੁਤ ਸਾਰੇ ਉਹਨਾਂ ਨੇ ਆਲਰੇਡੀ ਮੈਨੇਜ ਕਰ ਲਏ ਨੇ। ਟਵਿੱਟਰ ਜਿਹੜਾ ਥੋੜ੍ਹਾ ਬਹੁਤ ਆਪਣੇ ਅਖੀਰਲੇ ਸਾਹਾਂ 'ਤੇ ਆ ਉਸ ਲੜਾਈ ਦੇ ਵਿੱਚ, ਹਾਲਾਂ ਇਹਨਾਂ ਨੇ ਜਿਹੜਾ ਹੁਣ 2 ਮਹੀਨੇ ਪਹਿਲਾਂ ਨਵਾਂ ਲਾਅ ਬਣਾਇਆ ਜਿਹਦੇ ਥੱਲੇ ਸਿਕਿਉਰਿਟੀ ਦੇ ਨਾਂ ਥੱਲੇ ਪੂਰਾ ਕੰਟਰੋਲ, ਕਿ ਜੀ ਪ੍ਰਾਈਵੇਟ ਦਿਓ ਉਹਨਾਂ ਦੀ ਸਾਰੀ ਜਾਣਕਾਰੀ। ਹੁਣ ਟਵਿੱਟਰ ਜੇ ਅੜ ਰਿਹਾ ਤਾਂ ਕਿਵੇਂ ਟਵਿੱਟਰ ਦੇ ਖਿਲਾਫ ਇੱਕ ਪੂਰੀ ਮੁਹਿੰਮ ਵਿੱਢੀ ਹੋਈ ਹੈ। ਪਹਿਲਾਂ ਅਸੀਂ ਦੇਖਿਆ ਜੂਨ ਦੇ ਪਿਛਲੇ ਹਫ਼ਤੇ ਜਦੋਂ IT ਮਿਨਿਸਟਰ ਰਵੀ ਸ਼ੰਕਰ ਪ੍ਰਸਾਦ accuses Twitter of denying him access to his account. IT rules wrangle. This is the latest in a prolonged tug of war between central government and microblogging site over compliance in new IT rules. ਇਹਨੇ ਰਵੀ ਸ਼ੰਕਰ ਪ੍ਰਸਾਦ ਜਿਹੜਾ IT ਮਿਨਿਸਟਰੀ ਨੂੰ ਹੈਡ ਕਰਦਾ, ਉਹਨੇ ਕਿਹਾ ਜੀ ਟਵਿੱਟਰ ਨੇ ਮੇਰਾ ਅਕਾਊਂਟ ਹੀ ਬਲੌਕ ਕਰਤਾ, ਮੇਰੀ ਐਕਸੈਸ ਬਲੌਕ। ਹਾਲਾਂ ਹੋਇਆ ਜੀ 2 ਘੰਟੇ ਬਾਅਦ, ਪਰ ਇਹ ਇੱਕ ਐਕਸ਼ਨ ਕਰਨ ਦੇ ਲਈ ਮਾਹੌਲ ਕ੍ਰੀਏਟ ਕਰ ਰਹੇ ਨੇ। ਹੁਣ ਜਿਹੜੀ ਲੇਟੈਸਟ ਕਰਕੇ ਪਿਛਲੀ ਜਿਹੜਾ 24 ਘੰਟੇ ਜਿਹੜੀ ਖਬਰ ਹੈ, ਪਹਿਲਾਂ ਤਾਂ ਫਿਰ ਇਹ ਖਬਰ ਆਈ ਕਿ ਟਵਿੱਟਰ ਕੁਐਸਚਨਡ ਔਨ ਬਲੌਕਿੰਗ ਅਕਾਊਂਟਸ, ਰਿਪਰੈਜ਼ੈਂਟੇਟਿਵਸ ਫਰਮ ਗੂਗਲ, ਫੇਸਬੁੱਕ ਅਪੀਅਰ ਬਿਫੋਰ IT ਕਮੇਟੀ। ਇਹਨਾਂ ਨੇ ਕਮੇਟੀ ਬਣਾਈ, ਉਹਨਾਂ ਨੇ ਕਿਹਾ ਜੀ ਦੱਸੋ ਕਿ ਵੀ ਆਹ ਤੁਸੀਂ ਕਿਵੇਂ ਕੀਤਾ। ਦਾ ਸਟੈਂਡਿੰਗ ਕਮੇਟੀ ਔਨ ਇਨਫੋਰਮੇਸ਼ਨ ਐਂਡ ਟੈਕਨੋਲੋਜੀ, ਅੱਜ ਦੀ ਖਬਰ ਹੈ, ਦਾ ਸਟੈਂਡਿੰਗ ਕਮੇਟੀ ਔਨ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਹੈਜ਼ sought an explanation from social media giant Twitter why accounts of IT Minister Ravi Shankar Prasad, ਪਹਿਲਾਂ ਖਬਰ ਸੀ ਕਿ ਜੇ ਅਕਾਊਂਟ ਬਲੌਕ ਕੀਤਾ, ਫਿਰ ਪੁੱਛਿਆ ਵੀ ਕਿਉਂ ਰਵੀ ਸ਼ੰਕਰ ਪ੍ਰਸਾਦ ਐਂਡ ਕਮੇਟੀ ਚੇਅਰਪਰਸਨ ਸ਼ਸ਼ੀ ਥਰੂਰ ਵਰ ਲੌਕਡ। ਹੁਣ ਕਿਉਂਕਿ ਸ਼ਸ਼ੀ ਥਰੂਰ ਆਪੋਜੀਸ਼ਨ ਤੋਂ ਹੈ ਤੇ ਇਹ ਦੱਸਣ ਦੇ ਲਈ ਕਿ ਜੀ ਅਸੀਂ ਇਹਨੂੰ ਕੋਈ RSS ਦਾ ਨਾਲ ਨਹੀਂ ਜੋੜ ਰਹੇ। ਦੇਖੋ ਕਾਂਗਰਸ ਵਾਲੇ ਸ਼ਸ਼ੀ ਥਰੂਰ ਦਾ ਵੀ ਬਲੌਕ ਕੀਤਾ,
ਔਰ ਇਹ ਉਹਨਾਂ ਨੇ ਟਿਊਜ਼ਡੇ ਮੀਟਿੰਗ ਕੀਤੀ ਹੈ ਗੂਗਲ ਔਰ ਫੇਸਬੁੱਕ ਨਾਲ, ਜਿਹੜੇ ਉਹਨਾਂ ਦੇ ਸਾਹਮਣੇ ਅਪੀਅਰ ਹੋਏ। ਉਹਨਾਂ ਨੇ ਕਿਹਾ ਕਿ ਔਨ ਦਾ ਸੇਫਗਾਰਡਿੰਗ ਸਿਟੀਜ਼ਨਸ ਰਾਈਟਸ, ਕਿ ਜੀ ਤੁਸੀਂ ਕਿਵੇਂ ਅਕਾਊਂਟ ਬਲੌਕ ਕਰ ਸਕਦੇ ਹੋ, ਇਹ ਤਾਂ ਸਿਟੀਜ਼ਨਸ ਰਾਈਟ ਨੂੰ ਸੇਫਗਾਰਡ ਕਰਨਾ ਜ਼ਰੂਰੀ ਹੈ। ਐਂਡ ਪ੍ਰੀਵੈਂਸ਼ਨ ਆਫ ਮਿਸਯੂਜ਼ ਆਫ ਸੋਸ਼ਲ ਆਨਲਾਈਨ ਨਿਊਜ਼ ਮੀਡੀਆ ਪਲੇਟਫਾਰਮਸ ਇਨਕਲੂਡਿੰਗ ਸਪੈਸ਼ਲ ਐਮਫੈਸਿਸ ਔਨ ਵਿਮਨ ਸਿਕਿਉਰਿਟੀ ਇਨ ਦਾ ਡਿਜੀਟਲ। ਹੁਣ ਇਹਨਾਂ ਨੂੰ ਵਿਮਨ ਸਿਕਿਉਰਿਟੀ ਦਾ ਫਿਗਰ ਪੈ ਗਿਆ, ਔਰ ਲੱਖਾਂ ਤੁਹਾਡੀਆਂ ਡੈਡ ਬਾਡੀਜ਼ ਗੰਗਾ ਦੇ ਕੰਢੇ ਦੂਜੇ ਕੋਵਿਡ 'ਚ ਮਰ ਗਈਆਂ। ਸਭ ਤੋਂ ਜ਼ਿਆਦਾ ਰੇਪ ਕੈਪੀਟਲ ਤੁਹਾਡੀ ਦਿੱਲੀ ਬਣੀ ਹੋਈ ਹੈ। ਸਭ ਤੋਂ ਜ਼ਿਆਦਾ ਗੰਦ ਤੁਹਾਡੇ ਬੰਦੇ ਬੈਠੇ ਜਿਹੜੇ ਨੇ ਉਹ ਸਾਰੇ ਦੇ ਉੱਤੇ ਖਿਲਾਰਦੇ ਨੇ। ਹੁਣ ਇਹ ਸਾਰੀ ਖਬਰ ਦੇ ਨਾਲ ਮੈਂ ਸਮਝਦਾ ਵੀ ਇਹਨਾਂ ਨੇ ਹੁਣ ਫਾਈਨਲ ਟਵਿੱਟਰ ਦਾ ਉਹਦੀ ਜਿਹੜੀ ਘੁੱਗੀ ਦੀ ਧੌਣ ਫਾਈਨਲੀ ਆਵਾਜ਼ ਬੰਦ ਕਰਨ ਦੇ ਲਈ ਇੱਕ ਖਬਰ, ਟਵਿੱਟਰ ਵੈਬਸਾਈਟ ਡਿਸਪਲੇਜ਼ distorted map of India, Jammu and Kashmir, Ladakh shown as separate country. ਉਹਨਾਂ ਨੇ ਕਿਹਾ ਕਿ ਵੀ earlier the micro blogging platform had shown Leh as part of China. ਉਹਨਾਂ ਕਿਹਾ ਜੀ ਆਹ ਦੇਖੋ ਟਵਿੱਟਰ ਦੀ ਪਹਿਲਾਂ ਉਹਨਾਂ ਨੇ ਲੇਹ ਨੂੰ ਚੀਨ ਦਾ ਹਿੱਸਾ ਦੱਸਿਆ ਸੀ, ਹੁਣ ਉਹਨਾਂ ਨੇ ਜਿਹੜਾ ਆਪਣਾ ਬਲੌਗਿੰਗ ਸਾਈਟ ਟਵਿੱਟਰ ਦਾ ਉਹਨਾਂ ਨੇ ਨਵੇਂ ਆਈਟੀ ਜਿਹੜੇ ਰੂਲ ਨੇ ਲਾਗੂ ਕਰ ਰਹੇ ਨੇ। ਉਹਨਾਂ ਨੇ ਕਿਹਾ ਜੀ ਕਿ ਹੁਣ ਉਹਨਾਂ ਨੇ ਛੇੜਛਾੜ ਕੀਤੀ ਹੈ ਭਾਰਤ ਦੇ ਨਕਸ਼ੇ ਨਾਲ, ਔਰ ਉਹਨਾਂ ਨੇ ਆਪਣੇ ਵੈਬਸਾਈਟ ਤੇ ਗਲਤ ਨਕਸ਼ਾ ਦਿਖਾਉਂਦਿਆਂ ਜੰਮੂ ਕਸ਼ਮੀਰ ਤੇ ਲਦਾਖ ਨੂੰ ਇੱਕ ਸੈਪਰੇਟ ਕੰਟਰੀ ਵਜੋਂ ਦਿਖਾਇਆ। ਹਾਲਾਂਕਿ ਟਵਿੱਟਰ ਨੇ ਆਪਣੇ ਆਥੋਰਾਈਜ਼ਡ ਅਕਾਊਂਟ ਤੋਂ ਇਸ ਨਕਸ਼ੇ ਨੂੰ ਹਟਾ ਲਿਆ, ਔਰ ਉਹਨਾਂ ਨੇ ਦੂਜੀ ਵਾਰ ਉਹਨਾਂ ਕਿਹਾ ਜੀ ਇਹ ਸੈਕੰਡ ਟਾਈਮ ਹੋਇਆ ਕਿ ਉਹਨਾਂ ਨੇ ਭਾਰਤ ਦਾ ਨਕਸ਼ਾ ਗਲਤ ਦਿਖਾਇਆ। ਪਹਿਲਾਂ ਉਹਨਾਂ ਨੇ ਲੇਹ ਨੂੰ ਚੀਨ ਦਾ ਹਿੱਸਾ ਦਿਖਾਇਆ ਸੀ। ਸੋ ਜ਼ਾਹਰ ਹੈ ਕਿ ਉਹਨਾਂ ਨੇ ਉਹਨਾਂ ਨੂੰ ਪੂਰਾ ਗ੍ਰਿਲ ਕਰਨ ਲਈ ਅੱਜ ਜਦੋਂ ਕਮੇਟੀ ਸਾਹਮਣੇ ਪੇਸ਼ ਹੋਏ ਨੇ ਇਹ ਸਾਰਾ ਮਾਹੌਲ ਤਿਆਰ ਕੀਤਾ। ਆਉਣ ਵਾਲੇ ਦਿਨਾਂ 'ਚ ਕੋਈ ਹੈਰਾਨੀ ਨਹੀਂ ਹੋਏਗੀ ਕਿ ਟਵਿੱਟਰ ਵੀ ਫੇਸਬੁੱਕ ਵਾਂਗ ਡੰਡੌਤ ਪ੍ਰਣਾਮ ਕਰ ਰਿਹਾ ਹੋਇਆ, ਹੱਥ ਜੋੜ ਕੇ ਖਲੋਤਾ ਹੋਇਆ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਅਲਟੀਮੇਟਲੀ ਇਹ ਸਾਰੇ ਹੀ ਕਾਰਪੋਰੇਟ ਘਰਾਣੇ ਜਿਹੜੇ ਨੇ ਇਹ ਪੈਸਾ ਇਹਨਾਂ ਦਾ ਇਸ਼ਟ ਹੈ, ਇਹ ਫਰੀडम ਆਫ ਐਕਸਪ੍ਰੈਸ਼ਨ ਤੇ ਇਹ ਉਹ ਇਹ ਤਾਂ ਐਵੇਂ ਉੱਤੇ ਉਹਨਾਂ ਨੇ ਨਕਾਬ ਚਾੜੇ ਹੋਏ ਨੇ, ਔਰ ਇਵੈਂਚੁਅਲੀ ਦੇ ਵਿਲ ਆਲਸੋ ਫਾਲ ਇਨ ਲਾਈਨ। ਔਰ ਕਲੋਜ਼ਿੰਗ ਤੋਂ ਪਹਿਲਾਂ ਅਸੀਂ ਜਿਵੇਂ ਰੋਜ਼ਾਨਾ ਕਬੀਰ ਸਾਹਿਬ ਦੀ ਵਿਚਾਰ ਕਰਦੇ ਹਾਂ ਬਾਣੀ ਦੀ, ਗੌੜੀ ਰਾਗ ਦਾ ਉਹਨਾਂ ਦਾ ਸ਼ਬਦ ਹੈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਰਹਾਓ। ਹੁਣ ਬਹੁਤ ਵਾਰ ਮੈਂ ਵੀ ਜਦੋਂ ਇਹ ਸਭ ਪਰਿਵਾਰ ਚੜਾਇਆ ਬੇੜੇ ਤੋਂ ਹੁੰਦਾ ਸੀ ਕਿ ਸਣੇ ਸਾਰੀ ਫੈਮਿਲੀ ਦੇ, ਪਰ ਅੱਜ ਮੈਂ ਜਦੋਂ ਇਹਦੀ ਐਕਸਪਲੇਨੇਸ਼ਨ ਬਹੁਤ ਸਾਰੀਆਂ ਥਾਵਾਂ ਤੇ ਦੇਖ ਰਿਹਾ ਸੀ ਕਿ ਇਹ ਇੰਡੀਵਿਜੂਅਲ ਦੀ ਇੱਕ ਵਜੂਦ ਦੀ ਰੱਬ ਦੇ ਅੱਗੇ ਅਰਜ਼ੋਈ ਹੈ, ਅਰਦਾਸ ਹੈ, ਦੁਆ ਹੈ ਕਿ ਹੇ ਦੀਨ ਦਿਆਲ, ਦੀਨ ਗਰੀਬ ਨੂੰ ਕਹਿੰਦੇ ਨੇ, ਦਿਆਲ ਦੀਨਾਂ ਤੇ ਦਇਆ ਕਰਨ ਵਾਲਾ, ਕਿ ਤੇਰੇ ਤੇ ਮੇਰੀ ਆਮਨ ਹੈ, ਤੇਰੇ ਤੇ ਮੇਰਾ ਭਰੋਸਾ ਹੈ, ਤੇਰੇ ਤੇ ਮੇਰਾ ਸਦਕ ਹੈ, ਤੇਰੇ ਤੇ ਮੇਰਾ ਵਿਸ਼ਵਾਸ ਹੈ, ਤੇ ਮੈਂ ਆਪਣਾ ਸਾਰਾ ਗਿਆਨ ਇੰਦਰੀਆਂ ਕਰਮ ਇੰਦਰੀਆਂ ਦਾ ਪਰਿਵਾਰ, ਮਤਲਬ ਇਹ ਹੈ ਕਿ ਆਪਣਾ ਵਜੂਦ ਜਿਹੜਾ ਕਿ ਮੈਨੂੰ ਮਾੜੇ ਰਸਤੇ ਤੇ ਮੇਰੇ ਕਦਮ ਤੁਰਦੇ ਨੇ, ਮਾੜੀਆਂ ਚੀਜ਼ਾਂ ਮੇਰੀਆਂ ਅੱਖਾਂ ਦੇਖਦੀਆਂ ਨੇ, ਮਾੜੀਆਂ ਗੱਲਾਂ ਮੇਰੇ ਕੰਨ ਸੁਣਦੇ ਨੇ, ਔਰ ਮੈਂ ਉਹ ਸਾਰਿਆਂ ਨੂੰ ਆਪਣੇ ਸਾਰੇ ਵਜੂਦ ਨੂੰ ਆਪਣੀ ਸਾਰੀ ਇਸ ਫਿਜ਼ੀਕਲ ਐਂਟੀਟੀ ਦੇ ਨਾਲ ਤੇਰੇ ਹਵਾਲੇ ਕਰ ਦਿੱਤਾ ਹੈ, ਤੇਰੀ ਯਾਦ ਦੇ ਬੇੜੇ ਦੇ ਉੱਤੇ ਚਾੜ ਦਿੱਤਾ ਹੈ। ਔਰ ਇਹਦੀ ਸ਼ੁਰੂਆਤ ਹੈ ਜਦੋਂ ਤੁਸੀਂ ਉਦਾਹਰਣ ਦਿੰਦੇ ਹੋ ਆਪਣੇ ਬੱਚਿਆਂ ਨੂੰ ਕਹਿੰਦੇ ਹੋ ਦੇਖੋ ਸਾਹਿਬਜ਼ਾਦਿਆਂ ਦੀ ਕਿੰਨੀ ਕੁਰਬਾਨੀ ਸੀ, ਉਹਨਾਂ ਵੱਲ ਦੇਖੋ। ਹੁਣ ਜ਼ਾਹਰ ਹੈ ਜਦੋਂ ਫਕੀਰ ਬੰਦਗੀ ਦੀ ਦੁਨੀਆ ਦੀ ਗੱਲ ਕਰਦਾ ਹੈ ਤੇ ਦੋ ਭਗਤ ਜਿਹੜੇ ਉਸ ਖਿੱਤੇ ਦੇ ਵਿੱਚ ਜਿਨ੍ਹਾਂ ਦੀ ਪ੍ਰੋਮੀਨੈਂਸ ਉਹਨਾਂ ਤੋਂ ਵੀ ਪਹਿਲਾਂ ਰਹੀ, ਕਬੀਰ ਸਾਹਿਬ ਤੋਂ ਜ਼ਾਹਰ ਹੈ ਸਦੀਆਂ ਤੋਂ ਹੈ, ਇੱਕ ਧਰੂ ਭਗਤ ਤੇ ਇੱਕ ਪ੍ਰਹਿਲਾਦ। ਪ੍ਰਹਿਲਾਦ ਬਾਰੇ ਤਾਂ ਅਸੀਂ ਦੇਖਦੇ ਹਾਂ ਕਿ ਉਹਦਾ ਪਿਓ ਹਰਨਾਕਸ਼, ਜਿਹੜਾ ਜਿਹਨੂੰ ਹਿਰਨਿਆਕਸ਼ਪੂ ਉਹਦਾ ਨਾਂ ਕਿਹਾ ਜਾਂਦਾ ਹੈ, ਉਹ ਇੰਨਾ ਹੰਕਾਰਿਆ ਹੋਇਆ ਸੀ ਜਿਵੇਂ ਮੋਦੀ ਵਾਂਗ ਕਿ ਰੱਬ ਦਾ ਖੌਫ ਨਹੀਂ ਸੀ, ਉਹ ਆਪਣੇ ਆਪ ਨੂੰ ਹੀ ਰੱਬ ਸਮਝਦਾ ਸੀ। ਔਰ ਉਹਦੇ ਘਰ ਹੀ ਉਹਦਾ ਮੁੰਡਾ ਜੰਮਿਆ ਪ੍ਰਹਿਲਾਦ, ਜਿਹਨੇ ਰੱਬ ਦਾ ਸਹਾਰਾ ਤੱਕਿਆ, ਔਰ ਉਸ ਰੱਬ ਆਪ ਬਣਿਆ ਜਿਹੜਾ ਪਿਓ ਹੈ ਆਪਣੇ ਪੁੱਤਰ ਦਾ ਹੀ ਵੈਰੀ ਬਣਿਆ, ਉਹਨੂੰ ਡਿਸਟਰੋਏ ਕਰਨ ਲਈ ਉਹਨੇ ਹਰ ਹਰਬਾ ਵਰਤਿਆ, ਲੇਕਿਨ ਇਨ ਦਾ ਐਂਡ ਉਹਦਾ ਐਂਡ ਹੋਇਆ। ਔਰ ਪ੍ਰਹਿਲਾਦ ਜਿਹੜਾ ਉਹ ਸੁਰਖਰੂ ਰਿਹਾ, ਜਿਸ ਤੋਂ ਅਸੀਂ ਹੋਇਆ ਕਿ ਭਾਈ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ,
ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਕਿ ਭਾਈ ਅਲਟੀਮੇਟਲੀ ਜਿਹੜੇ ਰੱਬ ਦੇ ਬੰਦੇ ਨੇ ਉਹਨਾਂ ਨੂੰ ਰੱਬ ਪ੍ਰੋਟੈਕਟ ਕਰਦਾ ਹੈ। ਇਸੇ ਤਰ੍ਹਾਂ ਧਰੂ ਦੀ ਕਹਾਣੀ, ਉਸ ਦੀ ਸਟੈਪ ਮਦਰ ਜਿਹੜੀ ਉਹਦੇ ਨਾਲ ਡਿਫਰੈਂਸ਼ੀਏਟ ਕਰਦੀ ਹੈ ਔਰ ਉਹ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਭਾਈ ਇਹ ਮੇਰੇ ਨਾਲ, ਉਹਨੇ ਕਿਹਾ ਵੀ ਇਹ ਰੱਬ ਦੀ ਰਜ਼ਾ 'ਚ ਹੀ ਹੈ। ਉਹਨੇ ਕਿਹਾ ਅੱਛਾ, ਤੇ ਉਹ ਬੰਦਗੀ ਕਰਨ ਦੇ ਲਈ ਤੁਰ ਜਾਂਦਾ ਹੈ। ਔਰ ਕਿਸ ਕਦਰ ਉਹ ਬੰਦਗੀ ਕਰਦਾ ਹੈ ਕਿ ਬਹੁਤ ਵਾਰ ਸਾਡੇ ਫੋਕਲੋਰ 'ਚ ਇੱਕ ਤਾਰੇ ਦਾ ਨਾਂ ਹੀ ਧਰੂ ਤਾਰਾ ਰੱਖਿਆ ਹੋਇਆ ਹੈ ਕਿ ਭਾਈ ਉਹ ਇਹ ਸਮਝਾਉਣ ਲਈ ਹੈ ਕਿ ਜਿਵੇਂ ਤਾਰੇ ਹਮੇਸ਼ਾ ਰੌਸ਼ਨੀ ਦਿੰਦੇ ਨੇ, ਜਿਹੜੇ ਰੱਬ ਦੇ ਰਸਤੇ ਤੁਰੇ ਹੋਏ ਨੇ ਉਹ ਸਾਰਿਆਂ ਦੇ ਲਈ ਰੌਸ਼ਨੀ ਹੁੰਦੇ ਨੇ। ਸੋ ਇਹਨਾਂ ਦੋਨਾਂ ਭਗਤਾਂ ਦਾ ਜ਼ਿਕਰ ਉਹਨਾਂ ਨੇ ਆਪਣੇ ਆਪ ਨੂੰ ਕਿਹਾ ਕਿ ਰਾਮ ਜਪੋ ਜੀ ਐਸੇ ਐਸੇ, ਰੱਬ ਨੂੰ ਇਵੇਂ ਯਾਦ ਕਰੋ ਜਿਵੇਂ ਧਰੂ ਤੇ ਪ੍ਰਹਿਲਾਦ, ਉਹਨਾਂ ਨੇ ਆਪਣਾ ਆਪਾ ਗਵਾ ਕੇ ਰੱਬ ਦੇ ਵਿੱਚ ਆਪਾ ਰੱਖ ਕੇ ਰੱਬ ਨੂੰ ਯਾਦ ਕੀਤਾ ਕਿ ਹੇ ਵਾਹਿਗੁਰੂ, ਮੈਂ ਆਪਣਾ ਆਪਾ ਸਾਰਾ ਤੇਰੇ ਹਵਾਲੇ ਕਰ ਦਿੱਤਾ, ਜਾਂ ਤੇ ਸੁਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਕਿ ਜੇ ਮੈਂ ਹੁਕਮੀ ਬੰਦਾ ਬਣਨਾ, ਰੱਬ ਦਾ ਬੰਦਾ ਬਣਨਾ, ਇਹ ਵੀ ਰੱਬ ਨੇ ਹੀ, ਰੱਬ ਦੀ ਰਹਿਮਤ ਨਾਲ ਹੀ ਸੰਭਵ ਹੋਏਗਾ। ਮੇਰਾ ਕੋਈ ਐਫਰਟ ਨਹੀਂ ਹੈ। ਹੁਕਮ ਨੂੰ ਮਨਾਣਾ ਵੀ ਉਹਦੀ ਰਹਿਮਤ ਨਾਲ ਹੈ, ਤੇ ਜੇ ਅਖੀਰਲੇ ਸਾਹ ਤੱਕ ਉਸ ਯਾਦ ਨੂੰ ਮੈਂ ਪੁਗਾ ਸਕਾਂ, ਇਸ ਬੇੜੇ ਕੋ ਪਾਰ ਲੰਘਾਵੇ, ਇਹ ਵੀ ਉਹਦੀ ਰਹਿਮਤ ਨਾਲ ਹੀ ਸੰਭਵ ਹੋਏਗਾ। ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਣ ਜਾਣੀ। ਕਿ ਗੁਰੂ ਦੀ ਰਹਿਮਤ ਦੇ ਨਾਲ ਜੇ ਮੈਨੂੰ ਐਸੀ ਅਕਲ ਮਿਲ ਜਾਏ, ਐਸੀ ਬੁੱਧੀ ਮਿਲ ਜਾਏ, ਗੁਰ ਪ੍ਰਸਾਦ ਐਸ ਚੂਕ ਗਈ, ਤੇ ਮੈਂ ਉਸ ਰੱਬ ਦੇ ਰਾਹ ਦੇ ਉੱਤੇ ਤੁਰ ਪਵਾਂ, ਉਹ ਮੈਨੂੰ ਅਕਲ ਉਸ ਪਾਸੇ ਤੋਰ ਦੇ, ਫਿਰ ਆਣ ਜਾਣ ਦਾ, ਜੰਮਣ ਮਰਨ ਦਾ ਗੇੜ ਖਤਮ ਹੋ ਜਾਏਗਾ। ਰੱਬ ਦਾ ਹਜ਼ੂਰ, ਰੱਬ ਦੇ ਹਜ਼ੂਰ, ਰੱਬ ਦੀ ਦਰਗਾਹ 'ਚ ਨਿਵਾਸ ਮਿਲੇਗਾ। ਕਹੋ ਕਬੀਰ ਭਜ ਸਾਰੰਗ ਪਾਣੀ, ਉਰਵਾਰ ਪਾਰ ਸਭ ਏਕੋ ਦਾਨੀ। ਹੁਣ ਪਾਨ ਕਹਿੰਦੇ ਨੇ ਹੱਥ ਨੂੰ, ਸਾਰੰਗ ਜਿਹਦੇ ਹੱਥ ਸਾਰੀ ਕਾਇਨਾਤ ਹੈ, ਸ੍ਰਿਸ਼ਟੀ ਹੈ, ਰੱਬ ਦਾ ਇੱਕ ਨਾਂ ਹੈ ਸਾਰੰਗ ਪਾਣੀ। ਕਿ ਕਬੀਰ ਸਾਹਿਬ ਕਹਿੰਦੇ ਨੇ ਕਿ ਹੇ ਮੇਰੇ ਮਨ, ਉਸ ਰੱਬ ਨੂੰ ਜਿਹਦੇ ਹੱਥ ਦੇ ਵਿੱਚ ਸਾਰੀ ਦੁਨੀਆ, ਸਾਰੀ ਕਾਇਨਾਤ ਹੈ, ਉਸ ਨੂੰ ਭਜ, ਉਸ ਦੀ ਉਹਦਾ ਭਜਨ ਕਰ, ਬੰਦਗੀ ਕਰ। ਉਰਵਾਰ ਪਾਰ ਸਭ ਏਕੋ ਦਾਨੀ। ਉਹ ਫਿਰ ਜੀਵਨ ਦਾ ਇਹ ਕਿਨਾਰਾ ਹੈ ਜਾਂ ਪਰਲਾ ਕਿਨਾਰਾ ਹੈ, ਉਹ ਸਭ ਦੇ ਵਿੱਚ ਉਹ ਰੱਬ ਹੀ ਸਮਾਇਆ ਹੋਇਆ। ਉਹ ਤੇਰਾ ਜਿਹੜਾ ਉਹ ਇੱਕ ਰਾਖਾ ਬਣ ਕੇ ਤੁਹਾਨੂੰ ਪਾਰ ਵੀ ਲਿਜਾਏਗਾ ਔਰ ਉਰਾਰ ਵੀ ਤੇਰੀ ਰਾਖੀ ਕਰੇਗਾ। ਉਹੀ ਇੱਕੋ ਦਾਨੀ, ਉਹੀ ਇੱਕ ਸਿਆਣਾ, ਉਹੀ ਸਾਰੀ ਕਾਇਨਾਤ ਦਾ ਮਾਲਕ, ਉਹੀ ਸਾਰੰਗ ਪਾਣੀ ਜਿਹੜਾ ਉਹ ਤੇਰਾ ਸਹਾਰਾ ਹੈ। ਔਰ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸਵਾਸਨਾ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।